ਸਾਥ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਇਸ਼ੂਜ਼ ਦੇ ਉੱਤੇ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ ਤੇ ਜਿਵੇਂ ਆਪਾਂ ਦਿਨ ਰੱਖੇ ਆ ਕਿਸੇ ਦਿਨ ਕਿਸੇ ਚੀਜ਼ ਦੇ ਉੱਤੇ ਕਿਸੇ ਦਿਨ ਕਿਸੇ ਚੀਜ਼ ਦੇ ਉੱਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਕੁਝ ਲਾਈਫ ਸਟਾਈਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ ਤੇ ਅੱਜ ਮੇਰੇ ਨਾਲ ਸਟੂਡੀਓ 'ਚ ਗੱਲਬਾਤ ਕਰਨ ਦੇ ਲਈ ਜੁੜੇ ਨੇ ਅਰਸ਼ਦੀਪ ਸਿੰਘ ਹੁਣੀ। ਸੋ ਅਰਸ਼ਦੀਪ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਸੋ ਜ਼ਿੰਦਗੀ ਇੱਕ ਅਜਿਹੀ ਅਰਸ਼ਦੀਪ ਜਿਹੜੀ ਚੀਜ਼ ਆ ਜਿਸ ਨੂੰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਵੀ ਸੁਖਾਲੀ ਬੀਤੇ, ਵੀ ਕੁਛ ਮਿਹਨਤ ਕਰੀਏ, ਕੁਛ ਇੱਦਾਂ ਦਾ ਹੋਵੇ ਵੀ ਬੈਟਰ ਜਿਹੜੀ ਉਹ ਹੋ ਜਾਵੇ। ਪਰ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਬੰਦੇ ਦੇ ਸਾਹਮਣੇ ਕਈ ਮੁਸ਼ਕਲਾਂ, ਕਈ ਔਕੜਾਂ, ਕਈ ਕੁਛ ਜਿਹੜਾ ਹੁੰਦਾ ਆ, ਕਈ ਚੁਣੌਤੀਆਂ ਜਿਹੜੀਆਂ ਹੁੰਦੀਆਂ ਤੇ ਉਸ ਮੰਜ਼ਿਲ ਨੂੰ ਸਰ ਕਰਨ ਦੇ ਲਈ ਉਹ ਜਲਦੀ ਆਵੇ, ਜਿੱਦਾਂ ਵੀ ਆਵੇ, ਕਿਸੇ ਤਰੀਕੇ ਦੇ ਨਾਲ ਆਵੇ, ਬੰਦੇ ਨੂੰ ਸਟ੍ਰੈਸ ਬਹੁਤ ਆਉਂਦਾ ਵੀ ਉਹ ਚੀਜ਼ ਜਿਹੜੀ ਉਹ ਪੂਰੀ ਹੋ ਸਕੇ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਵੇ। ਸੋ ਅੱਜ ਆਪਾਂ ਚਰਚਾ ਜਿਹੜੀ ਹੈ ਸਟ੍ਰੈਸ ਨੂੰ ਲੈ ਕੇ ਜਿਹੜੀ ਉਹ ਕਰਾਂਗੇ। ਸਟ੍ਰੈਸ ਜ਼ਿੰਦਗੀ ਦਾ ਹੁਣ ਇੱਕ ਅਜਿਹਾ ਹਿੱਸਾ ਆ ਵੀ ਉਹ ਨਾਲ ਹੀ ਆ, ਪਰ ਉਹਨੂੰ ਆਪਾਂ ਕਿੱਦਾਂ ਮੈਨੇਜ ਕਰਨਾ, ਉਹਦੇ ਕੀ ਇਫੈਕਟ ਨੇ, ਕਿੱਦਾਂ ਉਸਦੇ ਅਸਰ ਨੇ, ਉਸ ਦੇ ਉੱਤੇ ਆਪਾਂ ਚਰਚਾ ਕਰਾਂਗੇ। ਤੇ ਸਰੋਤਿਆਂ ਨੂੰ ਵੀ, ਆਪਣੇ ਦਰਸ਼ਕਾਂ ਨੂੰ ਵੀ ਸੱਦਾ ਹੈ ਵੀ ਜੇ ਤੁਸੀਂ ਵੀ ਇਸ ਦੇ ਬਾਬਤ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਨੰਬਰ ਹੈ 408 272 5200 4082725200। ਵੱਖ-ਵੱਖ ਪੜਾਅ ਨੇ ਜ਼ਿੰਦਗੀ ਦੇ, ਵੱਖ-ਵੱਖ ਉਮਰਾਂ ਦੇ, ਵੱਖ-ਵੱਖ ਸਟ੍ਰੈਸ ਹੁੰਦੇ ਨੇ। ਕਿਸੇ ਨੂੰ ਕਿਸੇ ਚੀਜ਼ ਦਾ ਸਟ੍ਰੈਸ, ਕਿਸੇ ਨੂੰ ਕਿਸੇ ਦਾ, ਤੇ ਪਰ ਉਹਨੂੰ ਮੈਨੇਜ ਕਿੱਦਾਂ ਕਰਨਾ, ਆਈ ਥਿੰਕ ਉਹ ਇੱਕ ਉਸਦਾ ਇੱਕ ਸਟ੍ਰੈਸ ਵੱਖਰਾ ਹੀ ਆ। ਹਾਂਜੀ, ਹਾਂ ਬਿਲਕੁਲ। ਦੇਖੋ, ਖੁਸ਼ੀ ਗਮੀ ਜਿਹੜੀ ਚਿੰਤਾ ਨਾਲ ਹੀ ਚੱਲਦੀ ਹੈ, ਜਿਵੇਂ ਜਿਵੇਂ ਬੰਦਾ ਚੱਲਦਾ ਰਹਿੰਦਾ। ਤੇ ਜਿਵੇਂ ਤੁਸੀਂ ਕਿਹਾ ਵੀ ਜ਼ਿੰਦਗੀ ਦੇ ਅਲੱਗ-ਅਲੱਗ ਭਾਗਾਂ 'ਚ ਅਲੱਗ-ਅਲੱਗ ਤਰ੍ਹਾਂ ਦੀ ਚਿੰਤਾ ਆਉਂਦੀ ਹੈ। ਜੇ ਕੋਈ ਬੱਚਾ ਤਾਂ ਉਹਨੂੰ ਖੇਡਾਂ ਦੀ ਚਿੰਤਾ ਵੀ ਮੇਰੇ ਕੋਲ ਖੇਡਾਂ ਹੋਣੀਆਂ ਚਾਹੀਦੀਆਂ। ਥੋੜ੍ਹਾ ਜਿਹਾ ਵੱਡੇ ਹੋ ਜਾਂਦੇ ਨੇ ਤਾਂ ਬੱਚੇ ਸਕੂਲਾਂ 'ਚ ਚਿੰਤਾ ਹੋ ਜਾਂਦੀ ਹੈ ਵੀ ਕਿਸੇ ਯੂਨੀਵਰਸਿਟੀ ਜਾਣਾ, ਕਿਸੇ ਨੇ ਨਹੀਂ ਜਾਣਾ, ਕਿਸੇ ਨੂੰ ਪੜ੍ਹਾਈ ਦੀ ਚਿੰਤਾ। ਤੇ ਉਦੋਂ ਬਾਅਦ 'ਚ ਫਿਰ ਵਿਆਹਤਾ ਜ਼ਿੰਦਗੀ ਆ ਜਾਂਦੀ ਆ, ਜਾਂ ਜਿਹੜੀ ਜ਼ਿੰਦਗੀ ਬੰਦਾ ਸ਼ੁਰੂ ਕਰਦਾ, ਜਿਵੇਂ ਆਮ ਆਪਣੇ ਪਰਿਵਾਰਾਂ 'ਚ ਦੇਖਿਆ ਗਿਆ, ਜੇ ਆਪਾਂ ਆਪਣੇ ਪੰਜਾਬੀ ਪਰਿਵਾਰਾਂ ਦੀ ਗੱਲ ਕਰੀਏ ਤੇ ਉੱਥੇ ਵੀ ਚਿੰਤਾ ਵਧੀਆ। ਮੈਨੂੰ ਇਹ ਲੱਗਦਾ ਵੀ ਜਿਹੜੀ ਮਰਜ਼ੀ ਸਟੇਜ ਦੀ ਗੱਲ ਕਰ ਲਈਏ ਰਾਜਕਰਨ ਜੀ, ਪਿਛਲੇ ਕੁਝ ਕੁ ਸਮੇਂ 'ਚ ਹਰੇਕ ਸਟੇਜ ਤੇ ਜਿਹੜੀ ਚਿੰਤਾ ਉਹ ਵੱਧ ਗਈ ਅੱਗੇ ਨਾਲ, ਹਨਾ। ਇਹਦੇ ਬਾਰੇ ਆਪਾਂ ਆਪਦੇ ਸਰੋਤਿਆਂ ਨੂੰ ਵੀ ਪੁੱਛ ਸਕਦੇ ਵੀ ਉਹਨਾਂ ਦਾ ਕੀ ਵਿਚਾਰ ਆ, ਤੇ ਆਪਾਂ ਵੀ ਗੱਲ ਕਰ ਸਕਦੇ ਹਾਂ ਵੀ ਕਿਉਂ ਕੀ ਲੱਗਦਾ ਜਿਹੜੀ ਖਾਸ ਕਰਕੇ ਆਪਾਂ ਆਪਣੀ ਜ਼ਿੰਦਗੀ ਬਾਰੇ ਤਾਂ, ਜਾਂ ਜਿਹੜੇ ਆਪਣੇ ਨੇੜਲੇ ਲੋਕ ਨੇ ਉਹਨਾਂ ਦੀ ਜ਼ਿੰਦਗੀ 'ਚ ਕੀ ਸਟ੍ਰੈਸ ਨੇ, ਉਹੋ ਜਿਹੀਆਂ ਗੱਲਾਂ ਤਾਂ ਆਪਾਂ ਵੀ ਕਰ ਸਕਦੇ ਹਾਂ, ਦੱਸ ਸਕਦੇ ਹਾਂ, ਹਨਾ ਜੀ। ਜੀ ਬਿਲਕੁਲ ਸੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਸਟ੍ਰੈਸ ਨੂੰ ਲੈ ਕੇ ਜ਼ਰੂਰ ਸ਼ੇਅਰ ਕਰਿਓ। ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਅੱਜ ਕੱਲ੍ਹ ਆਈ ਥਿੰਕ ਜਿਹੜੀ ਮੈਂ ਚੀਜ਼ ਦੇਖਦਾ ਹਾਂ ਅਰਸ਼ ਵੀ, ਹਰ ਇੱਕ ਨੂੰ, ਜਿੱਦਾਂ ਮੈਂ ਪਹਿਲਾਂ ਸ਼ੁਰੂਆਤ 'ਚ ਕਿਹਾ ਵੀ ਕੋਈ ਇੱਕ ਮੰਜ਼ਿਲ ਪਾਉਣ ਦੀ ਕੋਸ਼ਿਸ਼ ਆ। ਕਿਸੇ ਨੂੰ ਆ ਵੀ ਮੈਂ ਜ਼ਿਆਦਾ ਜਿਹੜੀ ਕਮਾਈ ਹੋਵੇ, ਕਿਸੇ ਨੂੰ ਆ ਵੀ ਮੈਂ ਨਹੀਂ ਜੋਬ 'ਤੇ ਸੁਖੀ ਹੋਵਾਂ, ਵੀ ਮੈਨੂੰ ਉੱਦਾਂ ਫਿਕਰ ਜਿਹੜੀ ਉਹ ਘੱਟ ਹੋਵੇ, ਕਿਸੇ ਨੂੰ ਘਰ ਪਾਉਣ ਦੀ ਆ, ਕਿਸੇ ਨੂੰ ਗੱਡੀ ਦੀ ਆ, ਕਿਸੇ ਨੂੰ ਆ ਵੀ ਰਿਸ਼ਤਾ ਹੋ ਜਾਵੇ, ਕਿਸੇ ਨੂੰ ਆ ਵੀ ਚੰਗੇ ਪਰਿਵਾਰ ਜੁੜ ਜਾਵੇ, ਕਿਸੇ ਨੂੰ ਕੁਛ ਆ, ਕਿਸੇ ਨੂੰ ਕੁਛ ਆ। ਸੋ ਸਟ੍ਰੈਸ ਜ਼ਿੰਦਗੀ ਦੇ ਵਿੱਚ ਆ ਜਾਂਦੇ ਆ, ਜੰਮਦੇ ਸਟ੍ਰੈਸ ਸ਼ੁਰੂ ਹੋ ਜਾਂਦੇ, ਜੰਮਣ ਤੋਂ ਪਹਿਲਾਂ ਹੀ ਇਨਫੈਕਟ ਹੁਣ ਤਾਂ ਜਿਹੜੇ ਸਟ੍ਰੈਸ ਆ ਉਹ ਨਾਲ ਜਿਹੜੇ ਉਹ ਤੁਰ ਪੈਂਦੇ ਆ। ਤੇ ਜਿਹੜਾ ਅਜੇ ਜੰਮਿਆ ਨਹੀਂ ਉਸ ਦੇ ਲਈ ਕਈਆਂ ਨੂੰ ਸਟ੍ਰੈਸ ਆ, ਤੇ ਉਹਦੇ ਕਰਕੇ ਕਈਆਂ ਨੂੰ ਸਟ੍ਰੈਸ ਆ। ਸੋ ਇਹ ਬਹੁਤ ਆ, ਪਰ ਇਹਨੂੰ ਸਟ੍ਰੈਸ ਨੂੰ ਮੈਨੇਜ ਜਿਹੜਾ ਉਹ ਕਰਨਾ, ਆਈ ਥਿੰਕ ਉਹਦੇ ਤੇ ਫੋਕਸ ਅੱਜ ਕੱਲ੍ਹ ਕੋਸ਼ਿਸ਼ ਤਾਂ ਕਰ ਰਹੇ ਆ, ਦੁਨੀਆ ਵੀ ਕਰਦੀ ਆ, ਲੋਕ ਵੀ ਕਰਦੇ ਆ, ਪਰ ਇੱਕ ਬੜਾ ਔਖਾ ਜਿਹਾ ਕੰਮ ਬਣਿਆ ਪਿਆ। ਸੋ ਆਈ ਐਮ ਪ੍ਰੀਟੀ ਸ਼ੋਰ ਜਿੱਦਾਂ ਮੇਰੀ ਜ਼ਿੰਦਗੀ 'ਚ ਕੋਈ ਸਟ੍ਰੈਸ ਉਦੋਂ ਤੁਹਾਡੀ 'ਚ ਵੀ ਹੋਣਗੇ, ਤੁਸੀਂ ਕਿੱਦਾਂ ਮੈਨੇਜ ਕਰਦੇ? ਦੇਖੋ, ਜਿਹੜੇ ਇੱਕ ਤਾਂ ਜਿਹੜੀ ਤੁਹਾਡੀ ਆਪਾਂ ਸਟ੍ਰੈਸ ਆ ਜਾਂ ਚਿੰਤਾ, ਜਿਹੜੀ ਇਹ ਚਿੰਤਾ ਹੋਈ ਕਿਉਂ ਆ, ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਹਨਾ। ਵੀ ਉਹਦਾ ਕਾਰਨ ਕੀ ਆ? ਜਦੋਂ ਕਾਰਨ ਹੁੰਦੇ ਨੇ ਜਿਹੜੇ ਆਮ ਜ਼ਿੰਦਗੀ 'ਚ, ਇੱਕ ਤਾਂ ਹੁੰਦਾ ਵੀ ਚਿੰਤਾ ਨੂੰ, ਜਿਹੜਾ ਇਹਨੂੰ ਸਟ੍ਰੈਸ ਨੂੰ ਭੁੱਲਣ ਦੀ ਬੰਦਾ ਕੋਸ਼ਿਸ਼ ਕਰਦਾ, ਚਾਹੇ ਕੁਛ ਕੁ ਟੈਂਪਰੇਰੀ ਮੀਨਸ ਨੇ ਵੀ ਕੁਛ ਕੁ ਸਮੇਂ ਲਈ ਭੁੱਲ ਜਾਂਦਾ, ਕੁਛ ਕਹਿ ਗਿਆ ਵੀ ਬੰਦਾ ਪਰਮਾਨੈਂਟਲੀ ਭੁੱਲਣ ਦੀ ਚੀਜ਼ਾਂ ਕਰਦਾ ਜਿਹਨਾਂ ਨਾਲ ਮਤਲਬ ਹਮੇਸ਼ਾ ਲਈ ਉਹ ਸਟ੍ਰੈਸ ਚਲਿਆ ਜਾਵੇ। ਤੇ ਜਿਵੇਂ ਮੈਂ ਤਾਂ ਜੇ ਹੁਣ ਆਪਣੀ ਗੱਲ ਕਰਾਂ, ਤੇ ਜਦੋਂ ਸਟ੍ਰੈਸ ਕੋਈ ਹੁੰਦਾ ਤਾਂ ਮੈਨੂੰ ਤਾਂ ਦੋ ਤਿੰਨ ਚੀਜ਼ਾਂ ਮੈਨੂੰ ਲੱਗਦਾ ਜਿਹੜੀਆਂ ਮੇਰੇ ਲਈ ਕੰਮ ਕਰਦੀਆਂ ਨੇ। ਇੱਕ ਤਾਂ ਚਲੋ ਮੈਂ ਫੁੱਟਬਾਲ ਦੇਖਦਾ ਬਹੁਤ ਜ਼ਿਆਦਾ, ਹਨਾ। ਮੈਨੂੰ ਜਦੋਂ ਮੈਂ ਫੁੱਟਬਾਲ ਦੇਖਦਾ ਤਾਂ ਜਿਹੜੇ ਉਹ 2 ਘੰਟੇ ਦਾ ਮੈਚ ਹੁੰਦਾ, ਫਿਰ ਮੈਂ ਸਾਰਾ ਕੁਛ ਹੀ ਭੁੱਲ ਜਾਂਦਾ ਨਾਲ। ਠੀਕ ਹੈ, ਹਨਾ।
ਇਹ ਤਾਂ ਹੈਗੇ ਟੈਂਪਰੇਰੀ ਚੀਜ਼ਾਂ। ਹੂੰ। ਤੇ ਜੇ ਕੋਈ ਜਾਣੀ ਕਿ ਜ਼ਿਆਦੇ ਆ ਤਾਂ ਕਿਤਾਬਾਂ ਪੜ੍ਹਨ ਦਾ ਮੈਨੂੰ ਸ਼ੌਂਕ ਆ। ਕੋਈ ਕਿਤਾਬ ਪੜ੍ਹ ਰਹੇ ਆ ਲੰਬੀ ਤੇ ਉਹ 'ਚ ਫਿਰ ਜਦੋਂ ਬੰਦਾ ਉਹ 'ਚ ਦਿਮਾਗ ਰੁੱਝ ਉੱਧਰ ਨੂੰ ਜਾਂਦਾ। ਚੱਲਣ ਲੱਗ ਜਾਂਦਾ, ਹਨਾ। ਹੂੰ। ਹੁੰਦਾ ਤਾਂ ਇਹੀ ਹੈ ਨਾ ਵੀ ਸਟ੍ਰੈਸ ਚਲੋ ਜਿਹੜੀਆਂ ਖੁਸ਼ੀ ਗਮੀ ਤਾਂ ਨਾਲ ਹੀ ਚੱਲਣੀਆਂ ਬੰਦੇ ਦੇ, ਪਰ ਹੂੰ। ਬੰਦਾ ਕਈ ਵਾਰ ਉਹਨਾਂ ਚੀਜ਼ਾਂ ਨੂੰ ਸੋਚ ਕੇ ਤੇ ਫਿਰ ਗਾਹਾਂ ਦੀਆਂ ਗਾਹਾਂ ਚੀਜ਼ਾਂ ਹੋਣ ਲੱਗ ਜਾਂਦੀਆਂ। ਉਹ ਫਿਰ ਜਦੋਂ ਦਿਮਾਗ ਕਿਸੇ ਹੋਰ ਪਾਸੇ ਲੱਗ ਜਾਂਦਾ ਤਾਂ ਉਹ ਸੋਚਣਾ ਬੰਦ ਕਰ ਦਿੰਦਾ। ਇਹਦੀਆਂ 2 ਚੀਜ਼ਾਂ ਆ, ਆਪਾਂ ਜੇ ਦੇਖੀਏ ਅਰਸ਼ ਵੀ, ਇੱਕ ਤਾਂ ਬੰਦਾ ਫ਼ਿਕਰ ਦੇ ਵਿੱਚ ਜਿੱਦਾਂ ਸਟ੍ਰੈਸ ਦੇ ਨਾਲ ਆ, ਤੇ ਫਿਰ ਇੱਕ ਹੁੰਦਾ ਵੀ ਬਿਲਕੁਲ ਹੀ ਬੇਫ਼ਿਕਰੀ ਦੇ ਨਾਲ। ਹੂੰ, ਉਹ ਵੀ ਮੈਨੂੰ ਲੱਗਦਾ ਕੋਈ ਸੋਲਿਊਸ਼ਨ ਨਹੀਂ ਆ, ਵੀ ਹੂੰ, ਹਰ ਇੱਕ ਚੀਜ਼ ਹੀ ਕਹਿਣਾ ਵੀ ਚੱਲ ਕੋਈ ਨਹੀਂ ਦੇਖੀ ਜਾਊਗੀ ਜੋ ਹੋਊਗਾ। ਉਹ ਵੀ ਜਿਹੜਾ ਉਹ ਪਾਰਟ ਜਿਹੜਾ ਉਹ ਲੱਗਦਾ ਨਹੀਂ, ਕਿਉਂਕਿ ਤੁਹਾਡੇ ਤੇ ਵੀ ਨਾਲ ਕਈ ਚੀਜ਼ਾਂ ਜਿਹੜੀਆਂ ਜੁੜੀਆਂ ਆ। ਜੇ ਤੁਸੀਂ ਇੱਕ ਮਸ਼ੀਨ ਦੇ ਵਿੱਚ ਪੁਰਜਾ ਕੰਮ ਕਰਨਾ ਬੰਦ ਕਰੇ, ਮਰਜ਼ੀ ਨਾਲ ਚੱਲਾਂਗੇ, ਨਹੀਂ ਚੱਲਾਂਗੇ, ਇੱਦਾਂ ਆ। ਉਹ ਵੀ ਹੋ ਜਾਂਦਾ ਆ। ਸੋ ਆਈ ਥਿੰਕ ਜਿਹੜੇ ਸਟ੍ਰੈਸ ਦੇ ਮੋਸਟਲੀ ਜਿਹੜੇ ਕਾਰਨ ਜਿਹੜੇ ਉਹ ਰਹਿ ਜਾਂਦੇ ਆ, ਆਪਾਂ ਚਿੰਤਾ ਜਿਹੜੇ ਐਂਡ ਰਿਜ਼ਲਟ ਦੇ ਉੱਤੇ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਨੂੰ ਸਿਰਫ ਐਂਡ ਰਿਜ਼ਲਟ ਦੇ ਨਾਲ ਮਤਲਬ ਆ। ਜਿੱਦਾਂ ਬਹੁਤ ਵਾਰੀ ਇਹ ਕਿਹਾ ਜਾਂਦਾ, ਬੜੇ ਕੋਟਸ ਨੇ ਵੀ ਇਟਸ ਅਬਾਊਟ ਦ ਪਾਥ, ਇਟਸ ਅਬਾਊਟ ਦ ਜਰਨੀ, ਨਾਟ ਦ ਡੈਸਟੀਨੇਸ਼ਨ। ਵੀ ਉਹ ਚੀਜ਼ਾਂ ਜਿਹੜੀਆਂ ਆ ਉਹ ਆਈ ਥਿੰਕ ਆਪਾਂ ਡੈਸਟੀਨੇਸ਼ਨ ਦੇ ਉੱਤੇ ਫੋਕਸਡ ਜ਼ਿਆਦਾ ਆ, ਐਂਡ ਰਿਜ਼ਲਟ ਦੇ ਉੱਤੇ ਫੋਕਸਡ ਆਪਾਂ ਜ਼ਿਆਦਾ ਆ, ਤੇ ਵਿਚਾਲੇ ਜਿਹੜਾ ਸਮਾਂ ਬਤੀਤ ਕਰਕੇ ਉੱਥੇ ਤੱਕ ਪਹੁੰਚਣਾ ਆ, ਉਹਨੂੰ ਆਪਾਂ ਇਗਨੋਰ ਜਿਹਾ ਕਰਕੇ ਸਿਰਫ ਉਹਦੇ ਤੇ ਫੋਕਸ ਆਪਾਂ ਕਰਦੇ ਹਾਂਜੀ ਹਾਂ, ਇਹਦੇ ਨਾ ਜੇ ਹੁਣ ਆਪਾਂ ਰਾਏ ਕਰੀਏ, ਜਿਵੇਂ ਤੁਸੀਂ ਕਿਹਾ, ਇਹ ਤਾਂ ਬਹੁਤ ਵਧੀਆ ਉਦਾਹਰਣ ਆ ਵੀ ਜ਼ਿੰਦਗੀ ਬੰਦੇ ਦੀ ਹੈ, ਹਨਾ। ਅੱਡ-ਅੱਡ ਸਟੇਜਾਂ ਆਉਂਦੀਆਂ ਨੇ। ਹੂੰ। ਹੁਣ ਜ਼ਿੰਦਗੀ ਦਾ ਜਿਹੜਾ ਡੈਸਟੀਨੇਸ਼ਨ ਆ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਜੇ ਹੁਣ ਆਪਾਂ ਉਹਦੇ ਬਾਰੇ ਸੋਚ ਕੇ ਚਿੰਤਾ ਕਰੀ ਜਾਵਾਂਗੇ, ਫਿਰ ਉਹ ਤਾਂ ਜ਼ਿੰਦਗੀ ਜਿਹੜਾ ਸਮਾਂ ਮਿਲਿਆ ਉਹਨੂੰ ਨਾ ਵਰਤੀਏ ਤੇ ਫਿਰ ਉਹ ਤਾਂ ਫਿਰ ਕਿਸੇ ਚੀਜ਼ ਨੂੰ ਅਰਥ ਨਹੀਂ ਨਾ ਆਉਣਗੇ। ਤੇ ਇਹ ਆ ਵੀ ਆਉਣੀ ਆ, ਮੈਨੂੰ ਤਾਂ ਇਹ ਲੱਗਦਾ ਹੁੰਦਾ, ਮੇਰਾ ਆਪਦਾ ਪਰਸਨਲ ਓਪੀਨੀਅਨ ਆ ਵੀ ਚਿੰਤਾ ਆਉਣੀਆਂ ਹੀ ਆ ਕਿਸੇ ਨਾ ਕਿਸੇ ਤਰੀਕੇ ਨਾਲ, ਹਨਾ। ਤੇ ਜਿਹੜੇ ਵਧੀਆ ਬੰਦੇ ਜਿਹਨਾਂ ਨੂੰ ਨਹੀਂ ਹੁੰਦਾ ਸਟ੍ਰੈਸ, ਉਹ ਬਸ ਉਹਨਾਂ ਨੂੰ ਮੈਨੇਜ ਕਰਨੀ ਬੈਟਰ ਆਉਂਦੀ ਹੁੰਦੀ। ਯਾ ਕੋਈ ਵੀ ਚੀਜ਼ ਆ, ਹਨਾ। ਜਿਵੇਂ ਆਮ ਕੰਮ-ਕਾਰ ਆ, ਕੋਈ ਕਿਸੇ ਦਾ ਰਜੀਮ ਕੰਮ ਉਹੋ ਜਿਹਾ ਜਿਹ 'ਚ ਸਟ੍ਰੈਸ ਜ਼ਿਆਦੇ ਹੁੰਦੀ ਆ, ਕਿਸੇ ਦਾ ਕੋਈ ਫੈਮਿਲੀ ਇਸ਼ੂ ਹੁੰਦੇ ਨੇ। ਪਰ ਜੇ ਜ਼ਿਆਦਾਤਰ ਦੇਖਿਆ ਜਾਵੇ, ਜਿਵੇਂ ਮੈਂ ਉਹੀ ਆਪਣੇ ਪਰਿਵਾਰਾਂ ਤੇ ਜੇ ਆਪਾਂ ਫੋਕਸ ਰੱਖੀਏ, ਜਿਹੜੇ ਆਪਣੇ ਪੰਜਾਬੀ ਪਰਿਵਾਰ ਨੇ, ਜੇ ਤਾਂ ਬੰਦੇ ਦੇ, ਮੇਰਾ ਆਪਣਾ ਮੰਨਣਾ ਵੀ ਜੇ ਤਾਂ ਬੰਦੇ ਦੇ ਘਰ ਦੇ ਘਰੇਲੂ ਚਿੰਤਾ ਨਹੀਂ ਹੈ ਬੰਦੇ ਨੂੰ ਕੋਈ ਸਟ੍ਰੈਸ, ਤੇ ਉਹਦੀ ਸਿਹਤ ਸਹੀ ਆ, ਬਾਕੀ ਸਾਰੀਆਂ ਚੀਜ਼ਾਂ ਤਾਂ ਬੜੀਆਂ ਸੌਖੀਆਂ ਹੀ ਮੈਨੇਜ ਹੋ ਜਾਂਦੀਆਂ। ਇਹ ਵੱਡੀ ਗੱਲ ਆ। ਹਾਂ, ਇਹ ਬੰਦੇ ਨੂੰ ਹਮੇਸ਼ਾ ਇਹ ਸੋਚ ਕੇ ਚੱਲਣਾ ਚਾਹੀਦਾ। ਇਹ 2 ਚੀਜ਼ਾਂ ਹੈਗੀਆਂ ਜਿਹੜੀਆਂ ਮੈਨੂੰ ਲੱਗਦਾ ਵੀ ਬਹੁਤ ਵੱਡੀਆਂ ਨੇ। ਜਦੋਂ ਕਿਤੇ ਸਮੱਸਿਆ ਇਹੋ ਜਿਹੀ ਆ ਜਾਂਦੀ ਆ ਤਾਂ ਫਿਰ ਇਹਦੇ ਲਈ ਬੰਦੇ ਦਾ ਜ਼ਿਆਦਾ ਜ਼ੋਰ ਲੱਗਦਾ। ਆਪਾਂ ਤਾਂ ਹੀ ਇਹ ਉਦਾਹਰਨਾਂ ਦਿੰਦੇ ਆ, ਕਹਿੰਦੇ ਵੀ ਕਿਸੇ ਗਏ ਹੁੰਦੇ ਆ ਅਧਿਆਪਕ ਦੇ ਕੋਲ, ਜਾਂ ਕਦੀ ਕੋਈ ਲਾਇਰ ਦੀ ਐਗਜ਼ਾਮਪਲ ਦਿੰਦਾ ਜਾਂ ਜੱਜ ਦੀ ਦਿੰਦਾ ਆ, ਘਰੋਂ ਲੜ ਕੇ ਆਇਆ ਹੋਣਾ ਵੀ ਇਹਨੇ ਏਦਾਂ ਕਰਤਾ, ਇਹ ਆ ਪੁਲਿਸ ਵਾਲੇ ਨੇ ਰੋਕ ਕੇ ਟਿਕਟ ਦਿੱਤੀ, ਬੜਾ ਰੂਡ ਬੋਲਦਾ ਸੀ, ਘਰੋਂ ਲੜ ਕੇ ਆਇਆ ਹੋਣਾ, ਇਹਨੇ ਇੱਧਰ ਮਾਸਟਰ ਨੇ ਫੈਂਟੀ ਚਾੜਤੀ ਆ, ਇਹ ਘਰੋਂ ਲੜ ਕੇ ਆਇਆ ਹੋਣਾ, ਇਹਨੇ ਨੰਬਰ ਦੀ ਵਧੀਆ ਦਿੱਤੇ, ਘਰੋਂ ਲੜ ਕੇ ਆਇਆ ਹੋਣਾ। ਇਹ ਵਾਕਈ ਇੱਕ ਅਹਿਮ ਆ ਵੀ ਜਿੱਥੇ ਤੁਹਾਡਾ ਧੁਰਾ ਆ, ਜਿੱਥੇ ਤੁਸੀਂ ਇੱਕ ਜਾ ਕੇ ਆਰਾਮ ਕਰਨਾ ਆ, ਜੇ ਉੱਥੇ ਕਲੇਸ਼ ਆ, ਉੱਥੇ ਹੀ ਤੁਹਾਡੇ ਰਿਸ਼ਤਿਆਂ 'ਚ ਤਣਾਅ ਆ, ਸਟ੍ਰੈਸ ਆ, ਉਹ ਸਾਰਾ ਕੁਛ ਆ, ਤਾਂ ਉਹ ਫਿਰ ਅੱਗੇ ਤੋਂ ਅੱਗੇ ਜਿਹੜਾ ਉਹ ਫੈਲਦਾ ਜਾਂਦਾ, ਉਹ ਤੁਹਾਡੇ ਕੰਮ 'ਚ ਵੀ ਜਾਂਦਾ ਆ, ਤੇ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਆ ਉਹਨਾਂ ਉੱਤੇ ਵੀ ਇਹ ਜਿਹੜਾ ਸਟ੍ਰੈਸ ਆ ਉਹ ਫਿਰ ਐਂਗਰ ਦਾ ਰੂਪ ਧਾਰ ਕਰ ਜਾਂਦਾ ਆ, ਗੁੱਸੇ ਦਾ, ਤੇ ਉਹ ਗਾਂਹ ਤੋਂ ਗਾਂਹ ਫਿਰ ਨੁਕਸਾਨ ਨਾਲ ਦੇ ਵੱਧ ਜਾਂਦੇ ਆ। ਹਾਂਜੀ ਹਾਂ, ਜੇ ਇਹ ਤਾਂ ਹੁਣ ਆਪਾਂ ਆਪਣੇ ਪਰਿਵਾਰ 'ਚ ਵੀ ਦੇਖਦੇ ਹਾਂ। ਜੇ ਹੁਣ ਆਪਾਂ ਆਪ ਨੂੰ ਗੁੱਸਾ ਚੜਿਆ ਹੋਵੇ ਕਿਸੇ ਚੀਜ਼ ਦੀ, ਤਾਂ ਬੰਦਾ ਜਵਾਕਾਂ ਦੀ ਕੱਢਣ ਲੱਗ ਜਾਂਦਾ। 2 ਗੋਲੇ ਧਰਤੀਆਂ, ਹਨਾ। ਜਿਹਦੇ ਤੇ ਬੰਦਾ ਜ਼ੋਰ ਚੱਲਦਾ ਹੁੰਦਾ ਉਹਦੇ ਚਲਾ ਦਿੰਦਾ, ਤੇ ਜੇ ਘਰ ਵਾਲੀ ਤੇ ਚੱਲਦਾ ਤਾਂ ਉਹਦੇ ਵੀ ਚਲਾ ਦਿੰਦਾ। ਠੀਕ ਹੈ ਜੀ। ਤੇ ਪਰ ਐਂ ਵੀ ਇਹ ਤਾਂ ਦੂਜੇ ਬੰਦੇ ਇਫੈਕਟ ਤਾਂ ਹੁੰਦੇ ਆ, ਕਹਿਣ ਦਾ ਮਤਲਬ ਤਾਂ ਇਹ ਆ। ਤੇ ਪਰ ਚਿੰਤਾ ਜਿਹੜੀ ਆ ਦੇ ਇੱਕ ਤਾਂ ਪੱਖ ਦੇਖੋ, ਜੇ ਆਪਾਂ ਸਿੱਖੀ ਦੇ ਪੱਖ ਤੋਂ ਦੇਖੀਏ ਤਾਂ ਗੁਰਬਾਣੀ ਬੰਦੇ ਨੂੰ, ਜਿਹੜਾ ਬੰਦੇ ਪਾਠ ਕਰਦੇ, ਮੈਂ ਅਕਸਰ ਹੀ ਦੇਖਿਆ ਉਹ ਜ਼ਿਆਦਾ ਸਹਿਜ 'ਚ ਰਹਿੰਦੇ ਨੇ, ਹਨਾ। ਤੇ ਜਿਹੜੇ ਬੰਦੇ ਨਹੀਂ ਕਰਦੇ ਉਹਨਾਂ ਦਾ ਥੋੜ੍ਹਾ ਜਿਹਾ ਫਰਕ ਹੁੰਦਾ। ਆਮ ਜਿਹੜਾ ਬੰਦਾ ਆਮ ਪਾਠ ਜਾਂ ਨਹੀਂ ਕਰਦਾ, ਜਾਂ ਜਿਹਦਾ ਰਿਲੀਜੀਅਸ ਐਂਗਲ ਹੈ ਨਹੀਂ, ਕੋਈ ਵੀ ਹੋ ਸਕਦਾ, ਆਪਾਂ ਕੋਈ ਸਿੱਖਾਂ ਦਾ ਨਹੀਂ ਜਾਂ ਦੂਜੇ ਵੀ ਜਿਹੜੇ ਧਰਮ ਨੇ, ਜਿਹੜੇ ਬੰਦੇ ਧਾਰਮਿਕ ਤੌਰ ਤੇ ਆਪਦੇ ਧਰਮ ਨਾਲ ਜੁੜੇ ਹੋਏ ਨੇ, ਉਹ ਬੰਦੇ ਜ਼ਿਆਦਾ ਸਹਿਜ 'ਚ ਹੁੰਦੇ। ਤੇ ਆਮ ਆਪਣੇ ਬੰਦੇ, ਇੱਕ ਸਹਿਜ ਬਹੁਤ ਵੱਡੀ ਸਮੱਸਿਆ ਸਾਡੇ 'ਚ, ਸੰਜਮ ਜਾਂ ਸਹਿਜ ਰਿਹਾ ਨਹੀਂ। ਹਰੇਕ ਚੀਜ਼ ਸਾਨੂੰ ਛੋਟੀ ਛੋਟੀ ਚੀਜ਼ ਸਟ੍ਰੈਸ ਦੇ ਦਿੰਦੀ ਹੈ ਆਮ ਜ਼ਿੰਦਗੀ 'ਚ, ਜੇ ਆਪਾਂ ਦੇਖਿਆ ਜਾਵੇ ਤਾਂ। ਹਾਂ, ਹੁਣ ਤੁਸੀਂ ਆਪਾਂ ਜਿੱਦਾਂ ਨਿਆਣੇ ਦੀ ਤੁਸੀਂ ਗੱਲ ਕੀਤੀ ਆ, ਨਿਆਣੇ ਨੇ ਕਹਿਣਾ ਨਹੀਂ ਮੰਨਿਆ, ਆਪਾਂ ਉੱਤੇ ਫਿਕਰ ਕਰਨ ਲੱਗ ਜਾਂਦੇ ਵੀ ਇਹਨੇ ਗਾਂਹ ਵੱਡੇ ਹੋ ਕੇ ਨੇ, ਤੇ ਮਨ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਖਿਆਲੀ ਪਲਾਵ ਜਿਹੜੇ ਉਹ ਪਹੁੰਚ ਜਾਂਦੇ ਆ ਵੀ ਏਦਾਂ ਹੋਣਾ।
ਫਿਰ ਉਹ ਗੁੱਸਾ ਕੱਢ ਲਈਦਾ ਕਿਤੇ, ਹਾਂਜੀ ਫਿਰ ਹਾਂ ਉਹ ਚੀਜ਼ ਆ। ਪਰ ਆਈ ਥਿੰਕ ਅਕਸਰ ਆਖਿਆ ਜਾਂਦਾ ਵੀ ਇਸ ਸਟ੍ਰੈਸ ਦੇ ਉੱਤੇ ਕਾਬੂ ਪਾਉਣ ਦੇ ਲਈ ਉਹੀ ਮਨ ਦੇ ਉੱਤੇ ਕਾਬੂ ਪਾਉਣਾ ਜਿਹੜਾ ਆ ਉਹ ਸਭ ਤੋਂ ਅਹਿਮ ਜਿਹੜੀ ਉਹ ਚੀਜ਼ ਆ। ਤੇ ਇਸ ਨੂੰ ਰਿਲੀਵ ਕਰਨ ਦੇ ਲਈ ਕਹਿੰਦੇ ਵੀ ਐਕਟਿਵ ਹੋਵੋ। ਹੂੰ ਜੇ ਕੋਈ ਖੇਡਦੇ ਆ ਖੇਡਣ ਵਾਲੀ ਕਰੋ, ਕੋਈ ਬਾਗਬਾਨੀ ਕਰਦਾ ਹੈ ਬਾਗਬਾਨੀ ਕਰਦਾ ਆ, ਗਾਰਡਨਿੰਗ ਕਰ ਸਕਦਾ ਆ, ਹੋਰ ਬਹੁਤ ਸਾਰੇ ਜਿਹੜੇ ਤਰੀਕੇ ਆ, ਕਿਤਾਬ ਪੜ੍ਹਨਾ, ਕਈ ਵਾਰੀ ਬਾਹਰ ਕੋਈ ਬੰਦਾ ਰਾਈਡ ਤੇ ਚਲੇ ਜਾਂਦਾ ਆ, ਕਿਤੇ ਕੁਛ ਚਲੇ ਜਾਂਦਾ ਆ, ਕਈਆਂ ਨੂੰ ਇਕਾਂਤ ਪਸੰਦ ਹੁੰਦਾ ਹੈ, ਕਈਆਂ ਦੇ ਕਈ ਤਰੀਕੇ ਨੇ ਜਿਹੜੇ ਆ ਸਟ੍ਰੈਸ ਨੂੰ ਜਿਹੜੇ ਉਹ ਰਿਲੀਵ ਕਰਨ ਦੇ, ਤੇ ਉਹ ਚਾਹੀਦੇ ਆ। ਸੋਸ਼ਲ ਇੰਟਰੈਕਸ਼ਨ ਵੀ ਇੱਕ ਬਹੁਤ ਵੱਡੀ ਜਿਹੜੀ ਇਸ ਚੀਜ਼ ਆ। ਅੱਜ ਦੇ ਜ਼ਮਾਨੇ 'ਚ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬੰਦਾ ਬਹੁਤ ਜ਼ਿਆਦਾ ਅਨਸੋਸ਼ਲ ਜਿਹੜਾ ਉਹ ਹੋ ਹੋ ਗਿਆ ਗਿਆ ਹੈ। ਹੈ ਸੋ ਐਂਟੀ ਸੋਸ਼ਲ ਬੰਦਾ ਹੋ ਗਿਆ। ਉਹ ਆਪਣੇ ਆਪ ਨੂੰ ਕਹਿੰਦਾ ਤੇ ਆ ਵੀ ਮੇਰੇ ਫੇਸਬੁੱਕ ਤੇ 5000 ਫਰੈਂਡ ਆ, ਪਰ ਅਸਲ 'ਚ ਉਹਦਾ ਫਰੈਂਡ ਕੋਈ ਵੀ ਨਹੀਂ। ਇਹ ਇੱਕ ਬੜੀ ਵੱਡੀ ਜਿਹੜੀ ਚਿੰਤਾ ਵੀ ਇਹ ਜਿਹੜੇ ਮਨ ਮੁਟਾਵ ਜਿਹੜੇ ਦੂਰ ਕਰਨ ਦੇ ਲਈ, ਦੁੱਖ ਦਰਦ ਜਿਹੜੇ ਇੱਕ ਹਿਸਾਬ ਦੇ ਨਾਲ ਦੂਜੇ ਦੇ ਨਾਲ ਗੱਲਬਾਤ ਕਰਕੇ ਉਹ ਦੂਰ ਕਰਨੇ ਜਿਹੜੇ ਉਹ ਕਿਤੇ ਨਾ ਕਿਤੇ ਮਿਸਿੰਗ ਆ। ਇਹ ਵੀ ਪੁਆਇੰਟ। ਹਾਂਜੀ ਹਾਂ ਨਹੀਂ ਬਿਲਕੁਲ। ਜੇ ਮੈਂ ਦੇਖਿਆ ਜਾਵੇ ਨਾ, ਇੱਕ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਇਹ ਤਾਂ ਬਹੁਤ ਵੱਡੀ ਸਮੱਸਿਆ ਸਾਡੇ ਲਈ, ਸਾਰਿਆਂ ਲਈ ਹੈ ਨਾ। ਜਦੋਂ ਨਹੀਂ ਸੀ ਸੋਸ਼ਲ ਮੀਡੀਆ, ਆਮ ਹੀ ਪਿੰਡਾਂ 'ਚ ਮੈਨੂੰ ਯਾਦ ਆ ਵੀ ਉਹ ਜਦੋਂ ਪਹਿਲਾਂ ਬੈਠੇ ਹੁੰਦੇ ਸੀਗੇ ਤਾਂ ਮੇਰੇ ਨਾਨਕੇ ਪਰਿਵਾਰ, ਮੈਂ ਨਾਨਕੀ ਜਦ ਰਿਹਾ ਸ਼ੁਰੂ 'ਚ, ਤੇ ਨਾਲ ਚੱਕੀ ਹੁੰਦੀ ਸੀਗੀ ਆਟੇ ਵਾਲੀ, ਉੱਥੇ ਸਾਰਿਆਂ ਨੇ ਸਵੇਰੇ ਬੈਠਣਾ। ਉੱਥੇ ਇੱਕ ਅਖਬਾਰ ਆਉਂਦਾ ਸੀ ਸਵੇਰੇ, ਤੜਕੇ ਚੱਕੀ ਜਿਹੜਾ ਲੱਗਿਆ ਸੀ, ਉਸ ਅਖਬਾਰ ਨੂੰ ਘੱਟੋ ਘੱਟ ਸ਼ਾਮ ਤੱਕ 50 ਬੰਦੇ ਪੜ੍ਹ ਲੈਂਦੇ ਸੀ। ਠੀਕ ਹੈ, ਤੇ 100-150 ਬੰਦਾ ਸੁਣ ਲੈਂਦਾ ਸੀ, ਕਿਉਂਕਿ ਬਹੁਤ ਇਹੋ ਜਿਹੇ ਬੰਦੇ ਸੀ ਜਿਹੜੇ ਪੜ੍ਹਨਾ ਨਹੀਂ ਆਉਂਦਾ ਸੀ, ਪਰ ਉਹ ਖਬਰਾਂ ਸੁਣ ਲੈਂਦੇ ਸੀ, ਬਹਿ ਕੇ ਲਿਆ ਵੀ ਮੈਨੂੰ ਪੜ੍ਹ ਕੇ ਦੱਸ ਵੀ ਕੀ ਲਿਖਿਆ ਅੱਜ ਜਿਹੜੀ ਖਬਰ 'ਚ, ਹਨਾ। ਤੇ ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਉੱਥੇ ਜਦੋਂ ਬਹਿੰਦੇ ਸੀ ਇਕੱਠੇ ਹੋ ਕੇ, ਆਪਸ 'ਚ ਗੱਲਾਂ ਕਰਦੇ ਸੀ, ਜਿਹੜੇ ਬੰਦੇ ਮਾੜਾ ਮੋਟਾ ਘਰ ਵਾਲਾ ਸਟ੍ਰੈਸ ਹੁੰਦਾ ਉੱਥੇ ਜਾ ਕੇ ਭੁੱਲ ਜਾਂਦੇ ਸੀਗੇ, ਹਨਾ। ਇੱਕ ਚੇਂਜ ਆ ਜਾਂਦੀ। ਹੁਣ ਬੰਦਾ ਬੰਦ ਕਮਰੇ 'ਚ ਹੀ ਬੰਦ ਆ, ਉਹਦੇ ਕੋਲ ਫੋਨ ਆ ਜਾਂ ਕਿੱਥੇ ਵੀ ਆ, ਕੰਮ ਵੀ ਹੁਣ ਉਹੋ ਜਿਹੇ ਹੋ ਗਏ ਵੀ ਵਰਕ ਫਰੋਮ ਹੋਮ ਆ ਜੀ, ਕੰਪਿਊਟਰ ਦੇ ਮੂਹਰੇ ਹੋ ਕੇ ਬੈਠੇ ਰਹੋ। ਮਤਲਬ ਤੁਹਾਨੂੰ ਰੈਸਟ, ਬੰਦੇ ਦਿਮਾਗ ਨੂੰ ਤਾਂ ਰੈਸਟ ਹੈ ਹੀ ਨਹੀਂ ਕਿਤੇ, ਆਰਾਮ ਹੈ ਹੀ ਨਹੀਂ, ਹਨਾ। ਤੇ ਇਕੱਲਾ ਇਹੀ ਨਹੀਂ, ਜਦੋਂ ਫੋਨ ਦੇਖਦਾ, ਟੀਵੀ ਦੇਖਦਾ, ਉੱਥੇ ਫਿਰ ਖਬਰਾਂ ਜਾਂ ਚਰਚਾ ਵੀ ਉਦਾਂ ਦੀ ਚੱਲ ਰਹੀ ਹੁੰਦੀ ਹੈ ਜਿਹਦੇ ਨਾਲ ਬੰਦੇ ਦੀ ਫਿਕਰ ਵੱਧਦੀ ਆ, ਘਟਦੀ ਨਹੀਂ। ਤੇ ਉਹ ਫਿਰ ਉਹ ਫਿਕਰ ਦੇ ਵਿੱਚ ਇਜ਼ਾਫਾ, ਸਟ੍ਰੈਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਹੋ ਜਾਂਦਾ। ਆਈ ਥਿੰਕ ਮੋਸਟਲੀ ਬਹੁਤ ਜ਼ਿਆਦਾ ਲੋਕਾਂ ਦੇ ਲਈ ਸਟ੍ਰੈਸ ਦਾ ਇੱਕ ਵੱਡਾ ਪੁਆਇੰਟ ਆਈ ਥਿੰਕ ਮਨੀ ਆ। ਉਹ ਇੱਕ ਬਹੁਤ ਵੱਡਾ ਜਿਹੜਾ ਮਨੀ ਪ੍ਰੋਬਲਮ ਜਿਹੜੀ ਫੈਕਟਰ ਹੈਗੀ ਆ। ਜਿਹੜੇ ਤੇ ਸਮਰੱਥ ਨੇ ਉਹ ਸ਼ਾਇਦ ਇਸ ਚੀਜ਼ ਨੂੰ ਘੱਟ ਸਮਝਦੇ ਆ ਵੀ ਉਹਨਾਂ ਨੂੰ, ਜਿਨ੍ਹਾਂ ਨੂੰ ਕਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਪਰ ਬਹੁਤਾਤ ਦੇ ਵਿੱਚ ਜਿਹੜੀ ਦੁਨੀਆ ਆ ਉਹਨੂੰ ਇਹ ਫਿਕਰ ਜਿਹੜਾ ਉਹ ਕਾਫੀ ਸਤਾਉਂਦਾ ਆ। ਉਹ ਚੀਜ਼ ਨੂੰ ਪੂਰੀਆਂ ਕਰਨ ਦੇ ਲਈ ਤੇ ਮਾਇਆ ਹੈ ਹੀ ਜਿਹੜੀ ਆ ਉਹ ਹਰ ਇੱਕ ਫਸਾਦ ਦਾ ਜਿਹੜਾ ਜੜ ਵੀ ਜਿਹੜੀ ਉਹ ਹੀ ਬਣਦੀ ਆ। ਉਸ ਤੋਂ ਬਾਅਦ ਅੱਗੇ ਤੋਂ ਅੱਗੇ ਕਿੱਦਾਂ ਜਿਹੜਾ ਉਹ ਚੱਲਣਾ, ਕਿਵੇਂ ਹੋਣਾ ਆ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਹਾਂਜੀ ਨਹੀਂ ਬਿਲਕੁਲ, ਇਹ ਗੱਲ ਤੁਸੀਂ ਬੜੀ ਵਧੀਆ ਕਹੀ ਆ। ਬਾਕੀ ਆਪਾਂ ਇਸ ਬਾਰੇ ਵੀ ਰਾਜਕਰਨ ਜੀ ਗੱਲ ਕਰਦੇ ਜਾਈਏ ਵੀ ਸਟ੍ਰੈਸ ਵੀ ਅੱਡ-ਅੱਡ, ਜਿਵੇਂ ਆਪਾਂ ਕਹਿੰਦੇ ਉਮਰ ਦੇ ਮੁਤਾਬਕ ਅੱਡ-ਅੱਡ ਆਉਂਦੇ ਆ ਹਨ। ਬੱਚਿਆਂ ਦੇ ਜਿਹੜੇ ਇੱਥੇ ਬੱਚੇ ਅੱਜ ਕੱਲ, ਉਹਨਾਂ ਦੇ ਸਟ੍ਰੈਸ ਕਿਹੋ ਜਿਹੇ ਨੇ ਉਹ ਤਾਂ ਆਪਾਂ ਨੂੰ ਵੀ ਨਹੀਂ ਪਤਾ ਹੋਣਗੇ, ਕਿਉਂਕਿ ਆਪਾਂ ਨੂੰ ਜਿਹੜੇ ਸਟ੍ਰੈਸ ਸੀ ਪੰਜਾਬ 'ਚ ਜਦੋਂ ਆਪਾਂ ਸਕੂਲ ਜਾਂਦੇ ਸੀ ਜਾਂ ਪੜ੍ਹਦੇ ਸੀ ਯੂਨੀਵਰਸਿਟੀ, ਉਹ ਹੋਰ ਤਰ੍ਹਾਂ ਦੇ ਸੀ। ਇੱਥੇ ਜਵਾਕਾਂ ਦੇ ਚੈਲੰਜਸ ਹੋਰ ਤਰ੍ਹਾਂ ਦੇ ਨੇ। ਉੱਥੇ ਸਾਨੂੰ ਤਾਂ ਇਹੀ ਇਕੱਲਾ ਹੁੰਦਾ ਸੀ ਨਾ ਸਟ੍ਰੈਸ ਵੀ ਪਾਸ ਹੋਣਾ, ਤੇ ਘਰਦਿਆਂ ਦਾ ਵੀ ਇਹੀ ਪ੍ਰੈਸ਼ਰ ਹੁੰਦਾ ਸੀ ਵੀ ਪੜ੍ਹੋ ਭਾਈ, ਵਧੀਆ ਨੰਬਰ ਲੈ ਕੇ ਪਾਸ ਹੋ ਜਾਓ, ਹਨਾ। ਤੇ ਹੁਣ ਪਰ ਹੋਰ ਬਥੇਰੀਆਂ ਚੀਜ਼ਾਂ ਆ ਗਈਆਂ ਜਵਾਕਾਂ ਦੀ ਜ਼ਿੰਦਗੀ 'ਚ। ਸਟ੍ਰੈਸ ਮਤਲਬ ਹੁਣ ਛੋਟੀ ਉਮਰ ਹੀ ਲੱਗ ਜਾਂਦਾ। ਹਾਂ, ਹੁਣ ਸਕੂਲਾਂ 'ਚ ਪੜ੍ਹਾਉਣ ਲੱਗ ਗਏ ਸਟ੍ਰੈਸ ਮੈਨੇਜਮੈਂਟ ਵੀ, ਸਟ੍ਰੈਸ ਨਹੀਂ ਕਰਨਾ, ਸਾਈਕੈਟਰਿਸਟ ਆ ਜੀ, ਕੋਈ ਕੁਛ ਆ ਜੀ, ਕਾਉਂਸਲਿੰਗ ਹੋਣ ਲੱਗ ਗਈ, ਕਾਉਂਸਲਰ ਨੇ ਤੁਹਾਨੂੰ ਅਸਾਈਨ ਹੋਏ ਹਨਾ। ਤੇ ਆਪਾਂ ਤਾਂ ਇਹ, ਮੈਂ ਕਹਿੰਦਾ ਵੀ ਸ਼ਬਦ ਹੀ ਬਹੁਤ ਵੱਡੇ ਹੋ ਕੇ ਸੁਣੇ ਨੇ। ਹਾਂ, ਇਹ ਰੀਸੈਂਟਲੀ ਸੁਣੇ ਨੇ, ਆਪਾਂ ਤਾਂ ਕਦੀ ਏਦਾਂ ਨਾਲੇ ਹੁਣ ਕੋਈ ਆਪਣੀ ਉਮਰ ਕੋਈ ਜ਼ਿਆਦਾ ਤਾਂ ਹੈ ਨਹੀਂ, ਜਿਹੜੇ ਆਪਣੇ ਨੂੰ ਪਹਿਲਾਂ ਸੀਨੀਅਰ ਸੀਗੇ ਉੱਥੇ ਪਹਿਲਾਂ ਜੋ ਪੜ੍ਹਦੇ ਸੀ, ਉਹਨਾਂ ਨੇ ਤਾਂ ਮਗਰੋਂ ਵੀ ਨਹੀਂ ਸੁਣੇ ਹੋਣੇ ਬਜਾਏ, ਉਹਨਾਂ ਦਾ ਟਾਈਮ ਲੰਘ ਗਿਆ। ਚਲੋ ਆਪਾਂ ਇੱਥੇ ਸਕੂਲਾਂ 'ਚ ਥੋੜਾ ਚਿਰ ਪੜ੍ਹੇ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਹਨਾ। ਤੇ ਇਹ ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਜਿਵੇਂ ਉਹ ਇੱਕ ਵਾਰ ਆਪਾਂ ਗੱਲ ਕਰਦੇ ਸੀਗੇ ਵੀ ਕਹਿੰਦੇ ਵੀ ਪੰਜਾਬ 'ਚ ਜਿਹੜਾ ਹਿਊਮਿਡਿਟੀ ਲੈਵਲ ਆ ਉਹ ਕਾਫੀ ਜ਼ਿਆਦਾ ਹੋ ਜਾਂਦਾ, ਤੇ ਵੀ ਵੈਟ ਬਾਊਟ ਟੈਂਪਰੇਚਰ ਜੇ ਕੋਈ 35 ਡਿਗਰੀ ਤੋਂ ਉੱਪਰ ਚਲੇ ਜਾਵੇ, ਗੱਲ ਇਹ ਚੱਲ ਰਹੀ ਸੀਗੀ, ਤਾਂ ਬੰਦੇ ਲਈ ਰਹਿਣਾ ਬਹੁਤ ਮੁਸ਼ਕਿਲ ਆ ਹਨਾ। ਤੇ ਉਹ ਕਹਿੰਦੇ ਵੀ ਜੇ ਪੰਜਾਬ 'ਚ ਦੱਸ ਦਿੱਤਾ ਜਾਵੇ ਵੀ 35 ਡਿਗਰੀ ਤੋਂ ਉੱਪਰ ਨਿਕਲ ਜਾਂਦਾ ਬਹੁਤ ਵਾਰ, ਤਾਂ ਬਹੁਤ ਬੰਦੇ ਮਰ ਜਾਣ ਉਦਾਂ ਹੀ ਫਿਕਰ ਨਾਲ, ਵੀ ਇਹ ਤਾਂ ਉਦੋਂ ਉੱਪਰ ਨਿਕਲ ਗਿਆ। ਇਹ ਸਟ੍ਰੈਸ ਤੇ ਜਿਹੜੀ ਆ ਸਾਈਕੈਟਰਿਸਟ ਆ ਜਾਂ ਇਹ ਆ, ਇਹ ਵੀ ਮੈਨੂੰ ਇਹੀ ਲੱਗਦਾ ਹੁੰਦਾ, ਇਹ ਪਹਿਲੇ ਜਵਾਕਾਂ ਨੂੰ ਦੱਸ ਦਿੰਦੇ ਵੀ ਇਹ ਵੀ ਚੀਜ਼ ਹੁੰਦੀ ਆ। ਉਹ ਮਗਰੋਂ ਜਦੋਂ ਕੋਈ ਸਮੱਸਿਆ ਹੁੰਦੀ ਉਹ ਕਹਿੰਦਾ ਮੈਨੂੰ ਇਹੀ ਪ੍ਰੋਬਲਮ, ਸਾਨੂੰ ਨਹੀਂ ਇਹ ਪ੍ਰੋਬਲਮ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ। ਸੋ ਇਹ ਚੀਜ਼ਾਂ, ਕੁਛ ਕੁ ਚੀਜ਼ਾਂ ਬੰਦੇ ਨੂੰ ਨਹੀਂ ਵੀ ਦੱਸਣੀਆਂ ਚਾਹੀਦੀਆਂ ਵੀ ਜਿਵੇਂ ਚੱਲਦੀ ਜ਼ਿੰਦਗੀ ਹੋਵੇ ਚੱਲ ਲੈਣੀ ਚਾਹੀਦੀ ਹੈ।
ਮੈਂਟਲ ਹੈਲਥ ਦੀ ਬੜੀ ਵੱਡੀ ਇਸ ਟਾਈਮ ਸਮੱਸਿਆ ਜਿਹੜੀ ਚੱਲ ਰਹੀ ਹੈ, ਤੇ ਆਈ ਥਿੰਕ ਬਹੁਤ ਸਾਰਾ ਜਿਹੜਾ ਇਹ ਖਿਚੜੀਓ ਜਿਹੀ ਹੋਈ ਆ। ਕਿਸੇ ਇੱਕ ਪੁਆਇੰਟ ਦੇ ਉੱਤੇ ਆਪਾਂ ਕਹੀਏ ਵੀ ਸਿਰਫ ਇਹੀ ਕਾਰਨ ਆ, ਉਹ ਤਾਂ ਨਹੀਂ ਆ। ਸੋਸ਼ਲ ਮੀਡੀਆ ਵੀ ਇੱਕ ਬਹੁਤ ਵੱਡਾ ਜਿਹੜਾ ਉਸਦਾ ਕਾਰਨ ਆ, ਉਹਦਾ ਯੂਜ਼ ਕਿੱਦਾਂ, ਕਿਉਂ ਯੂਜ਼ ਹੋ ਰਿਹਾ, ਤੇ ਕਿਉਂ ਇੰਨੀ ਛੋਟੀ ਉਮਰੇ ਉਹਨਾਂ ਨੂੰ ਐਕਸਪੋਜ਼ ਕੀਤਾ ਜਾ ਰਿਹਾ ਹੈ, ਉਹ ਇੱਕ ਚਿੰਤਾ ਵਾਲੀ ਜਿਹੜੀ ਗੱਲ ਆ। ਹੁਣ ਇਸ ਚੀਜ਼ ਦਾ ਤਾਂ ਸਾਹਮਣੇ ਆਪਾਂ ਅਸਰ ਜਿਹੜਾ ਦੇਖਦੇ ਵੀ ਆ, ਵੀ ਜਿਹੜੇ ਹੁਣ ਨੌਜਵਾਨ ਆ, ਉਹ ਰੀਸੈਂਟਲੀ ਇੱਕ ਗੱਲ ਸੀਗੀ ਵੀ ਐਨਜ਼ਾਈਟੀ ਦੇ ਲਈ ਜਿੰਨੇ ਵੀ ਅਡਲਟ ਆ ਅਮਰੀਕਾ ਦੇ, ਉਹਨਾਂ ਨੇ ਰਿਕਮੈਂਡ ਕੀਤਾ FDA ਨੇ, ਕਿ ਪਤਾ ਨਹੀਂ CDC ਵਾਲਿਆਂ ਨੇ, ਵੀ ਇਹਨਾਂ ਦੀ ਐਨਜ਼ਾਈਟੀ ਚੈੱਕ ਹੋਣੀ ਚਾਹੀਦੀ ਆ। ਵੀ ਹਰ ਇੱਕ ਅਡਲਟ ਦੀ ਕਹਿੰਦੇ ਵੀ ਜਦੋਂ ਹੈਲਥ ਦੇ ਲਈ ਆਉਂਦੇ ਆ, ਚੈੱਕਅਪ ਦੇ ਲਈ ਆਉਂਦੇ ਆ, ਵੀ ਉਹਨਾਂ ਦੀ ਐਨਜ਼ਾਈਟੀ ਚੈੱਕ ਹੋਣੀ ਚਾਹੀਦੀ। ਮਤਲਬ ਵੀ ਮੈਂਟਲੀ ਬੜੀ ਪ੍ਰੋਬਲਮ ਆ ਰਹੀ ਆ। ਇਹ ਜਿਹੜੇ ਫੈਕਟਰਸ ਆ ਐਡ ਔਨ ਜਿਹੜੇ ਉਹ ਲਗਾਤਾਰ ਹੋਈ ਜਾ ਰਹੇ ਆ, ਤੇ ਉਹ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਭੈੜਾ ਅਸਰ ਪਾ ਰਹੇ ਆ। ਸੋ ਇਹ ਆ ਵੀ ਅਨਹੈਲਦੀ ਚੀਜ਼ਾਂ ਤੋਂ ਆਪਾਂ ਨੂੰ ਬਚਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ, ਕੁਝ ਐਕਟਿਵਨੈਸ ਜਿਹੜੀ ਉਹ ਲਿਆਉਣ ਦੀ ਜਿਹੜੀ ਜ਼ਰੂਰਤ ਆ। ਹੁਣ ਜਿੱਦਾਂ ਤੁਸੀਂ ਛੋਟੀ ਉਮਰ ਦੀ ਅਰਸ਼ ਗੱਲ ਕੀਤੀ ਆ, ਵੀ ਹਰ ਇੱਕ ਲੈਵਲ ਦੇ ਉੱਤੇ ਵੱਖਰਾ ਵੱਖਰਾ ਜਿਹੜਾ ਉਹ ਆ ਬੱਚਿਆਂ ਦੇ ਜਿਹੜੇ ਉਹ ਤਾਂ ਹੈਗੇ ਆ। ਹੁਣ ਬੱਚਿਆਂ ਦੇ ਪੇਰੈਂਟਸ ਦੇ ਸਟ੍ਰੈਸ ਇੱਥੇ ਹੋਰ ਵੱਧ ਗਏ। ਹੁਣ ਅਸੀਂ ਵੀ ਛੋਟੀਆਂ ਜਿਹੜੀਆਂ ਕੁੜੀਆਂ ਦੇ ਛੋਟੇ ਬੱਚਿਆਂ ਦੇ ਜਿਹੜੇ ਪਿਤਾ ਆ, ਪੇਰੈਂਟ ਆ, ਹੁਣ ਬੱਚਾ ਸਕੂਲ ਤਾਂ ਜਾਂਦਾ ਆ, ਪਰ ਸਕੂਲ ਦੇ ਵਿੱਚ ਕਿਤੇ ਕੀ ਹੋ ਜਾਂਦਾ ਆ ਆਪਾਂ ਨੂੰ ਖਬਰ ਆ ਜਾਂਦੀ ਆ, ਪਤਾ ਲੱਗ ਜਾਂਦਾ, ਫਿਕਰ ਪਿੱਛੇ ਧੁੜਕੂ ਜਿਹੜਾ ਉਹ ਲੱਗਾ ਰਹਿੰਦਾ ਆ। ਅੱਗੇ ਬੰਦਾ ਸਟ੍ਰੈਸ ਫਰੀ ਹੋ ਕੇ ਨਿਆਣੇ ਨੂੰ ਸਕੂਲ ਘੱਲ ਦਿੰਦਾ ਸੀਗਾ, ਵੀ ਇਹਦੇ ਵਿੱਚ ਤਾਂ ਕੋਈ ਬਹੁਤੀ ਫਿਕਰ ਵਾਲੀ, ਕੋਈ ਏਡੀ ਚਿੰਤਾ ਵਾਲੀ ਜਿਹੜੀ ਉਹ ਗੱਲ ਨਹੀਂ ਆ, ਵੀ ਆਉਣਗੇ ਸ਼ਾਮ ਨੂੰ ਛੁੱਟੀ ਹੋਣੀ, ਆ ਜਾਣੇ ਆ। ਹੁਣ ਦਿਲ ਦੇ ਵਿੱਚ ਧੁੜਕੂ ਲੱਗਾ ਰਹਿੰਦਾ ਵੀ ਕਿਤੇ ਭਾਈ ਕੋਈ ਅਣਸੁਖਾਵੀ ਘਟਨਾ ਦੀ ਖਬਰ ਨਾ ਆ ਜਾਵੇ। ਬਿਲਕੁਲ ਜੀ, ਬਿਲਕੁਲ। ਮੈਨੂੰ ਯਾਦ ਆ ਵੀ ਜਦੋਂ ਰਾਇਕਰਨ ਜੀ ਅਸੀਂ ਛੋਟੇ ਹੁੰਦੇ ਸੀਗੇ, ਪਿੰਡ ਪੜ੍ਹਦੇ ਹੁੰਦੇ ਸੀ, ਅਸੀਂ 10 ਕੁ ਸਾਲ ਦੀ ਉਮਰ 'ਚ ਸੀਗੀ, ਤੇ ਉਦੋਂ ਤੇ ਸਕੂਲ ਬੱਸੋਂ ਸਾਈਕਲ ਤੇ ਚਲੇ ਜਾਂਦੇ ਹੁੰਦੇ ਸੀਗੇ ਘਰੋਂ, ਤੇ ਦੁਪਹਿਰੇ ਵਾਪਸ ਆ ਜਾਂਦੇ ਸੀ। ਚਾਹੇ ਮੌਸਮ ਗਰਮ ਹੋਵੇ, ਠੰਡਾ ਹੋਵੇ, ਮੀਂਹ ਪੈਂਦਾ ਹੋਵੇ, ਕੁਛ ਹੁੰਦਾ ਹੋਵੇ, ਗੜੇ ਪੈਂਦੇ ਹੋਣ, ਤੇ ਆਪ ਹੀ ਜਾ ਵੜਦੇ ਸੀ ਤੇ ਆਪ ਹੀ ਆ ਜਾਂਦੇ ਸੀ। ਹੁਣ ਦੇਖ ਲਓ ਵੀ ਆਪਾਂ ਨੂੰ ਇੱਥੇ ਕਿੰਨੀ ਚਿੰਤਾ ਹੁੰਦੀ ਹੈ ਵੀ ਜਵਾਕ ਇਕੱਲੇ ਆ ਜੀ, ਉਹਨਾਂ ਨੂੰ ਲੈ ਕੇ ਆਉਣਾ, ਸਕੂਲ ਵਾਸਤੇ ਵੀ ਨਹੀਂ ਭੇਜਣਾ, ਛੱਡ ਕੇ ਆਉਣਾ, ਹਨਾ। ਤੇ ਉਹ ਚੀਜ਼ਾਂ ਜ਼ਿੰਦਗੀ ਨੇ ਬਹੁਤ ਜ਼ਿਆਦਾ ਬਦਲਾਅ ਕਰ ਲਿਆ, ਤੇ ਇਹ ਚੀਜ਼ਾਂ ਆਟੋਮੈਟਿਕਲੀ ਸਾਡੇ 'ਚ ਐਡ ਹੋ ਗਈਆਂ। ਇੱਕ ਹੋਰ ਜਿਹੜੀ ਰਾਇਕਨ ਜੀ ਮੈਨੂੰ ਚੀਜ਼ ਲੱਗਦੀ ਹੁੰਦੀ ਨਾ, ਵੀ ਇੱਕ ਇਹ ਸਾਡੀ ਹੈਗੀ ਆ ਜਿਹੜੀ ਆਧੁਨਿਕ ਵਿੱਦਿਆ, ਮਾਡਰਨ ਐਜੂਕੇਸ਼ਨ ਦਾ ਹੈਗੀ ਦੇਣ ਆ ਸਾਨੂੰ। ਅਸੀਂ ਹਰੇਕ ਚੀਜ਼ ਨੂੰ ਇੱਕ ਸਕੇਲ ਤੇ ਰੱਖਣਾ ਚਾਹੁੰਦੇ ਹਾਂ। ਦੇਖੀਏ ਕੀ ਇਹਦਾ ਫਾਇਦਾ, ਕੀ ਹੁਣ ਮੈਂ ਤੁਹਾਨੂੰ ਪੁੱਛਾਂ, ਜੇ ਤੁਹਾਨੂੰ ਕਹਾਂ ਵੀ ਭਾਈ ਤੈਨੂੰ ਸਟ੍ਰੈਸ ਹੈ ਰਾਇਕਨ, ਤੁਹਾਨੂੰ ਕਿ ਨਹੀਂ, ਤੁਸੀਂ ਕਹਿ ਸਕਦੇ ਹਾਂ ਜਾਂ ਨਾ। ਇਹ ਹੁੰਦਾ ਤਾਂ ਹੀ ਸੀ, ਪਰ ਹੁਣ ਇਹ ਕਹਿੰਦੇ ਵੀ ਤੁਹਾਨੂੰ ਅੱਛਾ ਸਕੇਲ ਤੇ ਦੇਖਦੇ ਵੀ 1 ਤੋਂ 10 ਤੇ ਤੁਹਾਨੂੰ ਕਿੰਨੀ ਹੈ, ਕਿੰਨਾ 5 ਆ ਕੇ ਮਗਰੋਂ ਤੁਸੀਂ ਕਹਿੰਦੇ ਵੀ 2। ਤੁਹਾਨੂੰ ਐਂਡ ਤੇ ਐ ਨਹੀਂ ਕਹਿਣਾ ਤੁਹਾਨੂੰ ਸਟ੍ਰੈਸ ਨਹੀਂ ਹੈ, ਤੁਹਾਨੂੰ ਕਹਿਣੀ ਵੀ ਤੁਹਾਨੂੰ 2 ਹੀ ਆ, ਪਰ ਤੁਹਾਨੂੰ ਹੈਗੀ ਹੈ ਜ਼ਰੂਰ ਹੈਨਾ। ਫਿਰ ਉਹ 2 ਜਦੋਂ ਹੈਗੀ ਵਾਲੇ ਮਨ ਚ ਆ ਜਾਂਦੀ ਵਾਲੇ ਬੰਦੇ ਦੇ, ਬੰਦਾ ਕਹਿੰਦਾ ਅੱਛਾ ਮੈਨੂੰ ਸਟ੍ਰੈਸ ਹੈ ਕਿਸੇ ਚੀਜ਼ ਤੋਂ, ਉਹ ਹੋਰ ਵੱਧ ਜਾਂਦੀ ਹੈ, ਅਗਲੇ ਦੀ 3 ਹੋ ਜਾਣੀ ਹੈ, 4 ਹੋ ਜਾਣੀ ਆ। ਤੇ ਇਹ ਇਕੱਲੀ ਸਟ੍ਰੈਸ ਤੇ ਨਹੀਂ ਗੇ, ਇਹ ਹਰੇਕ ਤੇ ਹੀ ਦੇਖਿਆ। ਜਿਵੇਂ ਕੋਈ ਛੋਟੇ ਬੱਚੇ, ਮੇਰਾ ਆਪਦਾ ਹੁਣ ਫਸਟ ਹੈਂਡ ਐਕਸਪੀਰੀਅੰਸ ਆ ਵੀ ਉਹ ਕੁੜੀ ਸਾਡੀ ਛੋਟੀ ਥੋੜੀ ਲੇਟ ਬੋਲਣ ਲੱਗੀ ਆ। ਹੁਣ ਪੰਜਾਬ 'ਚ ਜਦੋਂ ਜਵਾਕ ਵੱਡੇ ਹੁੰਦੇ ਸੀ, ਕੋਈ ਜਵਾਕ ਪਹਿਲਾਂ ਬੋਲਣ ਲੱਗ ਜਾਂਦਾ ਸੀ, ਕੋਈ ਲੇਟ, ਕੋਈ ਏਡੀ ਸਮੱਸਿਆ ਨਹੀਂ ਸੀ, ਹਨਾ। ਹੁਣ ਉਹ ਨਵੀਂ ਉਹਨਾਂ ਲਈ, ਮੈਨੂੰ ਤਾਂ ਹੁਣ ਯਾਦ ਵੀ ਨਹੀਂ, ਉਹ ਨਵੀਂ ਟਰਮ ਘੜੀ ਫਿਰਦੇ ਉਹਦੇ ਲਈ ਵੀ ਇਹਨੂੰ ਇਹ ਸਮੱਸਿਆ, ਉਹ ਪ੍ਰੋਬਲਮ ਨਾ ਹੋਵੇ ਬੇਸਿਕਲੀ, ਵੀ ਜੇ ਜਵਾਕ ਇਸ ਉਮਰ ਤੱਕ ਆ ਕੇ ਨਹੀਂ ਬੋਲਿਆ, ਉਹ ਜਵਾਕ ਨੇ ਆਪਦੀ ਹਿਸਾਬ ਨਾਲ ਬੋਲਣਾ ਜਦੋਂ ਬੋਲੂਗਾ, ਕਿਸੇ ਨੇ ਜਲਦੀ, ਕਿਸੇ ਨੇ ਲੇਟ, ਹੈਨਾ। ਸੋ ਇਹ ਸਾਰਾ ਹੈਗਾ ਮਾਡਰਨ ਐਜੂਕੇਸ਼ਨ ਦਾ ਫਰਕ, ਤੇ ਇਹ ਜਿਹੜੀ ਪਰੋਸਿਆ ਜਾ ਰਿਹਾ, ਪਰ ਜਿਵੇਂ ਵੀ ਆਪਾਂ ਹੁਣ ਉਸੇ ਜੀ ਪਾਰਟ ਆ, ਪਰ ਪਰੇ ਵੀ ਨਹੀਂ ਹੋ ਸਕਦੇ ਕਿਸੇ ਤਰੀਕੇ ਨਾਲ। ਹਾਂ ਇਹ ਤਾਂ ਹੈ, ਇਹ ਹੁਣ ਸਟ੍ਰੈਸ ਇਜ਼ ਅ ਪਾਰਟ ਆਫ ਲਾਈਫ। ਹੁਣ ਉਹਨੂੰ ਮੈਨੇਜਮੈਂਟ ਦਾ ਹੀ ਜਿਹੜਾ ਹੁਣ ਉਹ ਮਸਲਾ ਜਿਹੜਾ ਉਹ ਮੈਨੇਜਮੈਂਟ ਹੁਣ ਬਹੁਤ ਵੱਡਾ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ। ਬਾਕੀ ਜਿਹੜਾ ਤੁਹਾਡਾ ਲਾਈਫ ਸਟਾਈਲ ਆ, ਤੁਸੀਂ ਉਹ 'ਚ ਕੀ ਚੇਂਜਸ ਲਿਆ ਸਕਦੇ ਹੈਨਾ। ਜ਼ਿੰਦਗੀ ਜਿਵੇਂ ਅੱਗੇ ਆਪਾਂ ਆਪ ਹੀ ਦੇਖਿਆ, ਤਾਂ ਆਪਣੇ ਦੇਖਣ ਦੀਆਂ ਗੱਲਾਂ ਨੇ ਵੀ ਜਦੋਂ ਪਿੰਡਾਂ 'ਚ ਰਹਿੰਦੇ ਹੁੰਦੇ ਸੀਗੇ, ਤੁਹਾਡੇ ਕੋਲ 2-3 ਕੁੜਤੇ ਪਜਾਮੇ ਹੁੰਦੇ ਸੀ, ਤੇ ਉਹੀ ਧੋ ਕੇ ਬਾਰ-ਬਾਰ ਪਾਈ ਜਾਂਦੇ ਸੀ। ਸਕੂਲ ਜਾਣਾ, ਵਾਪਸ ਆ ਗਏ, ਹਨਾ, ਜਾਂ ਜਿਹੜੇ ਵੀ ਕੱਪੜੇ ਸੀ, ਕੁੜਤੇ ਪਜਾਮੇ ਜਾਂ ਕੋਈ ਵੀ, ਹਨਾ, 2-3 ਹੁੰਦੇ ਸੀ। ਉਹ ਗਰਮੀਆਂ 'ਚ ਉਹੀ ਧੋ ਪਾਈ ਜਾਣੇ, ਸਿਆਲਾਂ 'ਚ ਫਿਰ ਉਹ ਇੱਕ ਅੱਧਾ ਕੋਟ ਹੁੰਦਾ ਸੀ ਜਾਂ ਕੋਟੀ ਹੁੰਦੀ ਸੀ, ਜੇ ਕਿਸੇ ਕੋਲ 2 ਹੁੰਦੀਆਂ ਸੀ, ਉਹ ਪਾ ਕੇ ਚੱਲਿਆ। ਤੁਹਾਡੇ ਕੋਲ ਇਹ ਨੀ ਸਟ੍ਰੈਸ ਹੁੰਦਾ ਸੀ ਵੀ ਅੱਜ ਮੀਂਹ ਪੈਣਾ ਤੇ ਅੱਜ ਕਿਹੜੀ ਪਾਉਣੀ ਹੈ। ਇੱਥੇ ਤਾਂ ਬੰਦਾ ਇਸੇ ਗੱਲ 'ਚ ਕਨਫਿਊਜ਼ ਹੋਇਆ ਫਿਰਦਾ ਵੀ ਅੱਜ ਬੱਦਲ ਹੋਣੇ ਯਾਰ, ਵੀ ਅੱਜ ਤਾਂ ਹੁਣੇ ਮੀਂਹ ਵਾਲੀ ਪਾਉਣੀ ਪੈਣੀ, ਅੱਜ ਆਏ ਹੁਣ। ਬੰਦੇ ਦਾ ਦਿਮਾਗ ਹੀ ਬਹੁਤ ਚੱਲਦਾ, ਜਿੰਨਾ ਜ਼ਿਆਦਾ ਚੱਲਦਾ ਉਨਾ ਹੀ ਬੰਦੇ ਤੇ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਆਉਂਦੀਆਂ ਸਟ੍ਰੈਸ, ਉਹਨਾਂ ਹੀ ਦਿਮਾਗ ਦੇ ਜਿਹੜੇ ਥਾਟਸ, ਜਿਹੜੀਆਂ ਫੀਲਿੰਗਸ ਉਹ ਐਡ ਹੋਈ ਜਾਂਦੀਆਂ, ਤੇ ਉਹਦੇ ਨਾਲ ਫਰਕ ਪੈ ਜਾਂਦਾ। ਆਪਣੇ ਨਾਲ ਜੁੜੇ ਨੇ ਪ੍ਰਵੀਨ ਜੀ, ਸੋ ਉਹ ਵੀ ਪ੍ਰੋਗਰਾਮ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਹਿੱਸਾ ਪਾਉਣਗੇ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਅਰਸ਼ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਟੌਪਿਕ ਤੁਸੀਂ ਲੈ ਕੇ ਆਏ। ਲਾਈਫ ਸਟਾਈਲ ਤੇ ਚਰਚਾ ਹੋਣੀ ਚਾਹੀਦੀ ਹੈ, ਬਹੁਤ ਘੱਟ ਹੁੰਦੀ ਆ, ਆਪਾਂ ਆਮ ਹੀ ਦੇਖਿਆ। ਸਟ੍ਰੈਸ ਇੱਕ ਵਧੀਆ ਵਿਸ਼ਾ, ਕਿਉਂਕਿ ਹਰ ਇੱਕ ਦੀ, ਜਿਵੇਂ ਅਰਸ਼ ਜੀ ਦੱਸ ਰਹੇ ਸੀਗੇ ਵੀ ਛੋਟੇ ਬੱਚੇ ਨੂੰ ਪੜ੍ਹਾਈ ਦੀ, ਉਸ ਤੋਂ ਬਾਅਦ ਕਾਲਜ ਜਾਣ ਦੀ, ਉਸ ਤੋਂ ਬਾਅਦ ਜੌਬ ਦੀ। ਤਾਂ ਇੱਕ ਸਟੱਡੀ ਪਿੱਛੇ ਜੇ ਮੈਂਟਲ ਹੈਲਥ ਜਿਹੜੀ ਵੈਬਸਾਈਟ ਆ ਉਹਨਾਂ ਨੇ ਕੀਤੀ ਸੀਗੀ, ਉਹ ਕਹਿੰਦੇ 40 ਮਿਲੀਅਨ ਦੇ ਕਰੀਬ ਜਿਹੜੇ ਬਾਲਗ ਅਮਰੀਕੀ ਆ ਉਹਨਾਂ ਨੂੰ ਚਿੰਤਾ ਦੀ ਬਿਮਾਰੀ ਆ। ਤੇ ਇਹਦਾ ਇੱਕ ਨਕਾਰਾਤਮਕ ਪਹਿਲੂ ਇਹ ਵੀ ਹੈ ਵੀ 60% ਅੱਧੋਂ ਵੱਧ ਲੋਕ ਹੈ ਜਿਹੜੇ, ਜਿਵੇਂ ਸਕੇਲ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਉਹਦੇ ਤੇ ਇਲਾਜ ਹੀ ਨਹੀਂ ਕਰਵਾਉਂਦੇ, ਜਾਂ ਉਹ ਇਹਨੂੰ ਲੈ ਕੇ ਕਈ ਵਾਰੀ ਰਹਿੰਦੇ ਨੇ ਕਿ ਯਾਰ ਚਲੋ ਕੋਈ ਨਾ, ਇਟਸ ਓਕੇ, ਗੋਲੀ ਲੈ ਲਈ ਜਾਂ ਟੈਬਲੇਟ ਲੈ ਲਈ ਜਿਵੇਂ। ਪਰ ਅਸਲ ਦੇ ਵਿੱਚ ਗੱਲ ਕੀ ਹੈ ਵੀ ਦੋ ਚੀਜ਼ਾਂ ਮੈਂ ਸਮਝਦਾ ਵਾਂ ਕਿ ਦੋ ਚੀਜ਼ਾਂ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਮਨੁੱਖ ਦੀ ਜ਼ਿੰਦਗੀ ਨੂੰ। ਇੱਕ ਤਾਂ ਜਿੰਨੇ ਸੋਰਸ, ਜਿੰਨੇ ਸਾਧਨ ਮਨੁੱਖ ਵਰਤਣ ਦਾ ਆਦੀ ਹੋ ਗਿਆ, ਉਹਨਾਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਬੜੀ ਤੇਜ਼ ਕਰਤੀ, ਤੇ ਉਹ ਚੀਜ਼ਾਂ ਸਾਡੀ ਮਨ ਤੇ ਬੜੀ ਤੇਜ਼ੀ ਨਾਲ ਅਸਰ ਪਾਉਂਦੀਆਂ। ਆਪਣੀ ਗੱਡੀ ਹਾਈਵੇ ਤੇ ਜਾ ਰਹੀ ਹੈ ਮਿਸਾਲ ਦੇ ਤੌਰ ਤੇ, ਤੇਜ਼ ਲੰਘੀ ਚੀਜ਼ ਤਾਂ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ, ਹਨਾ। ਸੋ ਤੁਸੀਂ ਘਰੇ ਲੈਪਟਾਪ ਤੇ ਬੈਠੇ ਹੋ, ਆਰਾਮ ਨਾਲ ਆਪਣਾ ਕੰਮ ਕਰ ਰਹੇ ਹੋ, ਪਰ ਕੋਈ ਵਾਇਰਸ, ਕੋਈ ਨਵਾਂ ਡੇਟਾ ਚੋਰੀ ਦੀ ਖਬਰ ਪੜ੍ਹ ਲਈ ਤੁਸੀਂ, ਨਾਲ ਦੀ ਨਾਲ ਯਾਰ ਇੰਟਰਨੈਟ ਕਨੈਕਸ਼ਨ ਦਾ ਮੇਰੇ ਕੋਲ ਵੀ ਹੈਗਾ। ਸੋ ਜਦੋਂ ਵੀ ਸਾਡੇ ਕੋਲ ਇੰਨੇ ਸਾਧਨ ਹੋ ਗਏ ਆ ਵੀ ਅਸੀਂ ਹਰ ਚੀਜ਼ ਨੂੰ ਯੂਜ਼ ਕਰਦੇ ਹਾਂ, ਤੇ ਉਹਦੇ 'ਚ ਇਨਸਿਕਿਉਰਿਟੀ ਫੀਲ ਕਰਦੇ ਹਾਂ, ਪਰ ਉਹ ਸਾਡੀ ਲੋੜ ਅੱਜ ਕੱਲ੍ਹ ਜਿਸ ਤਰੀਕੇ ਨਾਲ ਅਸੀਂ ਜਿਹੜੇ ਲਾਈਫ ਸਟਾਈਲ 'ਚ ਗੁਜ਼ਰ ਰਹੇ ਹਾਂ, ਸਾਡੀ ਲੋੜ ਬਣਾ ਦਿੱਤਾ ਗਿਆ। ਤਾਂ ਇਹ ਜਿਹੜੇ ਸਟਰੈਸ ਦੇ ਫੈਮਿਲੀ, ਪਰਿਵਾਰ ਨੂੰ ਜਿਹੜੇ ਇਸ਼ੂ ਆਉਂਦੇ ਨੇ ਤਾਂ ਵੱਖਰੀ ਗੱਲ ਆ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਰਾਜਕਰਨਵੀਰ ਸਿੰਘ ਜੀ ਵੀ ਬੱਚਿਆਂ ਨਾਲ ਜੋ ਕੁਝ ਵਾਪਰਦਾ, ਤਾਂ ਉਹ ਸਾਨੂੰ ਕਿ ਥੋੜ੍ਹੇ ਵਕਫੇ ਲਈ ਇਨਸਿਕਿਉਰ ਕਰ ਦਿੰਦਾ ਆ। ਅਸੀਂ ਸੋਚਦੇ ਹਾਂ ਕਿਤੇ ਬੱਚਾ ਸਕੂਲ ਗਿਆ, ਕਿਤੇ ਉਹਦੇ ਨਾਲ ਇਹ ਨਾ ਹੋ ਜੇ, ਉਹ ਨਾ ਹੋ ਜੇ। ਇਸ ਤਰ੍ਹਾਂ ਦੀ ਜਿਹੜੀਆਂ ਤਿੰਨ ਤਰ੍ਹਾਂ ਦੇ ਨਾਲ ਜਿਹੜਾ ਸਟਰੈਸ ਆ ਉਹ ਬੰਦੇ ਨੂੰ ਇਸ ਵੇਲੇ ਪ੍ਰਭਾਵਿਤ ਕਰ ਰਿਹਾ। ਸੋਸ਼ਲੀ, ਜਿਹੜਾ ਸਮਾਜਿਕ ਘਟਨਾਵਾਂ ਸੁਣ ਕੇ ਤੁਸੀਂ ਫੀਲ ਕਰਦੇ ਹੋ, ਬੇਸ਼ੱਕ ਉਹ ਥੋੜ੍ਹਾ ਹੀ ਆ। ਫਾਈਨੈਂਸ਼ੀਅਲੀ ਤੁਸੀਂ ਰੁਜ਼ਗਾਰ ਦੇ ਲੈਵਲ ਤੇ, ਤੁਸੀਂ ਨੌਕਰੀ ਦੇ ਲੈਵਲ ਤੇ ਸੰਘਰਸ਼ ਕਰ ਰਹੇ ਹੋ, ਉਹ ਇੱਕ ਸਟਰੈਸ ਆ। ਤੇ ਤੀਜਾ ਇਹ ਹੈ ਕਿ ਕੁਛ ਚੀਜ਼ਾਂ ਵੱਖਵੀ ਹੁੰਦੀਆਂ ਨੇ, ਪਰ ਉਹ ਤੁਹਾਨੂੰ ਜ਼ਿਆਦਾ ਟਾਈਮ ਲਈ ਰਿਲੇਸ਼ਨਸ ਨੂੰ ਉਹਦੇ 'ਚ ਰੱਖ ਸਕਦੇ ਆ, ਤੁਹਾਨੂੰ ਜ਼ਿਆਦਾ ਟਾਈਮ ਲਈ ਚਿੰਤਾ, ਸਟਰੈਸ ਦੇ ਵਿੱਚ ਧੱਕ ਦਿੰਦੀਆਂ ਨੇ। ਇੱਕ ਕਲਾਸ ਦੇ ਵਿੱਚ ਪ੍ਰੋਫੈਸਰ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਸੀਗਾ। ਉਹ ਕਹਿੰਦੇ ਵੀ ਆਹ ਪਾਣੀ ਦੀ ਬੋਟਲ ਆ, ਤੇ ਮੈਂ ਇਹਨੂੰ ਫੜ ਕੇ ਰੱਖਿਆ ਹੋਇਆ, ਤੇ ਕੀ ਇਹ ਮੈਨੂੰ ਮੇਰੀ ਬਾਂਹ ਨੂੰ ਦਰਦ ਪਹੁੰਚਾ ਰਹੀ ਹੈ? ਉਹ ਕਹਿੰਦੇ ਨਹੀਂ। ਕਹਿੰਦੇ ਜੇ ਮੈਂ, ਕੀ ਹੋਊਗਾ ਜੇ ਮੈਂ ਇਹਨੂੰ ਅੱਧਾ ਘੰਟਾ ਫੜੀ ਰੱਖਾਂ, ਕੋਈ ਮੇਰੀ ਬਾਂਹ ਨੂੰ ਚੋਟ ਪਹੁੰਚੂਗੀ ਜਾਂ ਉਹਨੂੰ ਦਰਦ ਮਹਿਸੂਸ ਹੋਊਗਾ? ਬੱਚੇ ਕਹਿੰਦੇ ਨਹੀਂ। ਕਹਿੰਦੇ ਕੀ ਹੋਊਗਾ ਜੇ ਮੈਂ ਇਹਨੂੰ ਘੰਟੇ ਲਈ ਫੜ ਕੇ ਰੱਖਾਂ? ਉਹ ਕਹਿੰਦੇ ਥੋੜ੍ਹਾ ਥੋੜ੍ਹਾ ਦਰਦ ਸਰ ਮਹਿਸੂਸ ਹੋਊਗਾ ਤੁਹਾਨੂੰ। ਕਹਿੰਦਾ ਫਿਰ ਕੀ ਹੋਊਗਾ ਜੇ ਮੈਂ ਉਹਨੂੰ 10 ਘੰਟਿਆਂ ਲਈ ਫੜ ਕੇ ਰੱਖਾਂ? ਤਾਂ ਉਹ ਕਹਿੰਦੇ ਕਿ ਬਹੁਤ ਔਖਾ ਹੋ ਜੂ ਤੁਹਾਡੇ ਵਾਸਤੇ, ਤੁਹਾਡੇ ਲਈ ਖੜਨਾ ਵੀ ਔਖਾ ਹੋ ਜੂਗਾ ਨਾ। ਸੋ ਇਸ ਤਰੀਕੇ ਨਾਲ ਉਹਨਾਂ ਨੇ ਰਿਲੇਟ ਕੀਤਾ ਕਿ ਜਦੋਂ ਤੁਹਾਨੂੰ ਇਹ ਲੱਗਦਾ ਕਿ ਯਾਰ ਆਹ ਚੀਜ਼ ਮੇਰੇ ਨਾਲ ਗਲਤ ਹੋ ਗਈ ਆ, ਜਾਂ ਆਹ ਫਲਾਣੇ ਲੈਵਲ ਤੇ ਮੇਰੇ ਨਾਲ ਧੋਖਾ ਹੋ ਗਿਆ, ਗਲਤ ਹੋ ਗਿਆ, ਤਾਂ ਤੁਸੀਂ ਉਸ ਚੀਜ਼ ਨੂੰ ਮਨ ਦੇ ਵਿੱਚ ਕੈਰੀ ਨਾ ਕਰਕੇ ਰੱਖੋ, ਤੁਸੀਂ ਉਹਨੂੰ ਛੱਡ ਦਿਓ ਕੁਛ ਚੀਜ਼ਾਂ। ਸੋ ਇਹ ਆ, ਪਰ ਉਹ ਇੱਕ ਸਟੱਡੀ ਕਹਿੰਦੀ ਆ ਵੀ ਬਾਕੀ ਚੀਜ਼ਾਂ ਨੂੰ ਮਨੁੱਖ ਛੱਡ ਸਕਦਾ ਵਾ, ਪਰ ਰਿਸ਼ਤਿਆਂ ਤੇ ਜਦੋਂ ਗੱਲ ਆ ਜਾਂਦੀ ਹੈ, ਉਹਨਾਂ ਚੀਜ਼ਾਂ ਨੂੰ ਫਿਰ ਛੱਡਣਾ ਔਖਾ ਹੋ ਜਾਂਦਾ। ਉਹ ਤੁਹਾਡੇ ਮਨ ਤੇ ਗਹਿਰੀ ਛਾਪ ਛੱਡਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਸਾਰੀਆਂ ਚੀਜ਼ਾਂ ਨੂੰ ਲਾਈਟਲੀ ਲਓ। ਤੁਹਾਡਾ ਵਰਕ ਐਟਮੋਸਫੀਅਰ ਕਈ ਵਾਰੀ ਤੁਹਾਨੂੰ ਸਟਰੈਸ ਕਰ ਦਿੰਦਾ ਵਾ, ਤੁਹਾਡੇ ਨਾਲ ਬੀਤੀ ਕੋਈ ਚੀਜ਼ ਕਈ ਵਾਰੀ ਕਿਸੇ ਤਰ੍ਹਾਂ ਦੀ, ਜਿਸ ਤਰ੍ਹਾਂ ਦਾ ਤੁਸੀਂ ਪ੍ਰੋਫੈਸ਼ਨ ਚੁਣਿਆ ਉਹਦੇ ਵਿੱਚ ਵਾਪਰਦੀਆਂ ਆਮ ਚੀਜ਼ਾਂ ਤੁਹਾਨੂੰ ਸਟਰੈਸ ਕਰ ਦਿੰਦੀਆਂ ਨੇ, ਚਿੰਤਾ ਦੇ ਦਿੰਦੀਆਂ ਨੇ। ਪਰ ਇਹ ਵਕਫੀ ਰੱਖੇ ਬੰਦਾ ਤਾਂ ਠੀਕ ਆ। ਇਹ ਨਹੀਂ ਕਿ ਬਹੁਤ ਲਾਪਰਵਾਹ ਹੋ ਕੇ, ਬੇਪਰਵਾਹ ਹੋ ਕੇ ਜ਼ਿੰਦਗੀ ਜਿਉਈ ਜਾਂਦੀ ਆ। ਹਰ ਚੀਜ਼ ਤੁਹਾਡੇ ਮਨ ਤੇ ਅਸਰ ਕਰਦੀ ਹੈ, ਪਰ ਤੁਸੀਂ ਕਿੰਨਾ ਲੈਂਦੇ ਹੋ ਉਹਦਾ ਅਸਰ, ਉਹ ਤੁਹਾਡੇ ਤੇ ਡਿਪੈਂਡ ਆ। ਜੀ ਪ੍ਰਵੀਨ, ਕਈ ਵਾਰੀ ਨਾ ਆਪਾਂ ਕਹਿਣਾ ਜਿਹੜਾ ਨਾ ਕਈ ਬੜਾ ਸੌਖਾ ਜਿਹੜਾ ਉਹ ਲੱਗਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਿਸੇ ਨੂੰ ਸਲਾਹ ਦੇਣੀ ਜਾਂ ਕਿਸੇ ਨੂੰ ਕਈ ਵਾਰੀ ਕਹਿਣਾ, ਬਹੁਤ ਸਾਰੇ ਲੋਕ ਅੱਜ ਵੀ ਕਹਿ ਰਹੇ ਨੇ ਯਾਰ ਐਵੇਂ ਮਰੀ ਜਾਂਦੇ ਆ, ਆਪ ਪਤਾ ਨਹੀਂ ਕੀ ਕਰਦੇ ਹੋਣੇ ਆ, ਕਿੱਦਾਂ ਆ, ਕਿਵੇਂ ਆ। ਚਲੋ ਇਹ ਵੀ ਇੱਕ ਦੂਜੇ ਦੇ ਨਾਲ ਵਿਚਾਰ ਕਰਕੇ ਕੁਛ ਉਸ ਦੇ ਵਿੱਚੋਂ ਖੱਟਿਆ ਜਾਂਦਾ, ਕੁਛ ਨਵੀਂ ਚੀਜ਼ ਜਿਹੜੀ ਉਹ ਸਿੱਖੀ ਜਾਂਦੀ ਆ। ਆਪਾਂ ਵੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਜਿਹੜੀ ਉਹ ਕਰਦੇ, ਇਹ ਨਹੀਂ ਆ ਵੀ ਕੋਈ ਜਿਹੜੀ ਕਰਦੇ ਆ ਉਹ ਸਾਰੀ 100% ਠੀਕ ਹੁੰਦੀ ਆ। ਬਹੁਤ ਸਾਰੀਆਂ ਉਸ ਦੇ ਵਿੱਚ ਊਣਤਾਈਆਂ ਹੁੰਦੀਆਂ ਜਿਸ ਨੂੰ ਆਪਾਂ ਠੀਕ ਕਰਨਾ ਹੁੰਦਾ ਆ। ਪਰ ਆਈ ਥਿੰਕ ਅੱਜ ਦੇ ਜ਼ਮਾਨੇ ਦੇ ਵਿੱਚ ਸ਼ਾਇਦ ਰਿਸ਼ਤਿਆਂ ਦਾ ਸਟਰੈਸ ਜਿਹੜਾ ਦੁਨੀਆ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਸਤਾਉਂਦਾ ਆ। ਕਿਸੇ ਦੀ ਕਿਸੇ ਨਾਲ ਨਹੀਂ ਬਣਦੀ, ਕਿਸੇ ਦੀ ਕਿਸੇ ਨਾਲ ਨਹੀਂ ਬਣਦੀ, ਤੇ ਉਹ ਬਣਦੀ ਦੋ ਜਣਿਆਂ 'ਚ ਨਹੀਂ ਹੁੰਦੀ, ਫਿਕਰ ਚੌਥੇ ਨੂੰ ਹੋ ਜਾਂਦਾ। ਉਹ ਮੇਰੇ ਵਰਗੇ ਜ਼ਿਆਦਾ ਹੀ ਹੁੰਦਾ। ਹਾਂ ਵੀ ਉਹ ਕਈ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖਦੇ ਸੁਣਦੇ ਹਾਂ ਨਾ ਵੀ ਏਦਾਂ ਜਿਹੜੀਆਂ ਉਹ ਹੁੰਦੀਆਂ ਆ। ਸੋ ਇਹਨੂੰ ਆਪਾਂ ਮੈਨੇਜ ਕਿੱਦਾਂ ਕਰਨਾ, ਕਿਵੇਂ ਕਰਨਾ, ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਚਰਚਾ ਕਰਾਂਗੇ। ਹੋਰ ਕਿੱਦਾਂ ਕਿੱਦਾਂ ਦੇ ਸਟਰੈਸ ਦੇਖੇ ਆ ਤੁਸੀਂ ਹੁੰਦੇ ਆ,
ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਸਰੋਤਿਓ, ਤੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ। ਤੇ ਮਿਲਦੇ ਹਾਂ ਫਿਰ ਆਪਾਂ ਅਰਸ਼ਦੀਪ ਪ੍ਰਵੀਨ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਜੀ
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਚੱਲ ਰਿਹਾ ਆ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਚਰਚਾ ਕਰ ਰਹੇ ਹਾਂ ਚਿੰਤਾ ਦੇ ਉੱਤੇ, ਸਟ੍ਰੈਸ ਨੂੰ ਜਿਹੜਾ ਉਹ ਲੈ ਕੇ ਵੀ ਕਿੱਦਾਂ ਦੇ ਸਟ੍ਰੈਸ ਤੇ ਕਿੱਦਾਂ ਆਪਾਂ ਮੈਨੇਜ ਉਸ ਨੂੰ ਜਿਹੜਾ ਉਹ ਕਰ ਸਕਦੇ ਹਾਂ। ਕਿਉਂਕਿ ਹੁਣ ਜੇ ਆਪਾਂ ਇਹ ਕਹਿ ਦਈਏ ਵੀ ਅਚਨਚੇਤੇ ਮਾਰੀਏ ਚੁਟਕੀ ਤੇ ਸਾਰਿਆਂ ਦਾ ਸਟ੍ਰੈਸ ਖਤਮ ਹੋ ਜਾਏ ਦੁਨੀਆ ਦੇ ਵਿੱਚੋਂ, ਜ਼ਿੰਦਗੀ ਦੇ ਵਿੱਚੋਂ, ਆਪਣਾ ਵੀ ਤੇ ਬਾਕੀਆਂ ਦਾ ਵੀ, ਇਹ ਹੋਣਾ ਨਹੀਂ। ਇਹ ਹੁਣ ਜਿਹੜੇ ਆ ਗਏ ਆ ਇਹਨੇ ਸਮਾਂ ਕੱਢ ਕੇ ਜਿਹੜਾ ਉਹ ਲਾ ਕੇ ਜਾਣਾ ਆ। ਸੋ ਆਪਾਂ ਉਹਨੂੰ ਮੈਨੇਜ ਕਰਨਾ ਵੀ ਸਿੱਖਣਾ ਆ। ਕੋਈ ਨਵਾਂ ਬੱਚਾ, ਨਵਾਂ ਪਰਿਵਾਰ ਇੱਥੇ ਆਉਂਦਾ, ਉਹਦੇ ਸਟ੍ਰੈਸ ਵੱਖਰੇ ਨੇ। ਜਿਹੜਾ ਕੁਛ ਚਿਰ ਤੋਂ ਇੱਥੇ ਰਹਿ ਰਿਹਾ ਉਹਦੇ ਵੱਖਰੇ ਨੇ। ਕੋਈ ਬਿਜ਼ਨਸਮੈਨ ਆ ਉਹਦੇ ਥੋੜ੍ਹੇ ਵੱਖਰੇ ਆ। ਜਿਹੜਾ ਕੋਈ ਕੰਮ ਆ ਉਹਦੇ ਵੱਖਰੇ ਆ। ਡਾਕਟਰ ਦੇ ਵੱਖਰੇ, ਵਕੀਲ ਦੇ ਵੱਖਰੇ, ਮੀਡੀਆ ਵਾਲਿਆਂ ਦੇ ਵੱਖਰੇ ਤੇ ਖੇਤੀਬਾੜੀ ਵਾਲਿਆਂ ਦੇ ਵੱਖਰੇ। ਹਰ ਇੱਕ ਦੇ ਸਟ੍ਰੈਸ, ਚਿੰਤਾਵਾਂ ਜਿਹੜੀਆਂ ਉਹ ਵੱਖੋ ਵੱਖਰੀਆਂ, ਪਰ ਇਹ ਵੀ ਉਹਨੂੰ ਮੈਨੇਜ ਕਰਨਾ ਆਉਣਾ ਚਾਹੀਦਾ। ਇਨਸਾਨ ਦੇ ਵਿੱਚ ਇਹ ਇੱਕ ਗੁਣ ਚਾਹੀਦਾ ਆ। ਹਰ ਇੱਕ ਇਨਸਾਨ ਨੂੰ ਇਹ ਗੁਣ ਚਾਹੀਦਾ ਆ। ਤੇ ਆਈ ਥਿੰਕ ਜਿਹਦਾ ਸਟ੍ਰੈਸ ਬਹੁਤ ਜ਼ਿਆਦਾ ਵਧਣ ਲੱਗ ਜਾਂਦਾ ਹੈ, ਆਈ ਥਿੰਕ ਉਹ ਰੀਸੋਰਸਿਸ ਦੇ ਵੱਲ ਧਿਆਨ ਨਹੀਂ ਦਿੰਦਾ। ਕਿਉਂਕਿ ਰੀਸੋਰਸ ਹੁੰਦੇ ਨੇ, ਤੁਹਾਡੇ ਕੋਲ ਪਾਥਵੇਜ਼ ਹੁੰਦੇ ਨੇ ਵੀ ਤੁਸੀਂ ਉਸ ਨੂੰ ਜਿਹੜਾ ਉਹ ਕਿੱਦਾਂ ਮੈਨੇਜ ਕਰ ਸਕਦੇ ਆ ਜਾਂ ਘਟਾ ਸਕਦੇ ਆ। ਕਿਤੇ ਉਹਦੇ ਬੰਦੇ ਦੀ ਆਪਣੀ ਅਣਗਹਿਲੀ ਜਾਂ ਕਹਿ ਲਓ ਵੀ ਆਲੇ ਦੁਆਲੇ ਸਪੋਰਟ ਨਾ ਮਿਲਣਾ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿਰ ਸਟ੍ਰੈਸ ਨੂੰ ਇੱਕ ਲੈਵਲ ਤੋਂ ਵਧਾ ਕੇ ਉਤਲੇ ਤੱਕ ਜਿਹੜੀਆਂ ਉਹ ਲੈ ਜਾਂਦੀਆਂ। ਤੇ ਫਿਰ ਉਹਦੇ ਹੈਲਥ ਦੇ ਉੱਤੇ ਇਫੈਕਟ ਤਾਂ ਆਪਾਂ ਦੇਖੀ ਆ, ਸੁਣਦੇ ਹੀ ਆ। ਕੋਈ ਕਿਸੇ ਨੂੰ ਉਹਦੇ ਕਰਕੇ ਕੋਈ ਵੱਧ ਖਾਣ ਲੱਗ ਜਾਂਦਾ, ਕੋਈ ਘੱਟ ਖਾਣ ਲੱਗ ਜਾਂਦਾ, ਕਿਸੇ ਨੂੰ ਡਾਇਬਟੀਜ਼ ਹੋ ਜਾਂਦੀ, ਕਿਸੇ ਨੂੰ ਬਲੱਡ ਪ੍ਰੈਸ਼ਰ ਦਾ ਆ, ਕੋਈ ਅਨੀਮਿਕ ਹੋ ਜਾਂਦਾ ਹੈ, ਕੋਈ ਕੁਛ ਹੋ ਜਾਂਦਾ, ਕੋਈ ਓਵਰਵੇਟ ਹੋ ਜਾਂਦਾ। ਤੇ ਬਾਕੀ ਜਿਹੜੇ ਰਿਸ਼ਤੇ ਤਾਰ ਹੁੰਦੇ ਆ ਉਹ ਵੱਖਰੇ ਆ। ਬਿਲਕੁਲ ਜੀ। ਇਹਦੇ ਨਾਲ ਹੋਰ ਰਾਜਕਨ ਜੀ ਕੁਛ ਲੋਕ ਨਸ਼ੇ ਵੱਲ ਨੂੰ ਵੀ ਹੋ ਜਾਂਦੇ ਨੇ। ਇਹ ਬਹੁਤ ਵੱਡੀ ਆਪਣੀ ਜਿਵੇਂ ਆਪਾਂ ਆਮ ਹੀ ਦੇਖਦੇ ਸੀਗੇ ਪਿੰਡਾਂ 'ਚ ਵੀ ਜਿਹੜੇ ਬੰਦੇ ਜ਼ਿਆਦਾ ਟੈਨਸ਼ਨ 'ਚ ਹੁੰਦੇ ਸੀ ਉਹੀ ਜ਼ਿਆਦਾ ਸ਼ਰਾਬ ਪੀਂਦੇ ਹੁੰਦੇ ਸੀ। ਏਦਾਂ ਹੀ ਹਨਾ, ਦੋ ਪੈਗ ਲਾਈਏ ਤੇ ਫਿਰ ਵੀ ਨੀਂਦ ਆ ਜਾਂਦੀ ਆ। ਇਹੀ ਕਹਿੰਦੇ ਸੀ ਵੀ ਉਹ ਤਾਂ ਨੀਂਦ ਨਹੀਂ ਆਉਂਦੀ। ਇੱਥੇ ਆ ਕੇ ਹੁਣ ਉਹ ਸ਼ਰਾਬ ਤੋਂ ਬਿਨਾਂ ਹੋਰ ਬਥੇਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ। ਸੋ ਬੰਦਾ ਇੱਕ ਜਾਣੀ ਕਿ ਇਹ ਸਾਈਡ ਇਫੈਕਟ ਆ ਜਾਂਦੇ ਨੇ ਸਟ੍ਰੈਸ ਦੇ, ਬੰਦਾ ਫਿਰ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਧਿਆਨ ਹੋਣ ਲੱਗ ਜਾਂਦਾ ਇੱਧਰ। ਸੋ ਇਕੱਲੇ ਇਹ ਜੇ ਬੜਾ ਜ਼ਰੂਰੀ ਆ ਵੀ ਆਪਾਂ ਸਟ੍ਰੈਸ ਜਦੋਂ ਹੁੰਦਾ ਜਾਂ ਕੋਈ ਚਿੰਤਾ ਹੁੰਦੀ ਆ ਤਾਂ ਕੀ ਕਰਦੇ ਆ। ਮੈਨੂੰ ਲੱਗਦਾ ਵੀ ਹਰੇਕ ਬੰਦੇ ਦੀ ਕੋਈ ਆਪਦੀ ਟੈਕਨੀਕ ਹੋਣੀ ਚਾਹੀਦੀ ਹੈ ਨਾ। ਤੇ ਜਿਵੇਂ ਹੁਣ ਆਪਾਂ ਪਰਮ ਸਿੰਘ ਉਹਨਾਂ ਨਾਲ ਉਦੋਂ ਗੱਲ ਕਰਦੇ ਸੀ, ਉਹ ਆਏ ਸੀ ਤੇ ਉਹ ਕਹਿੰਦੇ ਵੀ ਮੈਂ ਤਾਂ ਜਦੋਂ ਮੈਨੂੰ ਕੋਈ ਹੁੰਦਾ ਤੇ ਮੈਂ ਪੇਂਟਿੰਗ ਕਰਨ ਲੱਗ ਗਿਆ। ਪੇਂਟਿੰਗ ਕਰਦਾ ਮੈਂ ਸਭ ਕੁਝ ਭੁੱਲ ਜਾਂਦਾ। ਆਊਟਲੈਟ ਹੈਗੀ ਆ। ਹਾਂ। ਤੇ ਮੇਰਾ ਇੱਕ ਮਿੱਤਰ ਆ ਗੋਰਾ, ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਤੇ ਉਹ ਕਹਿੰਦਾ ਸੀ ਵੀ ਮੈਨੂੰ ਸਾਈਕਲਿੰਗ, ਕਹਿੰਦਾ ਜਦੋਂ ਮੈਂ ਘਰੇ ਲੜ ਪੈਂਦਾ ਉਹ ਮਜ਼ਾਕ ਕਰਦਾ, ਕਹਿੰਦਾ ਵੀ ਮੈਂ ਤਾਂ ਫਿਰ ਸਾਈਕਲ ਜਾ ਕੇ ਕਹਿੰਦਾ ਮੈਂ 4-4 ਘੰਟੇ ਸਾਈਕਲਿੰਗ ਬਾਹਰ ਨਿਕਲ ਜਾਣਾ ਪਹਾੜਾਂ 'ਚ। ਕਹਿੰਦਾ ਜਦੋਂ ਮੈਂ ਆਉਣਾ ਐ ਫਰੈਸ਼ ਹੋ ਜਾਣਾ। ਸੋ ਹਰੇਕ ਬੰਦੇ ਦੀ ਆਪਦੇ ਕੋਈ ਨਾ ਕੋਈ ਟੈਕਨੀਕ ਹੈਗੀ ਆ। ਇਹ ਪਤਾ ਹੋਣੀ ਜ਼ਰੂਰੀ ਹਾਂ, ਉਹੀ ਮੈਂ ਕਹਿਣ ਲੱਗਿਆ ਸੀ। ਪਰ ਆਪਾਂ ਨੂੰ ਉਹ ਲੱਭਣੀ ਪੈਣੀ ਹੈ ਵੀ ਹੈ ਕੀ ਮੇਰੇ, ਹੈ ਕੀ ਆ, ਟਰਾਈ ਕਰਨੀਆਂ ਪੈਣੀਆਂ ਕਈ ਚੀਜ਼ਾਂ। ਇਹ ਜਿਹੜੇ ਆਪਾਂ ਸਾਈਕੈਟਰਿਸਟ ਕੋਲ ਜਾਂਦੇ ਆ ਉਹ ਵੀ ਬੇਸਿਕਲੀ ਟਰਾਇਲ ਐਂਡ ਐਰਰ ਹੀ ਕਰਦੇ ਨੇ ਮਗਰੋਂ ਜਾ ਕੇ, ਹਨਾ ਵੀ ਤੁਸੀਂ ਐਂ ਕਰਕੇ ਦੇਖੋ ਜੀ, ਤੁਸੀਂ ਆਹ ਦੇਖੋ, ਆਹ ਆਪਸ਼ਨਸ ਨੇ। ਨਹੀਂ ਤਾਂ ਗੋਲੀ ਦਾ ਤਾਂ ਉਹਨਾਂ ਨੇ ਦੇ ਹੀ ਦੇਣੀ ਆ ਤੁਹਾਨੂੰ। ਹਾਂ, ਗੋਲੀ ਤਾਂ ਵੈਸੇ ਖਾਣੀ ਨਹੀਂ ਚਾਹੀਦੀ ਹੈ। ਗੋਲੀ ਦਾ ਤਾਂ ਫਿਰ ਹੋਰ ਇੱਕ ਦੇ ਕੇ ਨਾਲ ਹੋਰ 4 ਸਾਈਡ ਇਫੈਕਟ ਲੱਗ ਜਾਂਦੇ। ਸੋ ਇਹ ਹੈਗਾ। ਮੈਨੂੰ ਲੱਗਦਾ ਵੀ ਜੇ ਬੰਦਾ ਜ਼ਿਆਦਾ ਗੱਲਾਂ ਕਰੇ ਨਾ ਕਿਸੇ ਨਾਲ, ਗੱਲਾਂ ਫੋਨ ਤੇ ਨਹੀਂ, ਮਤਲਬ ਬਹਿ ਕੇ ਕਿਤੇ ਸਾਹਮਣੇ ਕਿਤੇ ਜਾ ਕੇ, ਤੇ ਫਿਰ ਇਹਦੇ ਨਾਲ ਬਹੁਤ ਫਰਕ ਪੈ ਸਕਦਾ ਬੰਦੇ ਦੇ ਸਟ੍ਰੈਸ। ਇੱਕ ਇਹਦੇ ਵਿੱਚ ਆਈ ਥਿੰਕ ਸੋਸ਼ਲ ਸਪੋਰਟ ਸਿਸਟਮ ਦੀ ਬੜੀ ਜ਼ਰੂਰਤ ਰਹਿੰਦੀ ਆ। ਜਿਹੜਾ ਕੋਈ ਬੰਦਾ ਸਟ੍ਰੈਸ ਦੇ ਵਿੱਚ ਆ, ਕਈ ਵਾਰੀ ਤਾਂ ਆਪਾਂ ਦੇਖਿਆ ਆ ਵੀ ਕਿਸੇ ਦੇ ਨਾਲ ਆਪਾਂ ਜਾਣਬੁੱਝ ਕੇ ਉਦਾਂ ਦਾ ਮਜ਼ਾਕ ਵੀ ਕਰਦੇ ਆ ਵੀ ਉਹਨੂੰ ਫਿਕਰ ਜਿਹੜੀ ਆ ਉਹਦੀ ਹੋਰ ਆਪਾਂ ਵਧਾ ਦਿੰਦੇ ਆ। ਤੇ ਜੇ ਕੋਈ ਤੁਹਾਡੇ ਨਾਲ ਦਿਲ ਖੋਲ ਕੇ ਕਰ ਰਿਹਾ ਤੇ ਉਹਦੀ ਗੱਲ ਉੱਥੇ ਤੱਕ ਸੀਮਿਤ ਰੱਖੋ, ਗਾਹ ਨਾ ਦੱਸੋ। ਬਿਲਕੁਲ, ਇਹ ਬੜਾ ਜ਼ਰੂਰੀ ਹੈ ਜੀ। ਇਹ ਆਪਣੇ ਜਿਹੜਾ ਪਰਿਵਾਰਿਕ ਰਿਸ਼ਤੇ ਨੇ ਉਹ ਆਪਣੇ ਦੇ, ਤੇ ਖਾਸ ਕਰਕੇ ਜਿਹੜੇ ਆਪਣੇ ਸਾਊਥ ਅਮਰੀਕਨਸ ਨੇ ਇਹਨਾਂ ਦੇ ਪਰਿਵਾਰ ਤਾਂ ਬਹੁਤ ਵਧੀਆ ਨੇ, ਹਨਾ। ਤੇ ਉਹ ਆਮ ਜਿਹੜਾ ਇੱਧਰ ਅਮਰੀਕਾ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ ਉੱਥੇ ਉਹ ਪਰਿਵਾਰਾਂ ਦੀ ਜਿਹੜੀ ਸੀਗੀ ਬੌਂਡੇਜ ਉਹ ਕਾਫੀ ਸਾਲ ਪਹਿਲਾਂ ਦੀ ਖਤਮ ਹੋਈ ਆ। ਇੱਥੇ ਵੀ ਸੀ ਕਦੇ ਜਦੋਂ ਆਪਾਂ ਗੱਲ ਕਰਦੇ ਆ ਨਾ, ਪਰ ਇਹ ਥੋੜੇ ਜਿਹੇ ਆਪਣੇ ਨੂੰ ਅੱਗੇ ਲੰਘੇ। ਪਰ ਆਪਾਂ ਵੀ ਉਸੇ ਰਾਹ ਤੇ ਹੀ ਆ ਜੇ ਆਪਾਂ ਆਪਦੇ ਆਪ ਨੂੰ ਦੇਖੀਏ। ਨਹੀਂ ਰੋਕਾਂਗੇ। ਹਾਂ, ਤੇ ਪਰਿਵਾਰ 'ਚ ਤੁਹਾਡੇ ਨੇੜੇ ਤੇੜੇ ਦੇ ਬੰਦੇ ਬਹੁਤ ਇਹੋ ਜਿਹੇ ਹੋਣੇ ਚਾਹੀਦੇ ਆ ਜਿਹਨੂੰ ਤੁਸੀਂ ਗੱਲ ਦੱਸ ਸਕੋ। ਘੱਟੋ ਘੱਟ 2 ਤਾਂ ਹੋਣ ਨਾ, ਵੀ ਜਿਨ੍ਹਾਂ ਨੂੰ ਜਦੋਂ ਤੁਹਾਨੂੰ ਕੋਈ ਸਟ੍ਰੈਸ ਹੁੰਦੀ ਹੈ ਤਾਂ ਤੁਸੀਂ ਜਾ ਕੇ ਉਹਨੂੰ ਦੱਸੋ ਵੀ ਬੇਫਿਕਰੀ ਦੇ ਨਾਲ ਦੱਸ ਸਕੋ, ਵੀ ਕੋਈ ਇਹ ਨਹੀਂ ਆ ਵੀ ਗੱਲਬਾਤ ਘੁੰਮ ਕੇ ਫਿਰ ਦੁਬਾਰਾ ਤੁਹਾਡੇ ਤੱਕ ਪਹੁੰਚ ਜੇ। ਜਿਹਨੂੰ ਆਪਾਂ ਕਹਿੰਦੇ ਮਜ਼ਾਕ ਨਾ ਕਰੇ। ਸੋ ਆਪਣੇ ਪਰਿਵਾਰਾਂ ਦਾ ਸਪੋਰਟ ਆਪਣੇ ਕੋਲ ਹੈਗੀ ਆ, ਅੱਜ ਦੀ ਤਰੀਕ 'ਚ ਤਾਂ ਹੈਗੀ ਆ, ਤੇ ਉਹ ਆਪਾਂ ਨੂੰ ਵਰਤਣੀ ਚਾਹੀਦੀ ਆ।
ਮੈਨੂੰ ਤਾਂ ਲੱਗਦਾ ਵੀ ਸਭ ਤੋਂ ਵੱਡਾ ਹਥਿਆਰ ਤਾਂ ਆਪਣੇ ਕੋਲ ਇਹੀ ਆ ਵੀ ਸਟ੍ਰੈਸ ਨਾਲ ਫਾਈਟ ਕਰਨਾ। ਇਹ ਨਹੀਂ ਬਿਲਕੁਲ ਬਹੁਤ ਜ਼ਰੂਰੀ ਆ। ਸੋਸ਼ਲ ਸਿਸਟਮ ਤੇ ਫੈਮਿਲੀ ਜਿਹੜਾ ਇਹ ਸਿਸਟਮ ਜਿਹੜਾ ਪਰਿਵਾਰ ਦਾ ਨਾ ਉਹ ਜ਼ਰੂਰੀ ਆ। ਕੋਈ ਬੰਦਾ ਜਿਮ ਲਾਉਣ ਚੱਲ ਜਾਂਦਾ ਸਟ੍ਰੈਸ ਦੇ ਵਿੱਚ ਹੋਵੇ, ਕੋਈ ਐਕਸਰਸਾਈਜ਼ ਕਰ ਲੈਂਦਾ ਆ, ਕੋਈ ਹੱਸਣ ਚੱਲ ਜਾਂਦਾ ਆ, ਕੋਈ ਸਟ੍ਰੈਚਿੰਗ ਯੋਗਾ ਸ਼ੋਗਾ ਅੱਜ ਕੱਲ੍ਹ ਬਹੁਤ ਕੁਝ ਚੱਲਦਾ ਆ। ਇੱਕ ਇਹ ਆ ਵੀ ਜਿਹੜੀਆਂ ਮਨ ਦੀਆਂ ਗੱਲਾਂ ਆ ਉਹ ਕਿਤੇ ਕੱਢਦੇ ਰਹੋਗੇ ਤਾਂ ਉਹ ਬਿਲਡ ਅਪ ਨਹੀਂ ਹੁੰਦੀਆਂ। ਹੁਣ ਆਪਾਂ ਰੀਸੈਂਟਲੀ ਅਰਸ਼ ਦੇਖਿਆ ਜਿਹੜਾ ਵਾਲਮਾਰਟ ਦੇ ਵਿੱਚ ਜਿਹਨੇ ਸ਼ੂਟਿੰਗ ਕੀਤੀ, ਉਹ ਪਿੱਛੇ ਜੇ ਆਪਾਂ ਦੇਖੀਏ ਤਾਂ ਕਿਤੇ ਨਾ ਕਿਤੇ ਕਾਰਨ ਕਹਿੰਦਾ ਵੀ ਮੇਰਾ ਉੱਥੇ ਮਜ਼ਾਕ ਬਣਾਇਆ ਜਾਂਦਾ ਸੀ, ਮੈਨੂੰ ਬਿਲਟਲ ਕੀਤਾ ਜਾਂਦਾ ਸੀਗਾ, ਤੇ ਉਹ ਮਨ ਹੀ ਮਨ ਦੇ ਵਿੱਚ ਸੜਦਾ ਰਿਹਾ। ਉਹਦੀ ਆਊਟਲੈਟ ਕਿਤੇ ਸੀਗੀ ਨਹੀਂ ਤੇ ਇਵੈਂਚੁਅਲੀ ਉਹਨੇ ਗੋਲੀ ਦੇ ਨਾਲ ਆਊਟਲੈਟ ਜਿਹੜੀ ਕੱਢੀ ਤੇ ਮਾਰੇ ਵੀ ਉਹੀ ਲੋਕ ਜਿਨ੍ਹਾਂ ਦੇ ਨਾਲ ਉਹ ਸੜਦਾ ਸੀ ਜਾਂ ਲੜਦਾ ਸੀਗਾ। ਜਿਹੜਾ ਕੋਈ ਨਵਾਂ ਸੀ ਉਹਨੇ ਛੱਡਤਾ, ਬਾਕੀਆਂ ਨੂੰ ਮਾਰ ਦਿੱਤਾ। ਸੋ ਇਹ ਇੱਕ ਜਿਹੜਾ ਅੱਜ ਕੱਲ੍ਹ ਸਟ੍ਰੈਸ ਦਾ ਨੈਕਸਟ ਲੈਵਲ ਆ ਉਹ ਇਦਾਂ ਦਾ ਹੋਣ ਲੱਗ ਗਿਆ। ਤੇ ਅੱਗੇ ਤਾਂ ਇਹ ਚੀਜ਼ ਆਪਾਂ ਸੁਣਦੇ ਵੀ ਨਹੀਂ ਸੀ ਕਿਤੇ, ਨਾ ਹੀ ਕਿਤੇ ਦੇਖੀ ਦੀ ਸੀ। ਪਰ ਇਹ ਮੈਂਟਲੀ ਜਿਹੜੇ ਕਿਉਂਕਿ ਆਪਾਂ ਸਟਰੋਂਗ ਨਹੀਂ ਰਹੇ, ਵਿਲ ਪਾਵਰ ਜਿਹੜੀ ਉਹ ਬੰਦਿਆਂ ਦੀ ਆਮ ਲੋਕਾਂ ਦੀ ਜਿਹੜੀ ਬਹੁਤ ਜ਼ਿਆਦਾ ਘਟ ਗਈ ਆ, ਸਹਿਣਸ਼ੀਲਤਾ ਵੈਸੇ ਹੀ ਘਟੀ ਆ। ਸਟ੍ਰੈਸ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਅੱਗ ਦੇ ਵਿੱਚ ਤੇਲ ਵਾਲਾ ਕੰਮ ਜਿਹੜਾ ਆ ਉਹ ਕੀਤਾ ਆ ਤੇ ਉਹ ਫਿਰ ਭਾਂਬੜ ਜਿਹੜੇ ਉਹ ਮੱਚਦੇ ਆ। ਸੋ ਆਪਾਂ ਨੂੰ ਇਹ ਬਹੁਤ ਜ਼ਰੂਰੀ ਆ ਵੀ ਆਪਣੇ ਜਿਹੜੇ ਹੁੰਦੀਆਂ ਚਿੰਤਾਵਾਂ ਆ ਉਹਨਾਂ ਨੂੰ ਕਿਤੇ ਜ਼ਾਹਰ ਕਰਨ ਦਾ ਜਾਂ ਕਿਤੇ ਉਹਨੂੰ ਬਾਹਰ ਕੱਢਣ ਦਾ ਜਿਹੜਾ ਉਹ ਮੌਕਾ ਰਹਿਣਾ ਚਾਹੀਦਾ ਆ, ਹੋਣਾ ਚਾਹੀਦਾ ਆ। ਤੇ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆ ਉਸ ਟਾਈਮ ਦੇ ਉੱਤੇ ਤੁਹਾਡਾ ਪੈਸ਼ਨ ਆ ਜਾਂ ਹੌਬੀ ਆ ਉਸ ਦੇ ਵੱਲ ਨੂੰ ਜਿਹੜਾ ਉਹ ਜਾਣਾ ਚਾਹੀਦਾ ਆ। ਤੇ ਆਈ ਥਿੰਕ ਉਹਦੇ ਨਾਲ ਹਾਂ ਇਹਦੇ ਵਿੱਚ ਆਪਾਂ ਜ਼ਰੂਰ ਮੈਂ ਐਡ ਕਰਨਾ ਚਾਹੁੰਦਾ, ਹਰ ਇੱਕ ਦੇ ਕੋਲ ਉਹ ਸੁਵਿਧਾ ਨਹੀਂ ਵੀ ਹੁੰਦੀ ਕਿਉਂਕਿ ਹਰ ਇੱਕ ਜਣਾ ਇੰਨਾ ਸਮਰੱਥ ਵੀ ਨਹੀਂ ਹੁੰਦਾ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕੇ। ਕਿਉਂਕਿ ਕਈਆਂ ਦਾ ਤਾਂ ਆਈ ਚਲਾਈ ਜਿਹੜੀ ਉਹ ਚੱਲ ਰਹੀ ਹੁੰਦੀ ਆ, ਉਸ ਸਰਕਲ ਦੇ ਵਿੱਚ ਜਿਹੜੇ ਉਹ ਵੱਜੇ ਆ ਤੇ ਉਹ ਕਰੀ ਜਾਂਦੇ ਆ। ਬਟ ਵੀ ਹੈਵ ਟੂ ਫਾਈਂਡ ਅ ਵੇ ਆਊਟ ਵੀ ਇਹਦੇ ਵਿੱਚ ਆਪਾਂ ਨੂੰ ਜਿਹੜਾ ਉਹ ਨਿਕਲਣਾ ਚਾਹੀਦਾ ਆ। ਕੋਈ ਅਧਿਆਤਮਿਕ ਤੌਰ ਦੇ ਉੱਤੇ ਜੁੜੇ ਗੁਰਬਾਣੀ ਦੇ ਨਾਲ ਜਾਂ ਜਿਹੜੇ ਵੀ ਧਰਮ ਨੂੰ ਮੰਨਦਾ ਵੀ ਉਹਦੇ ਨਾਲ ਜੁੜ ਕੇ ਇੱਦਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਜੁੜ ਕੇ ਉਹ ਕਰੇ, ਤੇ ਜਾਂ ਫਿਰ ਕੋਈ ਐਕਸਰਸਾਈਜ਼ ਐਕਟੀਵਿਟੀ ਜਿਹੜੀ ਉਹ ਕਰਕੇ ਉਹ ਕਰੇ। ਕੋਈ ਗਰੁੱਪ ਦੇ ਵਿੱਚ ਰਹਿ ਕੇ ਖੁਸ਼ ਆ ਤੇ ਗਰੁੱਪ ਨੂੰ ਲੱਭੇ ਕੋਈ ਇੱਦਾਂ ਦਾ। ਤੇ ਆਈ ਥਿੰਕ ਜ਼ਰੂਰੀ ਆ ਵੀ ਇਹ ਚੀਜ਼ਾਂ ਵੱਲ ਨੂੰ ਜਿਹੜਾ ਉਹ ਵਧਿਆ ਜਾਵੇ। ਨਹੀਂ ਬਿਲਕੁਲ ਜੀ, ਮੈਂ ਤਾਂ ਆਪਣਾ ਤਾਂ ਜੇ ਮੇਰਾ ਆਪਦਾ ਵਿਚਾਰ ਤਾਂ ਇਹ ਹੈ ਵੀ ਜੇ ਤੁਹਾਨੂੰ ਸਟ੍ਰੈਸ ਨਹੀਂ ਵੀ ਹੈ ਨਾ ਤਾਂ ਵੀ ਤੁਹਾਡੇ ਕੋਲ ਇਹੋ ਜਿਹੀ ਇੱਕ ਅੱਧੀ ਐਕਟੀਵਿਟੀ ਹੋਣੀ ਚਾਹੀਦੀ ਹੈ ਵੀ ਜਿਹਦੇ ਨਾਲ ਤੁਹਾਡਾ ਦਿਮਾਗ ਜਮਾ ਜਿਹੜਾ ਡੇ ਟੂ ਡੇ ਐਕਟੀਵਿਟੀਜ਼ ਤੋਂ ਫਰੈਸ਼ ਹੋ ਜਾਏ। ਚਾਹੇ ਉਹ ਨਹੀਂ ਵੀ ਸਹੀ ਹੋਈ ਹੈ, ਸਾਰਾ ਕੁਝ ਸਹੀ ਵੀ ਚੱਲ ਰਿਹਾ ਹੈ ਨਾ, ਤੁਸੀਂ ਜਿਮ ਜਾਂਦੇ ਆ, ਤੁਸੀਂ ਸਾਈਕਲਿੰਗ ਕਰਦੇ ਆ, ਤੁਸੀਂ ਕਿਤਾਬ ਪੜ੍ਹਦੇ ਆ, ਕੋਈ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਵੀ ਜਿਹੜੀ ਤੁਹਾਨੂੰ ਜਮਾ ਹੀ ਅੱਡ ਹੋਵੇ। ਉਹਦੇ ਨਾਲ ਤੁਹਾਡਾ ਸਾਰਾ ਜਿਹੜਾ ਦਿਮਾਗ ਆ ਰੀਸੈਟ, ਕਿਉਂਕਿ ਅੱਜ ਕੱਲ੍ਹ ਜਿਹੜਾ ਕੰਮ ਆ ਦਿਮਾਗੀ ਰਹਿ ਗਿਆ ਜ਼ਿਆਦਾ ਦੇਖਿਆ ਜਾਵੇ ਤਾਂ। ਹੁਣ ਫਿਜ਼ੀਕਲ ਵਰਕ ਤਾਂ ਬਹੁਤ ਘੱਟ ਗਿਆ ਹੈ ਨਾ, ਸੋ ਦਿਮਾਗ ਚੱਲਦਾ ਬਹੁਤ ਆ, ਰੁਕਦਾ ਤਾਂ ਹੈ ਹੀ ਨਹੀਂ। ਰਾਤ ਨੂੰ ਵੀ ਪਿਆ ਆਪਾਂ ਦੇਖਦੇ ਆ ਵੀ ਕੁਛ ਨਾ ਕੁਛ ਦਿਮਾਗ 'ਚ ਉਹੀ ਦੇਣ ਵਾਲੀਆਂ ਚੀਜ਼ਾਂ ਹੀ ਚੱਲਦੀਆਂ ਰਹਿੰਦੀਆਂ ਨੇ, ਰੁਕਦੀਆਂ ਨਹੀਂ। ਤੇ ਹੁਣ ਉਹ ਤਾਂ ਗੱਲਾਂ ਹੈ ਨਹੀਂ ਵੀ ਤੁਸੀਂ ਬਾਹਰ ਪਏ ਕੋਠੇ ਤੇ ਵੀ ਅੱਗੇ ਚੰਦ ਤਾਰਿਆਂ ਦੀਆਂ ਗੱਲਾਂ ਕਰੀ ਜਾਂਦੇ ਸੀ, ਉਹਨਾਂ ਦਾ ਕੋਈ ਹੁੰਦਾ ਤਾਂ ਹੈ ਨਹੀਂ ਸੀ। ਉਹ ਦਿਮਾਗ ਫਰੈਸ਼ ਹੋ ਜਾਂਦਾ ਸੀ, ਹੋਰ ਕੀ ਹੋਣਾ ਸੀ। ਉਹ ਚੀਜ਼ਾਂ ਨੂੰ ਤਾਂ ਟਾਈਮ ਵੇਸਟ ਮੰਨਿਆ ਜਾਂਦਾ। ਹਾਂ ਉਹ ਦੇਖ ਲਓ ਹਾਂ ਹੁਣ ਤਾਂ ਸਪੈਸ਼ਲ ਪ੍ਰੋਜੈਕਟ ਕਹਿੰਦੇ ਵੀ ਕੈਂਪਿੰਗ, ਕਹਿੰਦੇ ਵੀ ਕੈਂਪਿੰਗ ਬਾਹਰ ਜਾ ਕੇ ਸੌਣਾ ਉੱਤੇ ਤਾਰੇ ਦੇਖਣੇ। ਜਿਹੜਾ ਇਦਾਂ ਨਹੀਂ ਕਰਦਾ ਕਹਿੰਦੇ ਵਿਹਲੇ ਆ ਵੀ ਇਹ ਪਤਾ ਨਹੀਂ ਕਿੱਧਰ ਤੋਂ ਜਿਹੜਾ ਉਹ ਤੁਰੇ ਆ, ਕੋਈ ਏਦਾਂ ਆ ਕੋਈ ਓਦਾਂ। ਹਰ ਇੱਕ ਨੇ ਆਪੋ ਆਪਣੇ ਹਿਸਾਬ ਨਾਲ ਜਿਹੜਾ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਭਾਈ ਥੋੜਾ ਬਹੁਤਾ ਘੁੰਮਣਾ ਫਿਰਨਾ, ਥੋੜਾ ਬਹੁਤਾ ਐਕਟੀਵਿਟੀ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਚੱਲਣਾ ਚਾਹੀਦਾ। ਤੇ ਬਾਕੀ ਸੋਚੋ ਜੇ ਤੁਸੀਂ ਵੀ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ, ਮਨ ਦੇ ਵਿੱਚ ਹੈ ਕੋਈ ਗੱਲ, ਤਾਂ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਜ਼ਰੂਰ ਸਾਂਝੇ ਕਰਿਓ। ਨੰਬਰ 4082725200 4082725200 ਇਸ ਦੇ ਉੱਤੇ ਜਿਹੜੇ ਤੁਸੀਂ ਆਪਣੇ ਵਿਚਾਰ ਸਾਂਝੇ ਜਿਹੜੇ ਉਹ ਕਰ ਸਕਦੇ ਆ। ਜਦੋਂ ਸਟ੍ਰੈਸ ਲਗਾਤਾਰ ਅਰਸ਼ ਹੋਣ ਲੱਗ ਜਾਂਦਾ ਆ, ਜਦੋਂ ਕਰੋਨਿਕ ਸਟ੍ਰੈਸ ਜਿਹੜਾ ਇੱਕ ਬਣ ਜਾਂਦਾ ਆ, ਤੇ ਉਹਨੇ ਤੁਹਾਡੇ ਮੈਂਟਲ ਹੈਲਥ ਦੇ ਨਾਲ ਜਿਹੜੀ ਫਿਜ਼ੀਕਲ ਹੈਲਥ ਆ ਉਸ ਉੱਤੇ ਕਾਫੀ ਭੈੜਾ ਅਸਰ ਪਾਉਣਾ। ਜਦੋਂ ਜਿਹੜਾ ਇੱਕ ਨੀਂਦ ਦੀ ਗੱਲ ਆਪਾਂ ਅਕਸਰ ਸੁਣਦੇ ਹਾਂ ਵੀ ਇੱਕ ਸਹੀ 6 ਤੋਂ 8 ਘੰਟੇ, ਕੋਈ ਵੱਧ ਕਹਿੰਦਾ ਕੋਈ ਘੱਟ ਕਹਿੰਦਾ, ਜਿੰਨੇ ਵੀ ਇੰਨੇ ਘੰਟੇ ਸੌਂ ਕੇ ਮਾਈਂਡ ਨੂੰ ਜਿਹੜਾ ਇੱਕ ਰਿਲੈਕਸ ਕਰਨ ਦਾ ਜਿਹੜਾ ਇੱਕ ਪ੍ਰਬੰਧ ਕੁਦਰਤ ਨੇ ਜਿਹੜਾ ਉਹ ਬਣਾਇਆ ਆ, ਜਦੋਂ ਆਪਾਂ ਉਹਦੇ ਨਾਲ ਛੇੜਛਾੜ ਜਿਹੜੀ ਉਹ ਕਰਦੇ ਆ ਤੇ ਉਹ ਇਨਕਰੀਮੈਂਟ ਹੋ ਕੇ ਆਪਾਂ ਨੂੰ ਅੱਗੇ ਤੋਂ ਅੱਗੇ ਜਿਹੜੀ ਉਹ ਦਿਸਦੀ ਆ। ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਦੇਖਣਾ ਚਾਹੀਦਾ ਆ ਵੀ ਕਿੱਦਾਂ ਦੀਆਂ ਆ। ਹੁਣ ਤਾਂ ਵੈਸੇ ਜਿਹੜੀਆਂ ਘੜੀਆਂ ਆਪਾਂ ਲਾਉਂਦੇ ਆ, ਜਿਹੜੀਆਂ ਸਮਾਰਟ ਵਾਚਿਸ ਅੱਜ ਕੱਲ੍ਹ ਜਿਹੜੀਆਂ ਆਈਆਂ ਆ,
ਉਹ ਤੁਹਾਨੂੰ ਇਸ ਦੇ ਬਾਰੇ ਕਾਫੀ ਕੁਝ ਦੱਸ ਦਿੰਦੀਆਂ ਹੈ ਵੀ ਤੁਹਾਡੀ ਹੈਲਥ ਐਕਚੁਅਲ 'ਚ ਕਿੱਦਾਂ ਦੀ ਜਿਹੜੀ ਇਸ ਦੇ ਵਿੱਚ ਚੱਲ ਰਹੀ ਆ, ਤਾਂ ਜੋ ਤੁਸੀਂ ਪਹਿਲਾਂ ਹੀ ਜਿਹੜੇ ਆ ਉਹ ਕਰੈਕਟਿਵ ਮੈਜਰਸ ਜਿਹੜੇ ਉਹ ਕਰਨੇ ਕਰ ਸ਼ੁਰੂ ਲਓ। ਕਰ ਲਓ। ਅਦਰਵਾਈਜ਼ ਤੁਸੀਂ ਪ੍ਰੋਬਲਮ ਆਊਗੀ। ਨਾਈਟ ਸਲੀਪ ਤੁਹਾਡੀ ਕਿੱਦਾਂ ਦੀ ਸੀ, ਕਿ ਸਟ੍ਰੈਸ ਕਿੰਨਾ ਕੁ ਸੀਗਾ ਤੁਹਾਡੀ ਬਾਡੀ 'ਚ, ਸਾਰੀਆਂ ਚੀਜ਼ਾਂ ਆਲਦੋ ਇਹ ਸਟ੍ਰੈਸ ਵਧਾਉਣ ਦਾ ਇੱਕ ਕਾਰਨ ਵੀ ਆ, ਬਣ ਬਿਲਕੁਲ ਜਾਂਦੀਆਂ ਆ। ਬਿਲਕੁਲ ਪਰ ਇਹ ਆ ਵੀ ਜੇ ਉਹਨੂੰ ਸਹੀ ਢੰਗ ਨਾਲ ਵਰਤੋ ਤਾਂ ਇੱਕ ਵਧੀਆ ਉਪਰਾਲਾ ਵੀ ਹੋ ਸਕਦਾ ਹੈ। ਹਾਂਜੀ, ਨਹੀਂ ਇਹ ਤਾਂ ਆਪਾਂ ਦੇਖਦੇ ਹਾਂ ਵੀ ਕਿਸੇ ਵੀ ਜੇ ਟੂਲ ਨੂੰ ਜਾਂ ਟੈਕਨੋਲੋਜੀ ਨੂੰ ਆਪਾਂ ਸਹੀ ਤਰੀਕੇ ਨਾਲ ਵਰਤੀਏ ਤਾਂ ਇਹਦਾ ਆਪਾਂ ਨੂੰ ਫਾਇਦਾ ਹੀ ਹੁੰਦਾ ਹਨ। ਤੇ ਜਿਹੜਾ ਇੱਕ ਆਪਣੇ ਕਿਸੇ ਨੇ ਮੈਸੇਜ ਕੀਤਾ ਵਿਲ ਪਾਵਰ ਦੀ ਗੱਲ ਕੀਤੀ ਹੈ ਨਾ, ਤੇ ਹਾਂਜੀ ਵਿਲ ਪਾਵਰ ਮੈਂ ਨਾ ਮੈਨੂੰ ਇੱਕ ਗੱਲ ਯਾਦ ਆ ਗਈ ਰਾਜਕਰਨ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਸਾਡੇ ਮੁੰਡਾ ਇੱਕ ਸੀਗਾ ਬੰਗਲਾਦੇਸ਼ੀ, ਉਹ PhD ਕਰਦਾ ਹੁੰਦਾ ਸੀ। ਠੀਕ ਹੈ। ਉਹ ਮੋਟਾ ਬਹੁਤ ਸੀ, ਬਹੁਤ ਜ਼ਿਆਦਾ ਮੋਟਾ ਸੀ ਹਨਾ। ਤੇ ਅਸੀਂ ਚਲੋ ਸਾਡੇ ਨਾਲ ਵੀ ਉਹਨੇ ਇੱਕ ਦੋ ਪ੍ਰੋਜੈਕਟ ਕੀਤੇ ਤੇ ਅਸੀਂ ਉਹਨੂੰ ਐਵੇਂ ਮਜ਼ਾਕ ਚ ਕਹਿਣਾ ਜਿਵੇਂ ਵੀ ਕਰਦੇ ਸੀ, ਤੇ ਉਹਨੇ ਸਾਨੂੰ ਕਹਿਣਾ ਵੀ ਨਹੀਂ ਮੇਰਾ ਇਹ ਤੇ ਫੋਕਸ ਹੀ ਨਹੀਂ ਹੈਗਾ, ਹਜੇ ਮੇਰਾ ਫੋਕਸ ਮੇਰੀ ਪੜ੍ਹਾਈ ਤੇ ਹੀ ਹੈ। ਅੱਛਾ, ਅਸੀਂ ਵੀ ਐਵੇਂ ਮਾਰੀ ਜਾਂਦਾ, ਸਾਨੂੰ ਐ ਲੱਗਣਾ ਰਕਾਉਂਦਾ। ਹਾਂ। ਉਹ ਫਿਰ ਚਲੋ ਅਸੀਂ ਤਾਂ ਮਾਸਟਰਸ ਕਰਦੇ, ਅਸੀਂ ਨਿਕਲ ਆਏ ਉੱਥੋਂ ਛੇਤੀ। ਉਹ PhD ਸੀਗਾ, ਉਹਨੂੰ ਲੈਣ ਲੱਗਿਆ ਹਨਾ। ਕਾਫੀ ਚਿਰ ਬਾਅਦ ਜਦੋਂ ਮੈਨੂੰ 2-3 ਸਾਲ ਬਾਅਦ ਜਦੋਂ ਮੈਂ ਇੱਥੇ ਵੀ ਆ ਗਿਆ ਅਮਰੀਕਾ ਵੀ, ਤੇ ਉਹਨੇ ਫੋਟੋ ਭੇਜੀ, ਉਹ ਜਮਾ ਸਲਿਮ ਟ੍ਰਿਮ, ਕਹਿੰਦਾ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਇਹ ਤੇ ਮੇਰਾ ਫੋਕਸ ਨਹੀਂ ਹੈਗਾ। ਉਹਦਾ ਮੇਰੇ ਨਾਲ ਵੀ ਜ਼ਿਆਦਾ ਫਿੱਟ ਸੀ, ਜਿਹੜੇ ਅਸੀਂ ਜਿੰਮੇ ਆਉਂਦੇ ਸੀ ਬਹੁਤ ਜ਼ਿਆਦਾ ਆਪਦੇ ਆਪ ਨੂੰ ਮੰਨਦੇ ਸੀ ਹਨਾ, ਜਿਹੜੇ ਛੇੜਦੇ ਸੀ ਉਹਨੂੰ। ਉਹ ਵਿਲ ਪਾਵਰ ਕਿਸੇ ਨੇ ਲਿਖਿਆ, ਤੇ ਉਹ ਵਿਲ ਪਾਵਰ ਦੀ ਵੀ ਗੱਲ ਆ ਜਾਂਦੀ ਹੈ, ਤੁਸੀਂ ਤੁਹਾਡੀ ਕਿੰਨੀ ਕਿ ਤੇ ਕਮਿਟਮੈਂਟ ਆ, ਤੁਸੀਂ ਕੋਈ ਵੀ ਕਰਨਾ ਚਾਹੁੰਦੇ ਹੋ ਹਨਾ। ਹੁਣ ਜੇ ਬੰਦਾ ਇੱਕ ਤਾਂ ਸਟ੍ਰੈਸ ਇਹੀ ਹੈ ਵੀ ਚੰਗੀ ਸਿਹਤ ਲਈ ਬੰਦਾ ਟਾਈਮ ਨਾਲ ਸੌਂ ਜਾਵੇ, ਪਰ ਆਪਾਂ ਸੌਂਦੇ ਨਹੀਂ, ਉੱਥੇ ਵਿਲ ਪਾਵਰ ਦੀ ਗੱਲ ਆ ਜਾਂਦੀ ਹਨਾ। ਚਾਹੇ ਟਾਈਮ ਨਾਲ ਸੌਂ 8 ਘੰਟੇ, ਜੇ ਨੀਂਦ ਹੋਵੇ ਅੱਧੀਆਂ ਤਾਂ ਬਿਮਾਰੀਆਂ ਉਹਦੇ ਨਹੀਂ ਪੂਰੀਆਂ ਹੋ ਜਾਂਦੀਆਂ, ਫਿਕਰ ਜਿਹੜਾ ਉੱਥੋਂ ਕਾਫੀ ਘਟ ਜਾਂਦੇ ਆ। ਜੀ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਜਰਜਨ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਮੇਰਾ ਇੱਕ ਦੋਸਤ ਹੈ ਜੀ, ਇੰਗਲੈਂਡ 'ਚ ਹੈ ਜੀ, ਉਹ ਠੀਕ ਹੈ, ਬਚਪਨ ਦਾ ਦੋਸਤ ਹੈ। ਉਹ ਮੇਰੇ ਨਾਲ ਗੱਲਾਂ ਬਈ ਕਰਦਾ, ਉਹ ਪਹਿਲਾਂ ਚੱਲ ਮੈਨੂੰ ਫੋਨ ਕਰਿਆ ਹੁੰਦਾ, ਪਹਿਲਾਂ ਖੁੱਲ ਕੇ ਹੱਸਦਾ ਜੀ ਉਹ। ਅੱਛਾ, ਪਹਿਲਾਂ ਖੁੱਲ ਕੇ ਹੱਸਣਾ ਜੀ ਉਹਨੇ। ਮੈਂ ਕਿਹਾ ਤੇਰੇ ਸੇ ਗੱਲ ਤਾਂ ਕਹਿੰਦਾ ਗੱਲ ਵੀ ਕਰ ਲਾਂਗੇ ਤੇ ਹੱਸਦਾ ਲੈਣਾ, ਮੈਨੂੰ ਕਹਿੰਦਾ। ਠੀਕ ਆ। ਅੱਛਾ, ਫਿਰ ਕਹਿੰਦਾ ਜਿਸ ਵੇਲੇ ਮੈਂ ਸਵੇਰ ਨੂੰ 5 ਵਜੇ ਕਹਿੰਦਾ ਉੱਠਦਾ, ਤਾਂ ਮੈਂ ਆਪਣੇ ਕਿਸੇ ਗਾਹ ਜਾਣਾ ਤਾਂ ਆਪਣੀ ਐਕਸਰਸਾਈਜ਼ ਕਰਦਾ ਜੀ। ਐਕਸਰਸਾਈਜ਼ ਤਾਂ ਕਹਿੰਦਾ ਫਿਰ ਜੇ ਮੈंने ਕੁਛ ਵੀ ਮੈਂ ਖੜੇ ਕੱਲਾ ਅੱਧਾ ਪੌਣਾ ਘੰਟਾ ਖੁੱਲ ਕੇ ਹੱਸਦਾ ਜੀ, ਖੁੱਲ ਕੇ ਹੱਸਦਾ ਜੀ, ਆਪੇ ਹੱਸਦਾ ਹੀ ਕਹਿੰਦਾ। ਪਰ ਕਹਿੰਦਾ ਮੇਰੇ ਜਿਹੜੇ ਸਰੀਰ ਦੇ ਕਹਿੰਦਾ ਜੇ ਸੈੱਲ ਹੈ ਜੋ ਰੈਸਟ ਹੋ ਜਾਂਦੀ ਆ, ਮੇਰੀ ਜਿਹੜੀ ਟੈਨਸ਼ਨ ਦੂਰ ਹੋ ਜਾਂਦੀ ਜੀ। ਬਸ ਮੈਂ ਆ ਕੇ ਫਿਰ ਕਹਿੰਦਾ ਸਟ੍ਰੈਚ ਕਰਕੇ ਮੈਂ ਨਹਾ ਲੈਂਦਾ ਤੇ ਚਾਹ ਫਿਰ ਪੀਂਦਾ। ਉਹ ਕਹਿੰਦਾ ਮੇਰੇ ਹੌਬੀ ਇਹੀ, ਮੈਂ ਰੋਜ਼ ਪਹਿਲਾਂ ਖੁੱਲ ਕੇ ਹੱਸਦਾ ਹੈ ਜੀ। ਮਿਹਰਬਾਨੀ, ਆਹੀ ਗੱਲ ਆਹੀ ਤੁਹਾਨੂੰ ਰਾਏ ਦਿੱਤੀ। ਮਿਹਰਬਾਨੀ ਜੋਗਾ। ਨਹੀਂ ਦੇਖੋ, ਆਊਟਲੈਟ ਉਸ ਬੰਦੇ ਨੇ ਰੱਖਿਆ, ਇਹਨਾਂ ਦੇ ਨੇ ਵੀ ਪਹਿਲਾਂ ਹੱਸ ਲੈਣ। ਉਹਦੇ ਲਈ ਕੀ ਕੰਮ ਕਰਦਾ, ਇਹ ਹਰੇਕ ਬੰਦੇ ਦਾ ਅੱਡ ਹੋਊਗਾ। ਮੈਨੂੰ ਯਾਦ ਆ, ਚਲੋ ਇਹਨਾਂ ਦੀ ਗੱਲ ਤੋਂ ਯਾਦ ਆ ਗਈ, ਉੱਥੇ ਜਦੋਂ ਪੰਜਾਬ ਸੀਗੇ ਤੇ 6 ਮਹੀਨੇ ਦੀ ਟ੍ਰੇਨਿੰਗ ਦਾ ਇੱਕ ਕੋਰਸ ਹੁੰਦਾ ਆ, ਜਦੋਂ ਤੁਸੀਂ ਉੱਥੇ ਇੰਜੀਨੀਅਰਿੰਗ ਕਰਦੇ ਆ। ਉੱਥੇ ਨੋਇਡਾ ਦੇ ਵਿੱਚ ਗਏ, ਤੇ ਜਿੱਥੇ ਅਸੀਂ ਰਹਿੰਦੇ ਸੀ ਸਾਹਮਣੇ ਪਾਰਕ ਸੀਗੀ, ਤੇ ਸਵੇਰੇ 5-6 ਵਜੇ ਆ ਜਾਣੇ ਬਜ਼ੁਰਗ, ਉਹਨਾਂ ਨੇ ਹੈ ਜ਼ੋਰ ਦੀ ਜਿਹੜਾ ਹੱਸਣਾ। ਤੇ ਅਸੀਂ ਉਦੋਂ ਜਦੋਂ ਨੌਜਵਾਨ ਬੰਦਾ ਕਹਿੰਦਾ ਯਾਰ ਇਹ ਪਤਾ ਨਹੀਂ ਐਵੇਂ ਕੀ ਗੱਲਾਂ ਕਰੀ ਜਾਂਦੇ, ਪਾਗਲ ਹੋਏ ਫਿਰਦੇ ਆ। ਪਰ ਬੰਦੇ ਨੂੰ ਬਾਅਦ ਚ ਦੇਖਿਆ ਵੀ ਇਹ ਵੀ ਭਰਾਵਾ ਥੈਰੇਪੀ ਆ, ਲਾਫਟਰ ਥੈਰੇਪੀ ਜਿਹੜੀ ਅੱਜ ਕੱਲ ਜਿਹੜੀ ਉਹ ਚੱਲ ਰਹੀ ਆ, ਵੀ ਉਹ ਚੀਜ਼ ਆਵੇ। ਕਿਉਂਕਿ ਸਟ੍ਰੈਸ ਦਾ ਨੈਕਸਟ ਜਿਹੜਾ ਫਿਰ ਲੈਵਲ ਉਹ ਡਿਪਰੈਸ਼ਨ ਦਾ ਆ ਜਾਂਦਾ। ਇਹ ਚੀਜ਼ ਜਿਹੜੀ ਹੈ ਨਾ, ਉਸ ਤੋਂ ਅੱਗੇ ਜਿਹੜੀ ਉਹ ਵੱਧ ਜਾਂਦੀ ਆ। ਜਦੋਂ ਤੁਹਾਡੀ ਬਾਡੀ 'ਚ ਮੈਂ ਦੇਖਿਆ ਅਰਸ਼, ਜਦੋਂ ਸਟ੍ਰੈਸ ਹੁੰਦੀ ਜ਼ਿਆਦਾਤਰ ਧੌਣ ਤੇ ਜਿਹੜੇ ਮੌਰ ਆ ਉਹ ਸਟਿਫ ਜਿਹੇ ਹੋ ਜਾਂਦੇ ਆ। ਉਹ ਬਾਡੀ ਤੁਹਾਨੂੰ ਦੱਸਣ ਲੱਗ ਜਾਂਦੀ ਆ ਵੀ ਤੁਸੀਂ ਸਟ੍ਰੈਸ ਦੇ ਵਿੱਚ ਹੈਗੇ ਆ, ਤੇ ਜੇ ਤੁਸੀਂ ਉਸ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਜਾਤ ਜਿਹੜੀ ਉਹਦੀ ਪਾਉਂਗੇ, ਤੇ ਫਿਰ ਜਿੱਦਾਂ ਕਹੋਗੇ ਵੀ 2 ਪੈਗ ਲਾ ਕੇ ਨੀਂਦ ਆਉਂਦੀ ਹੈ ਜਾਂ ਕੋਈ ਹੋਰ ਨਸ਼ਾ ਕਰਕੇ ਨੀਂਦ ਆਉਂਦੀ ਆ, ਤੇ ਉਹਨੇ ਪ੍ਰੋਬਲਮ ਜਿਹੜੀ ਆ ਉਹ ਵਧਣੀ ਆ, ਉਹ ਜਿਹੜੀ ਉਹ ਘਟਣੀ ਨਹੀਂ ਹੈਗੀ। ਸੋ ਉਹ ਫਿਕਰਮੰਦੀ ਜਿਹੜੀ ਉਸ ਚੀਜ਼ ਦੇ ਵਿੱਚ ਜ਼ਿਆਦਾ ਜਿਹੜੀ ਉਹ ਬੰਦੇ ਨੂੰ ਜਿਹੜੀ ਹੋਰ ਫਿਕਰਮੰਦ ਕਰ ਜਾਂਦੀ ਆ, ਤੇ ਉਹ ਫਿਰ ਨਾਲੇ ਆਲੇ ਦੁਆਲੇ ਤੁਹਾਡੀ ਘਰ ਵਾਲੀ ਆ, ਨਿਆਣੇ ਆ, ਮਾਪੇ ਆ, ਉਹਨਾਂ ਨੂੰ ਵੀ ਫਿਰ ਫਿਕਰ ਜਿਹੜਾ ਉਹ ਸਾਰੀਆਂ ਚੀਜ਼ਾਂ ਦਾ ਵਧਾ ਜਾਂਦੀ ਆ। ਬਿਲਕੁਲ ਜੀ, ਬਿਲਕੁਲ। ਇੱਕ ਨਾ ਆਪਾਂ ਰਾਜਕਰਨ ਜੀ, ਇੱਕ ਮੈਨੂੰ ਲੱਗਦਾ ਨਾ ਵੀ ਹੁਣ ਤਾਂ ਜਾਣੀ ਕਿ ਬਹੁਤ ਹੀ ਔਖਾ ਕੰਮ ਆ, ਪਰ ਅੱਗੇ ਲੋਕਾਂ ਨੂੰ ਵਿਹਲੇ ਰਹਿਣਾ ਆਉਂਦਾ ਸੀ। ਇਹ ਬਹੁਤ ਸਹੀ ਗੱਲ ਤੁਹਾਡੀ, ਹਨਾ। ਵਿਹਲੇ ਰਹਿਣਾ ਮਤਲਬ ਵੀ ਉਹ ਮਾੜੇ ਤਰੀਕੇ ਨਾਲ ਵਿਹਲੇ ਰਹਿਣ ਵਾਲਾ ਨਹੀਂ, ਵੀ ਚੰਗੇ ਤਰੀਕੇ ਨਾਲ। ਜੇ ਕੋਈ ਨਹੀਂ ਵੀ ਕੰਮ ਹੁੰਦਾ ਸੀ ਤਾਂ ਬੰਦਾ ਕੋਈ ਪੁੱਠਾ ਕੰਮ ਨਹੀਂ ਕਰਦਾ ਸੀ, ਵਿਹਲਾ ਰਹਿੰਦਾ ਸੀ, ਆਪਦੇ ਆਪ 'ਚ ਰਹਿੰਦਾ ਸੀ ਥੋੜਾ ਚਿਰ, ਹਨਾ। ਅਬਿਲਿਟੀ ਟੂ ਪਾਸ ਟਾਈਮ ਚੱਜ ਦੇ ਨਾਲ। ਮੈਂ ਆਮ ਹੀ ਅੱਗੇ ਆਪਾਂ ਦੇਖਦੇ ਹੁੰਦੇ ਸੀ ਨਾ ਵੀ ਪਿੰਡਾਂ 'ਚ ਘਰ ਦੇ ਮੂਹਰੇ ਜਾਂ ਕਿਤੇ ਸੱਥ 'ਚ ਬੰਦਾ ਬੈਠਾ ਤੇ 2-2 ਘੰਟੇ ਬੈਠਾ, ਕੋਈ ਗੱਲ ਹੀ ਨਹੀਂ ਸੀ, ਕੋਈ ਕੰਮ ਨਹੀਂ ਸੀ, ਕੁਛ ਬੈਠਾ ਰਹਿੰਦਾ ਸੀ, ਹਨਾ। ਤੇ
ਹੁਣ ਤਾਂ ਬੰਦਾ 2 ਮਿੰਟ ਨਹੀਂ ਬੈਠ ਸਕਦਾ, ਗੁੱਸਾ ਆ ਜਾਂਦਾ। ਗੁੱਸਾ ਆ ਜਾਂਦਾ, ਨਾਲੇ ਉਦੋਂ ਨੂੰ ਕੋਈ ਨਾ ਕੋਈ ਯੰਤਰ ਹੱਥ 'ਚ ਆ ਜਾਂਦਾ ਤੇ ਬੰਦਾ ਉਹ ਤੋਂ ਗਾਹਾਂ ਦੀ ਗਾਹਾਂ ਦਿਮਾਗ ਹੋਰ ਭੱਜ ਲੈਂਦਾ। ਉਹ ਸਾਰੀਆਂ ਚੀਜ਼ਾਂ ਮਨ ਨੂੰ ਕਰਨਾ ਸੀ ਸ਼ਾਂਤ ਤੇ ਆਪਾਂ ਉਹਨੂੰ ਹੋਰ ਵੀ ਉਹਨੂੰ ਤੇਜ਼ੀ ਤੇਲ ਦੇਈ ਪਾਤਾ। ਜਾਂਦੇ ਆ। ਸੋ ਇਹ ਮੈਨੂੰ ਲੱਗਦਾ ਵੀ ਇੱਕ ਤਾਂ ਇਹ ਕਰ ਲੈਣਾ ਚਾਹੀਦਾ, ਜਿਵੇਂ ਇੱਕ ਵਾਰ ਮੈਂ ਪੜ੍ਹਦਾ ਵੀ ਸੀਗਾ ਸਟੱਡੀ 'ਚ ਵੀ ਕੁਛ ਕੁ ਘੰਟੇ ਤੁਸੀਂ ਫੋਨ ਨੂੰ ਜਾਂ ਜਿਹੜਾ ਸਾਰੀ ਟੈਕਨੋਲੋਜੀ ਨੂੰ ਆਪਦੇ ਆਪ ਤੋਂ ਪਰੇ ਰੱਖਣ ਦੀ ਕੋਸ਼ਿਸ਼ ਕਰੋ ਦਿਨ 'ਚ। ਡੀਟੌਕਸ ਕਰੋ, ਹਾਂ। ਟੈਕਨੋਲੋਜੀ ਡੀਟੌਕਸ ਦਿਨ 'ਚ ਹੀ ਕਰ ਲਓ, ਚਾਹੇ ਘੰਟਾ 2 ਘੰਟੇ, ਹਨਾ, ਕੋਈ ਇਹੋ ਜਿਹੀ ਆਈਟਮ ਕਰੋ ਜਿਹਦੇ ਨਾਲ ਕੋਈ ਇਹ ਚੀਜ਼ਾਂ ਤੁਸੀਂ ਨਾ ਵਰਤੋ, ਤੇ ਉਹਦੇ ਨਾਲ ਵੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਫਰਕ ਪੈ ਜਾਣਾ ਚਾਹੀਦਾ। ਜਿਹਨਾਂ 'ਚੋਂ ਕਿਤਾਬਾਂ ਪੜ੍ਹਨੀਆਂ ਇੱਕ ਗੱਲ ਆ ਜਾਂਦੀ ਹੈ, ਜਾਂ ਜਿੰਮ ਜਾ ਕੇ ਵੀ ਚਲੋ ਹੁਣ ਲੋਕ ਲਾ ਲੈਂਦੇ ਆ ਉਹ ਭੱਜਣ ਵੇਲੇ ਜਾਂ ਜੋ ਕੋਈ ਐਕਸਰਸਾਈਜ਼ ਕਰਦੇ ਆ ਹੈਡਫੋਨ ਵਗੈਰਾ। ਹਾਂ, ਹਨਾ ਜੀ। ਮੈਨੂੰ ਯਾਦ ਅਸੀਂ ਇੱਥੇ ਹਾਫ ਮੈਰਾਥਨ ਭੱਜਦੇ ਸੀਗੇ ਇੱਕ ਵਾਰੀ ਤੇ ਇੱਥੇ ਫਰੈਜ਼ਨੋ, ਤੇ ਉਹ ਕਹਿੰਦੇ ਵੀ ਪਹਿਲਾਂ ਜਦੋਂ ਉਹਨਾਂ ਨੇ ਦੱਸਿਆ, ਜਦੋਂ ਅਸੀਂ ਪਹਿਲੀ ਵਾਰ ਭੱਜੇ ਮੈਂ ਤੇ ਮੇਰੀ ਵਾਈਫ, ਤੇ ਉਹ ਕਹਿੰਦੇ ਵੀ ਤੁਹਾਨੂੰ ਆਹ ਟਿਪਸ ਨੇ ਪਹਿਲੀ ਵਾਰ ਭੱਜਣ ਵੇਲੇ, ਹਨਾ, ਵੀ ਹੈਡਫੋਨ ਲਾ ਲਓ, ਕੋਈ ਆਪਦਾ ਮਿਊਜ਼ਿਕ ਲਾ ਲਓ, ਕੋਈ ਇਹੋ ਜਿਹੀਆਂ ਚੀਜ਼ਾਂ। ਤੇ ਮੈਂ ਉਦੋਂ ਮਨ 'ਚ ਸੋਚਿਆ ਵੀ ਮੈਂ ਕਿਹਾ ਵੀ ਇਹਨਾਂ ਚੀਜ਼ਾਂ ਤਾਂ ਖੜਾ ਛਡਾ ਕੇ ਭੱਜਣ ਲੱਗੇ ਸੀ ਤੇ ਫਿਰ ਉਹੀ ਕਰਨ ਨੂੰ ਲਾ ਲਈ, ਫੇਰ ਜੇ ਉਹੀ ਕਰਨ ਵਾਲੇ ਫਿਰ ਫਾਇਦਾ ਕੀ ਹੋਇਆ। ਬਿਲਕੁਲ। ਆਪਣੇ ਨਾਲ ਜੁੜੇ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤੁਸੀਂ ਵਿਸ਼ੇ ਤੇ ਗੱਲ ਕਰ ਰਹੇ ਹੋ, ਕਿਉਂਕਿ ਅੱਜ ਸਾਡੀ ਕਮਿਊਨਿਟੀ 'ਚ ਇਸ ਚੀਜ਼ ਦੀ ਕਾਫੀ ਪ੍ਰੋਬਲਮ ਹੈਗੀ ਆ, ਸਟ੍ਰੈਸ ਦੀ ਵੀ। ਤੇ ਇੱਕ ਮੈਂ ਜਿੱਦਾਂ ਤੁਸੀਂ ਲੋਕਾਂ ਨੂੰ ਵੀ ਜਾਣੂ ਕਰਾਉਂਦੇ ਹੋ, ਮੈਂ ਨਾਲ ਦੀ ਨਾਲ ਇੱਥੋਂ ਲੋਕਾਂ ਨੂੰ, ਸਾਡੇ ਵੀਰਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਅੱਜ ਕੱਲ੍ਹ ਨਾ ਸਟ੍ਰੈਸ ਦਾ ਜੇ ਤੁਹਾਨੂੰ ਕੋਈ ਏਦਾਂ ਦਾ ਪੀੜ ਮਿਲਦਾ ਵਾ ਨਾ, ਤਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ। ਜਿੱਦਾਂ ਹੁਣ ਤੁਸੀਂ ਵਿਦਵਾਨ ਲੋਕ ਬੈਠੇ ਗੱਲਾਂ ਕਰਦੇ ਹੋ, ਇਹਨਾਂ ਤੋਂ ਸੁਣ ਕੇ ਆਪਾਂ ਇੱਥੇ ਛੱਡੀਏ ਨਾ, ਨੌਲੇਜ ਤੇ ਬੜੀ ਇਕੱਠੀ ਕਰ ਰਹੇ ਹਾਂ, ਪਰ ਪ੍ਰੋਬਲਮ ਆ ਰਹੀ ਹੈ ਵੀ ਉਹਨੂੰ ਆਪਾਂ ਆਪਣੇ ਲਾਈਫ 'ਚ ਵਰਤੀਏ। ਕੱਲ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਕੱਲ ਇੱਕ ਵੀਰ ਮਿਲਿਆ ਜਿਹੜਾ ਬੜੀ ਸਟ੍ਰੈਸ ਦੇ ਵਿੱਚ ਆ ਤੇ ਬੈਠਾ ਰੋਈ ਜਾਂਦਾ ਸੀਗਾ। ਉਹਦਾ ਡਿਵੋਰਸ ਹੋ ਗਿਆ, ਬਾਹਰਲੀ ਸਟੇਟ ਤੋਂ ਮੂਵ ਹੋਇਆ। ਠੀਕ ਹੈ। ਤੇ ਉਹਦੀ ਸਟ੍ਰੈਸ ਇਸ ਲੈਵਲ ਤੱਕ ਪਹੁੰਚੀ ਸੀ ਵੀ ਉਹ ਸੁਸਾਈਡ ਕਰਨ ਬਾਰੇ ਸੋਚ ਰਿਹਾ ਸੀਗਾ। ਹਾਂਜੀ। ਸੋ ਉਹਦੇ ਦੇਖੋ ਤੁਸੀਂ ਹਾਲਾਤ ਕਿੱਦਾਂ ਦੇ ਬਣੇ। ਡਿਵੋਰਸ ਹੋਇਆ, ਉਹਨੇ ਆਪਣੀ ਫੈਮਿਲੀ ਨੂੰ ਇੰਡੀਆ ਦੱਸਿਆ। ਉਹਦੇ ਪਿਤਾ ਜੀ ਨੇ ਮਤਲਬ ਬਹੁਤ ਵਧੀਆ ਫੈਮਿਲੀ ਚੋਂ ਸੀ, DSP ਰੈਂਕ ਤੋਂ ਰਿਟਾਇਰ ਹੋਏ ਬਜ਼ੁਰਗ ਸੀ ਬਹੁਤ। ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਨਾਲ ਹੀ ਕਿਵੇਂ ਹੋ ਸਕਦਾ। ਕਹਿੰਦਾ ਵੀ ਸਾਰੀ ਜ਼ਿੰਦਗੀ ਮੇਰੇ ਪਿਤਾ ਜੀ ਨੇ ਕਦੇ ਮਤਲਬ ਕੋਈ ਰਿਸ਼ਵਤ ਨਹੀਂ ਲਈ, ਕੁਛ ਹੋਰ ਨਹੀਂ ਲਿਆ। ਮਤਲਬ ਕਹਿ ਲਓ ਵੀ ਇੰਨੀ ਕੁ ਸਟ੍ਰੈਸ ਦੇ ਵਿੱਚ ਸੀ ਉਹਦਾ ਪਿਤਾ ਜੀ। ਉਹਨਾਂ ਨੇ ਵੀ ਪ੍ਰੋਬਲਮ ਪੈ ਗਈ, ਡੈਥ ਹੋ ਗਈ, ਹਨਾ, ਜਿਸ ਤਰ੍ਹਾਂ ਉਹਨੇ ਦੱਸਿਆ। ਤੇ ਇਹ ਵੀ ਇਸ ਚੀਜ਼ ਨੂੰ ਲੈ ਕੇ ਸਟ੍ਰੈਸ 'ਚ ਬੈਠਾ ਸੀ। ਸੋ ਕੱਲ ਅਸੀਂ ਉਹਦੇ ਨਾਲ ਸਮਾਂ ਸਪੈਂਡ ਕਰਿਆ, ਹਾਲਾਂਕਿ ਅਸੀਂ ਉਹਨੂੰ ਜਾਣਦੇ ਨਹੀਂ ਸੀ। ਉਹਦੇ ਨਾਲ ਉਹਨੂੰ ਮੁੰਡਿਆਂ ਕੋਲ ਛੱਡਿਆ, ਹਨਾ, ਤੇ ਮੁੰਡਿਆਂ ਕੋਲ ਛੱਡਿਆ, ਉਹਨਾਂ ਨੂੰ ਦੱਸਿਆ ਵੀ ਵੀਰ ਇਹਦੇ ਨਾਲ ਰਹੋ ਤੁਸੀਂ, ਜਦ ਤੱਕ ਇਹਨੂੰ ਆਪਾਂ 2-4 ਹਫ਼ਤੇ ਨੂੰ ਐਨ ਰੱਖੀਏ। ਫਿਰ ਉਹ ਕਹਿੰਦਾ ਮੈਂ ਗੁਰਦੁਆਰੇ ਰਹਿਣਾ ਚਾਹੁੰਦਾ। ਫਿਰ ਗੁਰਦੁਆਰੇ ਸਿੰਘਾਂ ਦੀ ਡਿਊਟੀ ਲਾਈ ਉੱਥੇ ਵਾਲਿਆਂ ਦੀ, ਵੀ ਤੁਸੀਂ ਇਹਨੂੰ 3 ਦਿਨ ਇੱਥੇ ਕੋਲੇ ਹੀ ਪਾਉਣਾ ਵਾ, ਨਾਲ ਹੀ ਸੇਵਾ ਚਲਾਈ ਰੱਖਣਾ, ਇਹਦਾ ਮਨ ਹੋਰ ਹੋ ਜੂ। ਕਹਿਣ ਤੋਂ ਭਾਵ ਇਹ ਆ ਵੀ ਜਿਸ ਵਿਸ਼ੇ ਤੇ ਅੱਜ ਤੁਸੀਂ ਗੱਲ ਕਰ ਰਹੇ ਹੋ, ਸਾਡੇ ਘਰਾਂ ਦੇ ਵਿੱਚ ਸਟ੍ਰੈਸ ਦੀ ਬਹੁਤ ਪ੍ਰੋਬਲਮ ਆ। ਸਮੇਂ-ਸਮੇਂ ਸਾਡੇ ਬੁਲਾਰੇ ਆ ਜਿਹੜੇ ਉਹ ਆ ਕੇ ਦੱਸਦੇ ਆ, ਪਰ ਸਾਡੇ ਪਰਿਵਾਰ ਇਸ ਚੀਜ਼ ਤੋਂ ਹਲੇ ਖੁੱਲ੍ਹ ਕੇ ਬੋਲਣ ਤੋਂ ਡਰਦੇ ਆ। ਜਿਹੜੇ ਵੀਰਾਂ ਨੂੰ ਇਸ ਚੀਜ਼ ਦੀ ਨੌਲੇਜ ਹੈ, ਜੇ ਤੁਹਾਡੇ ਸਾਹਮਣੇ ਕੋਈ ਕੇਸ ਆਉਂਦਾ, ਪਲੀਜ਼ ਉਹਨੂੰ ਆਪ ਹੈਂਡਲ ਕਰਿਆ ਕਰੋ, ਉਹਦੇ ਨਾਲ ਗੱਲਬਾਤ ਕਰਿਆ ਕਰੋ, ਬਜ਼ੁਰਗਾਂ ਨਾਲ ਗੱਲਬਾਤ ਕਰੋ। ਸਾਡੀ ਸਟ੍ਰੈਸ ਕਰਕੇ ਬੜੀਆਂ ਪ੍ਰੋਬਲਮਸ ਪੈ ਰਹੀਆਂ ਨੇ, ਹਨਾ। ਲੋਕੀ ਜਦੋਂ ਉਸ ਲੈਵਲ ਤੋਂ ਅੱਗੇ ਲੰਘ ਜਾਂਦੇ ਆ ਨਾ, ਤੇ ਜਿੱਦਾਂ ਵੀਰ ਜੀ ਪਹਿਲਾਂ ਗੱਲ ਕਰਦੇ, ਰਾਜਕਰਨ ਸਿੰਘ ਜੀ ਵਿਲ ਪਾਵਰ ਦੀ ਗੱਲ ਕਰਦੇ ਆ, ਮੈਂ ਆਪਣੇ ਆਪ ਨੂੰ ਕਾਫੀ ਸਟਰੋਂਗ ਫੀਲ ਕਰਦਾ ਹੁੰਦਾ। ਤੇ ਕਿਸੇ ਕਾਰਨ ਕਰਕੇ 3 ਸਾਲ ਪਹਿਲਾਂ ਮੈਨੂੰ ਵੀ 2-3 ਦਿਨ ਨੀਂਦ ਨਾ ਆਈ। ਮੈਂ ਡਾਕਟਰ ਨੇ ਸਕੈਜੂਲ ਲੈ ਲਿਆ, ਮੈਨੂੰ ਲੱਗਿਆ ਵੀ ਮੈਨੂੰ ਸਟ੍ਰੈਸ ਜੀ ਹੋ ਗਈ ਆ। ਤੇ ਸਟ੍ਰੈਸ ਚਲੋ ਤੁਹਾਨੂੰ ਪਤਾ ਹੀ ਆ, ਮੈਂ ਆਪਣੀ ਨਿੱਜੀ ਕਦੇ ਕੰਮ ਧੰਦੇ ਦੀ ਨਹੀਂ ਲੈਂਦਾ। ਮੈਨੂੰ ਕੁਝ ਏਦਾਂ ਦੇ ਸਮਾਜਿਕ ਕੰਮ ਸੀ ਜਿਨ੍ਹਾਂ ਵਿੱਚ ਮੈਂ ਜ਼ਿਆਦਾ ਇਨਵੋਲਵ ਸੀ, ਤੇ ਉਹ ਵਿਗੜ ਰਹੇ ਸੀ ਸਾਡੇ ਆਪਣੇ ਬੰਦਿਆਂ ਕਰ। ਮੈਂ ਡਾਕਟਰ ਸਾਹਿਬ ਕੋਲੇ ਗਿਆ ਤੇ ਉਹਨੇ ਮੈਨੂੰ ਗੱਲਾਂ ਗਿਣਤੀ ਦੀਆਂ 2-4 ਸਮਝਾਈਆਂ। ਮੈਂ ਕਿਹਾ ਮੈਡੀਸਨ ਨਾਲ ਨਹੀਂ ਮੈਂ ਠੀਕ ਕਰਨਾ, ਤੂੰ ਦੱਸ ਮੇਰੀ ਹੈਲਪ, ਕਿਉਂਕਿ ਫਰੈਂਡਲੀ ਸੀਗੇ ਅਸੀਂ। ਜੋ ਜਿੱਦਾਂ ਅੱਜ ਤੁਸੀਂ ਵਿਚਾਰਾਂ ਕਰਦੇ ਹੋ, ਜੋ ਦੱਸਿਆ, ਉਸ ਤੋਂ ਬਾਅਦ ਆਪਾਂ ਉਸ ਚੀਜ਼ ਤੋਂ ਆਪਣੇ ਆਪ ਨੂੰ ਬਚਾ ਲਿਆ ਵੀ ਮੈਡੀਸਨ ਨਾਲ ਲਾਈਫ ਕੱਢਣੀ ਆ ਕਿ ਤੁਸੀਂ ਆਪਣੀ ਵਿਲ ਪਾਵਰ ਜਾਂ ਸਟਰੋਂਗ ਹੋਣਾ। ਬਿਲਕੁਲ। ਸੋ ਬਹੁਤ ਵਧੀਆ, ਧੰਨਵਾਦ ਆ ਤੁਹਾਡਾ ਜੀ, ਉਪਰਾਲਾ ਕਰਦੇ ਹੋ, ਕਿਉਂਕਿ ਮੈਂ ਕਾਫੀ ਸਾਰੇ ਸਮੇਂ ਤੋਂ ਆਗਿਆਂ ਨੂੰ ਸੁਣ ਰਿਹਾ ਹੁਣ ਬੈਠਾ, ਤੇ ਇਹਦੇ ਨਾਲ ਕੁਝ ਬਹੁਤ ਕੁਝ ਸਿੱਖਣ ਨੂੰ ਮਿਲਦਾ। ਨਾਲ ਮੈਂ ਰਿਕੁਐਸਟ ਹੀ ਤੁਹਾਨੂੰ ਵੀ ਕਰਦਾ, ਕਿਉਂਕਿ ਤੁਸੀਂ ਤਾਂ ਇਸ ਚੀਜ਼ ਤੇ ਰਹਿੰਦੇ ਹੋ, ਇਹੋ ਜਿਹੇ ਵੀਰਾਂ ਨੂੰ ਲਿਆਇਆ ਕਰੋ, ਔਰ ਇਹਦੇ ਕਾਰਨ ਨਿਕਲਣ ਦੇ ਕਾਰਨ ਜ਼ਿਆਦਾ ਦੱਸਿਆ ਕਰੋ ਵੀ ਕਿਵੇਂ ਆਪਾਂ ਆਮ ਘਰਾਂ ਦੇ ਵਿੱਚ ਜਿਹੜੀਆਂ ਪ੍ਰੋਬਲਮ ਆਈਆਂ ਹੋਈਆਂ ਨੇ ਉਹਨਾਂ ਨੂੰ ਕਿਵੇਂ ਸੋਲਵ ਕਰਨਾ। ਸੈਕੰਡ, ਜਿਹੜੇ ਲੋਕੀ ਘਰਾਂ ਦੇ ਵਿੱਚ ਨਹੀਂ ਸ਼ੇਅਰ ਕਰਦੇ,
ਔਰ ਉਹਦੇ ਲੱਛਣ ਕੀ ਨੇ, ਕਿਵੇਂ ਅਸੀਂ ਪਤਾ ਕਰੀਏ ਕਿ ਇਹ ਫੈਮਿਲੀ ਜਾਂ ਇਹ ਪਰਿਵਾਰ ਜਾਂ ਇਹ ਮੇਰੀ ਵਾਈਫ ਡਿਪਰੈਸ਼ਨ 'ਚ ਆ ਤੇ ਉਹਨੂੰ ਡਿਪਰੈਸ਼ਨ 'ਚੋਂ ਕੱਢਣ ਦੇ ਹੱਲ ਕੀ ਆ। ਸੋ ਇੰਨੀ ਕੁ ਜ਼ਰੂਰ ਬੇਨਤੀ ਆ ਵੀ ਇਹ ਜ਼ਰੂਰ ਇਹਦੇ ਤੇ ਵਿਚਾਰ ਅੱਗੇ ਰੱਖੋ ਤੁਸੀਂ। ਧੰਨਵਾਦ ਜੀ। ਥੈਂਕ ਯੂ ਜਗਰੂਪ ਜੀ, ਮਿਹਰਬਾਨੀ। ਜ਼ਰੂਰ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਹ ਕੋਸ਼ਿਸ਼ ਜਿਹੜੀ ਇੱਦਾਂ ਹੀ ਕਰਦੇ ਰਵਾਂਗੇ। ਚਲੋ ਆਪਾਂ ਹੋਰ ਵੀ ਅਰਸ਼ਦੀਪ ਆਉਣ ਵਾਲੇ ਸਮੇਂ 'ਚ ਇਹਦੇ ਉੱਤੇ ਗੱਲ ਕਰਾਂਗੇ। ਇੱਕ ਹੋਰ ਕਾਲਰ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਵੇਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਵਿਸ਼ਾ ਬੜਾ ਵਧੀਆ, ਏਦਾਂ ਦੇ ਵਿਸ਼ੇ ਚਾਹੀਦੇ ਵੈਸੇ ਆਪਣੇ ਪ੍ਰੋਗਰਾਮ ਤੇ। ਮੈਂ ਆਪਣੇ ਨਾ ਕਹਿਣਾ ਚਾਹੁੰਦਾ, ਜਿਹੜਾ ਨਾ ਮੈਂ ਆਪਣੇ ਜੋ ਕੈਲੀਫੋਰਨੀਆ ਮੋੜ ਮੈਂ ਕਹਿੰਦਾ ਸਟੋਰ ਖੋਲਿਆ ਇੱਕ। ਮੇਰਾ 2 ਸਾਲ ਮੈਂ ਚਲਾਇਆ ਤਾਂ ਸੂਟ ਸਾਲ ਮੈਨੂੰ ਘਾਟਾ ਪੈ ਗਿਆ ਬਹੁਤ, ਹੈ ਨਾ। ਤੇ ਮੈਂ ਉਦੋਂ ਜਿੱਦਾਂ 3 ਜੋਬਾਂ ਵੀ ਕੀਤੀਆਂ। ਮੈਂ ਸਾਰਾ ਕੰਮ 4-5 ਸਾਲ 'ਚ ਫੇਰ ਦੁਬਾਰਾ ਨੋਰਮਲ ਕਰ ਲਿਆ। ਸਾਡੀ ਮਦਰ ਆਈ ਇੰਡੀਆ ਤੋਂ, ਮੈਨੂੰ ਕਹਿੰਦੇ ਕਿਹੜੇ ਚੱਕਰ ਫਿਰਦਾ, ਚੱਲ ਇੰਡੀਆ ਚੱਲਦੇ, ਇੱਥੇ ਕੀ ਲੱਗਣਾ, ਆਹ ਕੋਈ ਲਾਈਫ ਆ। ਪਰ ਮੈਂ ਕਿਹਾ ਜਿੰਨਾ ਚਿਰ ਮੇਰੇ 'ਚ ਜਾਨ ਹੈਗੀ ਆ, ਮੈਂ ਆਪਦੀ ਪੂਰੀ ਜਾਨ ਮਾਰੂੰਗਾ ਵੀ ਉਹ ਪੈਰਾਂ ਨਾਲ ਖੜੇ ਹੋਣ ਨੂੰ। ਜੇ ਤੁਸੀਂ ਦਿਲ ਛੱਡ ਕੇ ਵੇ ਤਾਂ ਬਿਮਾਰ ਹੋ ਜਾਵੇ ਨਾ। ਪਰ ਤੁਹਾਡੇ 'ਚ ਇੰਨੀ ਪਾਵਰ ਚਾਹੀਦੀ, ਵੈਲ ਪਾਵਰ ਤੁਹਾਡੀ ਨਾ। ਇੱਕ ਇਨਸਾਨ ਹੀ ਆਏ ਇਹੋ ਜਿਹਾ ਜਿਹੜਾ ਜੋ ਮਰਜ਼ੀ ਕਰ ਸਕਦਾ। ਰੱਬ ਨੇ ਤੁਹਾਨੂੰ ਪਾਵਰ ਵੀ ਦਿੱਤੀ ਆ, ਦਿਮਾਗ ਵੀ ਦਿੱਤਾ ਨਾ, ਤੇ ਜਾਨ ਵੀ ਪੂਰੀ ਦੇ ਰਹੀ ਹੈ। ਪਰ ਕਈ ਵਾਰੀ ਬੰਦਾ ਜੇ ਤੁਸੀਂ ਉਹ ਨੈਗੇਟਿਵ ਸੋਚਣ ਲੱਗ ਪਿਆ, ਫਿਰ ਤਾਂ ਕੰਮ ਖਰਾਬ ਹੋ ਗਿਆ ਨਾ। ਤੇ ਕਈ ਚੀਜ਼ਾਂ ਤੁਹਾਡੇ ਹੱਥ ਵੱਸ ਨਹੀਂ ਹੁੰਦੀਆਂ, ਤੁਸੀਂ ਨਾ ਉਹ ਮਹਾਰਾਜ ਤੇ ਛੱਡ ਦਿਓ। ਜੋ ਵੀ ਹੈਗਾ ਉਹ ਤੁਹਾਡਾ, ਤੁਸੀਂ ਆਪਦਾ ਕਰਮ ਕਰੀ ਜਾਂਦੇ। ਤੇ ਨਹੀਂ ਤਾਂ ਜੇ ਉਹ ਨਹੀਂ ਕਰਦੇ ਤੁਸੀਂ, ਫਿਰ ਉਹ ਆਪਣੀ ਗੁਰਬਾਣੀ ਦੇ ਹਿਸਾਬ ਨਾਲ ਇਹ ਤੁਹਾਡੇ ਕੁਛ ਚੀਜ਼ਾਂ ਤੁਹਾਡੇ ਹੱਥ ਹੈ ਹੀ ਨਹੀਂ। ਤੁਸੀਂ ਉਹਦੇ ਬਾਰੇ ਸੋਚਦੇ ਜੋ ਵੀ ਆ, ਬਿਨਾਂ ਮਤਲਬ ਸੋਚਦੇ, ਉਹਦਾ ਮਤਲਬ ਕੋਈ ਨਹੀਂ, ਉਹਦਾ ਤੁਹਾਨੂੰ ਬੈਨੀਫਿਟ ਕੋਈ ਨਹੀਂ ਨਾ, ਉਹ ਤੁਹਾਡੇ ਸੋਚਿਆ ਪੂਰਾ ਹੋਣਾ ਨਾ। ਠੀਕ ਹੈ, ਉਹ ਲੱਖਾਂ ਦੀ ਸੋਚ ਲਓ, ਉਹ ਬੇਅਰਥ ਆ। ਪਰ ਆਪਦਾ ਕਰਮ ਕਰਦੇ ਹੋ। ਇਹ ਨਹੀਂ ਵੀ ਜੇ ਕਿਤੇ ਨਫਾ ਨੁਕਸਾਨ ਹੋ ਗਿਆ ਉਦੋਂ ਤੁਸੀਂ ਨਾ ਸੋਚ ਬਿਮਾਰ ਹੋ ਜਾਣਾ। ਇਹ ਨਹੀਂ, ਜੋ ਮਾਲਕ ਨੇ ਦੇਣਾ ਜਿੱਥੇ ਰੱਖਣਾ ਉੱਥੇ ਰੱਖਣਾ, ਜੋ ਮਰਜ਼ੀ ਗੱਲ ਹੈ। ਜੀ ਬਿਲਕੁਲ, ਇਹ ਸਬਰ ਵਾਲੀ ਗੱਲ ਆ ਜਾਂਦੀ। ਜਦੋਂ ਬੰਦਾ ਸਬਰ ਰੱਖਣ ਲੱਗ ਜਾਂਦਾ ਤਾਂ ਸਟ੍ਰੈਸ ਆਟੋਮੈਟਿਕਲੀ ਦੂਰ ਜਿਹੜਾ ਹੁੰਦਾ ਹੈ। ਥੈਂਕ ਯੂ। ਸਟ੍ਰੈਸ ਦਾ ਕਾਰਨ ਹੀ ਇਹ ਬੰਦਾ ਜੋ ਨੈਗੇਟਿਵ ਸੋਚਣ ਲੱਗ ਪੈਂਦਾ। ਬਿਲਕੁਲ ਜੀ। ਕਈ ਚੀਜ਼ਾਂ ਹੋਣੀਆਂ ਨਹੀਂ ਹੁੰਦੀਆਂ, ਪਰ ਉਹਦਾ ਹੀ ਸੋਚੀਆਂ ਦਾ ਡਰਦਾ ਵੀ ਇਦਾਂ ਹੋ ਜਾਏ, ਉਹਦਾ ਬਾਲੋ ਕੋਈ ਨਹੀਂ। ਮਨ ਘੱਟ ਕਨਵਰਸੇਸ਼ਨ ਨਾ ਬਣਾ ਲੈਂਦਾ। ਅੱਛਾ ਮੈਂ ਉਹਨੂੰ ਏਦਾਂ ਕਹੂੰਗਾ, ਉਹਨੇ ਕੋਈ ਏਦਾਂ ਕਹਿਣਾ। ਉਹ ਜਦੋਂ ਕਹਿੰਦੇ ਨੇ ਹੁੰਦਾ ਕੁਝ ਹੋਰ। ਉਹ ਹੁੰਦਾ ਨਹੀਂ ਜੋ ਬੰਦਾ ਸੋਚਦਾ ਨਾ, ਕਦੀ ਬਹੁਤ ਘੱਟ ਏਦਾਂ ਹੁੰਦਾ ਜੀ। ਥੈਂਕ ਯੂ ਜਸਵੀਰ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਕੁਝ ਕੁ ਸਾਈਨਸ ਜੇ ਆਪਾਂ ਦੇਖੀਏ ਵੀ ਕੀ ਹੁੰਦੇ, ਸਿੰਪਟਮ ਕੀ ਹੁੰਦੇ ਆ, ਜੇ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਸਟ੍ਰੈਸ ਦੇ ਵਿੱਚ ਆ। ਕਹਿੰਦੇ ਵੀ ਅਕਸਰ ਗੁੱਸਾ ਉਹਦੇ ਵਿੱਚ ਜ਼ਿਆਦਾ, ਜਾਂ ਕਿਤੇ ਰੋਣ ਵਾਲਾ ਕੰਮ, ਖਾਣ ਪੀਣ ਨੂੰ ਜਿਹੜੀ ਉਹਦੀ ਤਰਜੀਹ ਨਾ ਹੋਣੀ, ਜਿਹੜੀਆਂ ਰੈਗੂਲਰ ਰੋਜ਼ਮਰਾ ਕੰਮ ਕਰਦੇ ਹੁੰਦੇ ਆ ਉਹ ਤੋਂ ਆਨਾਕਾਨੀ ਕਰਨਾ, ਵੀ ਉਤੋਂ ਪਰੇ ਹੋਣਾ, ਫਿਜ਼ੀਕਲ ਡਿਸਟਰੈਸ ਵੀ, ਸਰੀਰਕ ਤੌਰ ਤੇ ਵੀ ਤੁਹਾਨੂੰ ਉਹ ਜਿਹੜੀਆਂ ਚੀਜ਼ਾਂ ਉਹ ਨਜ਼ਰ ਆਉਂਦੀਆਂ ਆ। ਤੇ ਹੋਪਲੈਸ, ਜਿੱਦਾਂ ਇਹਨਾਂ ਨੇ ਕਿਹਾ ਵੀ ਨੈਗੇਟਿਵਿਟੀ ਜਿਹੜੀ ਆ ਉਹ ਮਾਈਂਡ ਦੇ ਵਿੱਚ ਜਾਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਜਿਹੜੀ ਉਹ ਝਲਕਣੀ, ਪਰਿਵਾਰ ਨੂੰ ਤੇ ਫਰੈਂਡਸ ਨੂੰ ਉਹਨਾਂ ਨੇ ਅਵੋਇਡ ਕਰਨਾ ਸ਼ੁਰੂ ਕਰਨਾ ਹੁੰਦਾ ਹੈ। ਸੋ ਜਾਂ ਹਰ ਇੱਕ ਚੀਜ਼ ਦੇ ਵਿੱਚ ਕਹਿਣਾ ਵੀ ਮੈਂ ਹੀ ਦੋਸ਼ੀ ਹਾਂ, ਮੈਂ ਹੀ ਗਿਲਟੀ ਹਾਂ, ਮੇਰੇ ਕਰਕੇ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਇਹ ਨਿਸ਼ਾਨੀਆਂ, ਕੁਝ ਕੁ ਨਿਸ਼ਾਨੀਆਂ ਹੁੰਦੀਆਂ ਨੇ ਜਿਹੜੀਆਂ ਇਮੋਸ਼ਨਲ ਸਟ੍ਰੈਸ ਜਿਹੜਾ ਬੰਦੇ ਨੂੰ ਕਈਆਂ ਨੂੰ ਜਿਹੜਾ ਹੁੰਦਾ ਹੈ ਨਾ, ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਆਪਣੇ ਦੁਆਲੇ। ਹੋ ਸਕਦਾ ਤੁਸੀਂ ਵੀ ਇਹਨਾਂ ਤੋਂ ਕਈ ਚੀਜ਼ਾਂ ਤੋਂ ਪੀੜਤ ਹੋਵੋ, ਬੰਦੇ ਜਿਹੜੇ ਸੁਣ ਰਹੇ ਆ। ਪਰ ਇਹ ਆ ਵੀ ਉਹ ਇਮੋਸ਼ਨਲ ਸਟ੍ਰੈਸ ਤਾਂ ਉਦੋਂ ਹੀ ਨਿਕਲੂਗਾ ਜਦੋਂ ਤੁਸੀਂ ਉਹ ਇਮੋਸ਼ਨਸ ਬਾਹਰ ਕੱਢ ਸਕੋਗੇ। ਉਹ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਨਾ ਵੀ ਕੌਨਫੀਡੈਂਸ ਵਾਲਾ ਬੰਦਾ ਤੁਹਾਨੂੰ ਕੋਲ ਜਿਹੜਾ ਉਹ ਹੋਣਾ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵੀ 2 ਬੰਦੇ ਇਦਾਂ ਦੇ ਤੁਹਾਡੇ ਜ਼ਿੰਦਗੀ 'ਚ ਸਰਕਲ ਦੇ ਵਿੱਚ ਜਿਹੜੇ ਉਹ ਚਾਹੀਦੇ ਆ, ਜਿਹਨੂੰ ਤੁਸੀਂ ਆਪਣੀਆਂ ਫਿਕਰ ਜਿਹੜੀਆਂ ਉਹ ਦੱਸ ਕੇ ਥੋੜਾ ਜਿਹਾ ਆਪ ਨਿਸ਼ਚਿੰਤ ਹੋ ਸਕੋ। ਬਿਲਕੁਲ ਜੀ, ਬਿਲਕੁਲ। ਇਹ ਆਪਣੇ ਜਿਹੜੇ 2 ਕਾਲਰ ਨੇ ਲਾਸਟ, ਇਹਨਾਂ ਨੇ ਇਹ 2 ਬੜੀਆਂ ਵਧੀਆ ਗੱਲਾਂ ਕੀਤੀਆਂ, ਹੈ ਨਾ। ਤੇ ਇੱਕ ਤਾਂ ਜਿਹੜੇ ਪਹਿਲਾਂ ਜਗਰੂਪ ਸਿੰਘ ਕਹਿੰਦੇ ਸੀਗੇ ਵੀ ਬੰਦੇ 'ਚ ਆਮ ਪਰਿਵਾਰਾਂ 'ਚ ਆਪਣੇ ਗੱਲ ਨਹੀਂ ਕਰਦੇ ਕਿਸੇ ਨੂੰ, ਇਹ ਬੜਾ ਜ਼ਰੂਰੀ ਹੈ ਨਾ। ਵੀ ਜਦੋਂ ਹੁੰਦਾ ਬੰਦਾ ਨਹੀਂ ਤੈਨੂੰ ਐਵੇਂ ਲੱਗਦਾ ਐਵੇਂ, ਜਾਂ ਕੋਈ ਗੱਲ ਹੀ ਨਹੀਂ ਕਰਨੀ ਉਸ ਬਾਰੇ, ਲੁਕਾਉਣ ਦੀ ਕੋਸ਼ਿਸ਼ ਹੈ ਨਾ ਆਲੇ ਦੁਆਲੇ, ਤੇ ਉਹ ਚੀਜ਼ਾਂ ਬੜੀਆਂ ਖਰਾਬ ਆ। ਉਹ ਫਿਰ ਗਾਹਾਂ ਗਲਤ ਹੀ ਨਤੀਜੇ ਕੱਢਦੀਆਂ ਨੇ ਗਾਹਾਂ ਜਾ ਕੇ, ਹੈ ਨਾ। ਤੇ ਦੂਜਾ ਜਿਵੇਂ ਜਸਵੀਰ ਸਿੰਘ ਦੱਸ ਕੇ ਗਏ ਨੇ ਹੁਣ, ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ, ਸਾਨੂੰ ਸਾਡਾ ਧਰਮ ਚੜ੍ਹਦੀ ਕਲਾ 'ਚ ਰਹਿਣ ਦੀ ਸਿਖਾਉਂਦਾ। ਤੇ ਜੇ ਬੰਦਾ ਚੜ੍ਹਦੀ ਕਲਾ 'ਚ ਰਹਿੰਦਾ, ਇਹੋ ਜਿਹੀਆਂ ਮਾੜੀਆਂ ਮੋਟੀਆਂ ਚੀਜ਼ਾਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਬੰਦਾ ਚੱਲਦੀਆਂ ਹੀ ਰਹਿੰਦੀਆਂ। ਹਾਂ, ਵੀ ਮਾੜਾ ਚੰਗਾ ਟਾਈਮ ਤਾਂ ਆਉਣਾ, ਨਾਲ ਦੀ ਨਾਲ ਹੀ ਚੱਲੀ ਜਿਹੜੀ ਜ਼ਿੰਦਗੀ ਇਹੀ ਚੀਜ਼ਾਂ। ਤੇ ਇਹ 2 ਚੀਜ਼ਾਂ ਬੜੀਆਂ, ਜੇ ਬੰਦੇ ਆਪਾਂ ਇਹਨਾਂ ਨੂੰ ਮੰਨ ਕੇ ਚੱਲੀਏ ਤਾਂ।
ਨਹੀਂ, ਬਿਲਕੁਲ। ਸੋ ਧੰਨਵਾਦ ਅਰਸ਼ਦੀਪ ਸਿੰਘ, ਤੁਸੀਂ ਅੱਜ ਆਏ, ਆਪਣੇ ਨਾਲ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਹੈ, ਤੇ ਸ਼ੁਕਰੀਆ। ਤੇ ਜਿਨ੍ਹਾਂ ਸਰੋਤਿਆਂ ਨੇ, ਦਰਸ਼ਕਾਂ ਨੇ ਸਾਥ ਦਿੱਤਾ, ਸੁਣਿਆ, ਦੇਖਿਆ, ਉਸ ਦੇ ਲਈ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅਗਲੀ ਦੀ ਫਿਰ ਮਿਲਾਂਗੇ, ਹੋਰ ਗੱਲਾਂ ਬਾਤਾਂ ਲੈ ਕੇ ਫਿਰ ਹਾਜ਼ਰ ਹੁੰਦੇ ਹਾਂ। ਬੜੀ ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।